ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਸਲਾਮ ਵਾਲੇਕਮ ਆਦਾਬ ਬਰਜ਼ ਮੈਂ ਤੁਹਾਡੀ ਹੋਸਟ ਨੀਲਮ ਖੁਰਤਨਾ ਟੀਵੀ 8 ਦੇ ਸਾਰੇ ਦਰਸ਼ਕਾਂ ਤੇ ਸਰੋਤਿਆਂ ਨੂੰ ਜੀ ਆਇਆਂ ਕਹਿੰਦੀ ਆ ਪ੍ਰੋਗਰਾਮ ਸੱਚੋ ਸੱਚ ਵਿੱਚ ਜਿਹੜੇ ਇਸ ਪ੍ਰੋਗਰਾਮ ਨਾਲ ਦੇਸ਼ਾਂ ਵਿਦੇਸ਼ਾਂ ਤੋਂ ਜੁੜ ਚੁੱਕੇ ਨੇ ਖਾਲਸਾ ਅਫੇਅਰ ਸੈਂਟਰ ਦੇ ਸੰਚਾਲਕ ਡਾਕਟਰ ਅਮਰਜੀਤ ਸਿੰਘ ਜੀ ਸਟੂਡੀਓ 'ਚ ਮੇਰੇ ਨਾਲ ਸ਼ਾਮਿਲ ਨੇ ਉਹਨਾਂ ਨਾਲ ਗੱਲਬਾਤ ਕਰਕੇ ਅੱਜ ਦੇ ਅਹਿਮ ਇਸ਼ੂਜ਼ ਉੱਪਰ ਉਹਨਾਂ ਤੋਂ ਉਹਨਾਂ ਦਾ ਤਜਜ਼ੀਆ ਜਾਣਦੇ ਹਾਂ ਜੀ ਰਾਜ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। हाँ जी नीलम कौर जी ਤੁਹਾਨੂੰ ਵੀ ਤੇ ਦੁਨੀਆ ਭਰ ਚ ਬੈਠੇ ਸਾਡੇ ਬਹੁਤ ਹੀ ਪਿਆਰੇ ਸੋਹਣੇ ਸਿਆਣੇ ਟੀਵੀ 84 ਦੇ ਦਰਸ਼ਕਾਂ ਨੂੰ ਵੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਾਡੇ ਬਹੁਤ ਹੀ ਪਿਆਰੇ ਮੁਸਲਮਾਨ ਭੈਣਾਂ ਭਰਾਵਾਂ ਨੂੰ ਅਸਲਾਮ ਅਲੈਕਮ। ਗੰਗਾ ਜਮਨੀ ਤਹਿਜ਼ੀਬ ਦੇ ਹਿੰਦੂ ਤਵੀਆਂ ਨੂੰ ਨਮੋ ਨਮੇ। ਜੀ ਰਾਜ ਸਾਹਿਬ ਜੀ ਆਇਆਂ ਨੂੰ ਪ੍ਰੋਗਰਾਮ ਸੱਚੋ ਸੱਚ ਵਿੱਚ ਬਹੁਤ ਮਿਹਰਬਾਨੀ ਜੀ ਰਾਜ ਸਾਹਿਬ। ਅੱਜ 19 ਨਵੰਬਰ 2024 6 ਮੱਘਰ ਨਾਨਕਸ਼ਾਹੀ ਸੰਮਤ 556 ਦਾ ਦਿਨ ਹੈ ਤੇ ਡਾਕਟਰ ਸਾਹਿਬ ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਅਸੀਂ ਦਰਸ਼ਕਾਂ ਤੇ ਸਰੋਤਿਆਂ ਨੂੰ ਹਮੇਸ਼ਾ ਤਰ੍ਹਾਂ ਦੱਸਿਓ ਵਿਊਅਰਸ ਜੇ ਤੁਸੀਂ ਹੱਕ ਸੱਚ ਇਨਸਾਫ ਤੇ ਪੈਰਾ ਦਿੰਦਾ ਇੱਕੋ ਇੱਕ ਚੈਨਲ ਟੀਵੀ 84 ਨੂੰ ਦੇਖਣਾ ਚਾਹੁੰਦੇ ਹੋ ਤਾਂ ਤੁਸੀਂ ਦੇਖ ਸਕਦੇ ਹੋ ਸਪੈਕਟਰਮ ਕੇਬਲ ਆਲਸੀਨ ਕੇਬਲ ਪਲਪਰਮ ਕੈਨੇਡਾ ਰੋਕੂ ਜਾਦੂ ਬਾਕਸ ਸ਼ਾਵਾ ਫੇਸਬੁੱਕ ਟੀਵੀ 84 ਦੀ ਐਪ ਰਾਹੀਂ ਆਨਲਾਈਨ ਸਟ੍ਰੀਮਿੰਗ ਐਂਡ ਆਈਪੀ ਬਾਕਸ ਤੇ ਤੁਸੀਂ ਟੀਵੀ 84 ਨੂੰ ਦੇਖ ਸਕਦੇ ਹੋ। ਵਿਊਅਰਸ ਜੇ ਤੁਸੀਂ ਟੀਵੀ 84 ਨਾਲ ਜਾਂ ਪ੍ਰੋਗਰਾਮ ਸੱਚੋ ਸੱਚ ਨਾਲ ਫੇਸਬੁੱਕ ਰਾਹੀਂ ਜੁੜੇ ਤਾਂ ਵੱਧ ਤੋਂ ਵੱਧ ਲਾਈਕ ਕਰੋ ਤੇ ਸ਼ੇਅਰ ਕਰੋ ਅਤੇ ਨਾਲ ਹੀ YouTube ਤੇ ਸਬਸਕ੍ਰਾਈਬ ਵੀ ਕਰੋ। ਇਹ ਵੀ ਦੱਸ ਦਿਓ ਕਿ ਤੁਸੀਂ ਟੀਵੀ 84 ਦੀ ਐਪ ਨੂੰ ਐਂਡਰੋਇਡ ਐਂਡ ਐਪ ਸਟੋਰ ਤੇ ਡਾਊਨਲੋਡ ਕਰਕੇ ਜੋ ਟੀਵੀ 84 ਦੀ ਲਾਈਵ ਸਟ੍ਰੀਮ ਹੈ ਇਸ ਨੂੰ ਤੁਸੀਂ 24 ਆਵਰਸ ਦੇਖ ਸਕਦੇ ਹੋ। ਸੋ ਵਿਊਅਰਸ ਪ੍ਰੋਗਰਾਮ ਦੀ ਸ਼ੁਰੂਆਤ ਕਰਨ ਜਾ ਰਹੇ ਹਾਂ। ਇਸ ਵੀਕ ਦਾ ਪਹਿਲਾ ਪ੍ਰੋਗਰਾਮ ਕਰਨ ਜਾ ਰਹੇ ਹਾਂ। ਆਸ ਕਰਦੇ ਹਾਂ ਜਿਹੜਾ ਤੁਹਾਡਾ ਵੀਕਐਂਡ ਹੈ ਬਹੁਤ ਹੀ ਵਧੀਆ ਗੁਜ਼ਰਿਆ ਹੋਏਗਾ। ਸੋ ਅੱਜ ਦੇ ਪ੍ਰੋਗਰਾਮ ਦੇ ਵਿੱਚ ਵੀਕਐਂਡ ਦੇ ਹਵਾਲੇ ਨਾਲ ਤੇ ਕਰੰਟ ਇਸ਼ੂਜ਼ ਦੇ ਹਵਾਲੇ ਨਾਲ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਔਰ ਪਹਿਲਾਂ ਹਮੇਸ਼ਾ ਤਰ੍ਹਾਂ ਆਪਣੇ ਪ੍ਰੋਗਰਾਮ ਦੀ ਸ਼ੁਰੂਆਤ ਕਰਾਂਗੇ ਅੱਜ ਦੀ ਸਪਾਂਸਰਸ਼ਿਪ ਦੇ ਹਵਾਲੇ ਨਾਲ ਕਿ ਅੱਜ ਦੀ ਪ੍ਰੋਗਰਾਮ ਸੱਚੋ ਸੱਚ ਨੂੰ ਸਪਾਂਸਰ ਕੀਤਾ ਗਿਆ ਹੈ ਸਿੱਖ ਸੰਗਤ ਆਫ ਐਲਸਬਰਾਂਟੇ ਕੈਲੀਫੋਰਨੀਆ ਤੋਂ। ਸੋ ਅਸੀਂ ਇਹਨਾਂ ਦਾ ਤਹਿ ਦਿਲ ਤੋਂ ਧੰਨਵਾਦ ਕਰਦੇ ਹਾਂ ਕਿ ਉਹਨਾਂ ਨੇ ਅੱਜ ਦਾ ਜਿਹੜਾ ਪ੍ਰੋਗਰਾਮ ਹੈ ਉਹ ਸਪਾਂਸਰ ਕੀਤਾ ਔਰ ਤੁਹਾਨੂੰ ਵੀ ਅਪੀਲ ਦੀ ਬੇਨਤੀ ਕਰਦੇ ਹਾਂ ਕਿ ਤੁਸੀਂ ਪ੍ਰੋਗਰਾਮ ਸੱਚੋ ਸੱਚ ਨੂੰ ਵੱਧ ਤੋਂ ਵੱਧ ਸਪਾਂਸਰ ਕਰੋ। ਸਪਾਂਸਰਸ਼ਿਪ ਲਈ ਤੁਸੀਂ ਸਾਨੂੰ ਕਾਲ ਕਰ ਸਕਦੇ ਸਾਡੇ ਫੋਨ ਨੰਬਰ ਤੇ 5166195984 ਸੇਮ ਨੰਬਰ ਤੇ WhatsApp ਕਰ ਸਕਦੇ ਹੋ। ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ info@tv84.tv ਤੇ। ਸੋ ਵਿਊਅਰਸ ਪਹਿਲੇ ਸੈਗਮੈਂਟ ਦੇ ਵਿੱਚ ਆਪਾਂ ਡਾਕਟਰ ਸਾਹਿਬ ਦੀ ਜਿਹੜਾ ਵੀਕਐਂਡ ਹੈ ਉਹ ਕਿੱਥੇ ਗੁਜ਼ਰਿਆ ਉਹ ਤੇ ਆਪਾਂ ਜਿਸ ਤਰ੍ਹਾਂ ਐਡ ਵੀ ਚੱਲ ਰਹੀ ਸੀ ਐਡਮਿੰਟਨ ਕੈਨੇਡਾ ਦੇ ਵਿੱਚ ਜਿਹੜੀ ਉਹਨਾਂ ਦੀ ਟ੍ਰਿਪ ਸੀ ਉਸ ਦੇ ਹਵਾਲੇ ਨਾਲ ਕਿਹੜੀਆਂ ਐਕਟੀਵਿਟੀਜ਼ ਹੋਈਆਂ ਨੇ ਔਰ ਕੈਨੇਡਾ ਤੇ ਭਾਰਤ ਵਿੱਚ ਜਿਹੜੀ ਤਣਾਅ ਵਾਲੀ ਸਥਿਤੀ ਬਣੀ ਹੋਈ ਹੈ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਕਿ ਉਹ ਕਿਸ ਤਰ੍ਹਾਂ ਮਹਿਸੂਸ ਕਰ ਰਹੇ ਨੇ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਔਰ ਅਸੀਂ ਜਾਵਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ ਦੇਖਣ ਸੁਣਨ ਲਈ। ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ। ਜੀ ਰਾਜ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ ਸਭ ਤੋਂ ਪਹਿਲਾਂ ਤਾਂ ਅੱਜ ਦੇ ਪ੍ਰੋਗਰਾਮ ਨੂੰ ਸਪਾਂਸਰ ਕਰਨ ਲਈ ਅਸੀਂ ਐਲਸਬਰਾਂਟੇ ਬੇ ਏਰੀਆ ਸਮੂਹ ਸਿੱਖ ਸੰਗਤਾਂ ਦਾ ਧੰਨਵਾਦ ਕਰਦੇ ਹਾਂ ਜੀ ਕਿਉਂਕਿ ਆਲਮੋਸਟ 2 ਹਫ਼ਤੇ ਪਹਿਲਾਂ ਆਪਣੀ ਕੈਲੀਫੋਰਨੀਆ ਟ੍ਰਿਪ ਦੇ ਦੌਰਾਨ ਯੂਬਾ ਸਿਟੀ ਤੋਂ ਬਾਅਦ ਅਗਲਾ ਵੀਕਐਂਡ ਜਿਹੜਾ 10 ਤਰੀਕ ਵਾਲਾ ਸੀ ਉਹ ਸਾਡਾ ਐਲਸਬਰਾਂਟੇ ਸੀ ਔਰ ਉਸ ਬਾਰੇ ਅਸੀਂ ਚਰਚਾ ਵੀ ਕੀਤੀ ਸੀ ਔਰ ਸਾਡੇ ਬਹੁਤ ਸਾਰੇ ਵੀਰਾਂ ਭੈਣਾਂ ਨੇ ਜਿਹੜਾ ਜਿੱਥੇ ਚੜ੍ਹਦੀ ਕਲਾ ਦਾ ਮੁਜ਼ਾਹਰਾ ਕੀਤਾ ਹੈ ਉਹ ਤਾਂ ਕੁਦਰਤਨ ਖਾਲਿਸਤਾਨ ਦੀ ਗੱਲ ਜਿੱਥੇ ਹੁੰਦੀ ਹੈ ਤੇ ਲਾਈਕ ਮਾਈਂਡਡ ਜਿਹੜੇ ਨੇ ਉਹਨਾਂ ਨੂੰ ਚਾਅ ਚੜ੍ਹ ਜਾਂਦਾ ਹੈ। ਬਿਲਕੁਲ ਉੱਥੇ ਕੁਝ ਵੀਰਾਂ ਨੇ ਜਿਹੜਾ ਉਹ ਕੰਟਰੀਬਿਊਟ ਵੀ ਕੀਤਾ ਟੀਵੀ 84 ਲਈ। ਬੇਸ਼ੱਕ ਗੁਰਦੁਆਰਾ ਕਮੇਟੀ ਦੇ ਨਾਲ ਹੀ ਸਾਂਝਾ ਚੈੱਕ ਵੀ ਸੀ ਜਿਨ੍ਹਾਂ ਦੇ ਵਿੱਚ ਸਾਡੇ ਵੀਰ ਹਰਪ੍ਰੀਤ ਸਿੰਘ ਸੰਧੂ ਹੋਰਾਂ ਨੇ ਖਾਸ ਉਦਮ ਕੀਤਾ। ਗੁਰਦੁਆਰਾ ਕਮੇਟੀ ਵੱਲੋਂ ਵੀ ਪੂਰਾ ਸਹਿਯੋਗ ਸੀ ਔਰ ਕੁਝ ਜਿਹੜੇ ਵੀਰ ਭੈਣਾਂ ਨੇ ਉਹਨਾਂ ਨੇ ਆਪਣੇ ਤੌਰ ਦੇ ਉੱਤੇ ਜੋ ਕੰਟਰੀਬਿਊਟ ਕੀਤਾ ਸੀ ਆਉਣ ਵਾਲੇ ਪੀਰੀਅਡ 'ਚ ਸਾਡੀ ਕੋਸ਼ਿਸ਼ ਹੁੰਦੀ ਹੈ ਬੇਸ਼ੱਕ ਬਹੁਤਿਆਂ ਨੂੰ ਇਹ ਚੰਗਾ ਨਹੀਂ ਲੱਗਦਾ ਕਿ ਵੀ ਅਸੀਂ ਉਹਨਾਂ ਦੇ ਨਾਂ ਦੇ ਨਾਲ ਉਹਨਾਂ ਨੂੰ ਜਿਹੜਾ ਪਬਲਿਸਾਈਜ਼ ਕਰੀਏ ਕਿਉਂਕਿ ਉਹ ਨਿਸ਼ਕਾਮ ਰਹਿਣਾ ਚਾਹੁੰਦੇ ਨੇ ਪਰ ਅਸੀਂ ਇਹ ਸਮਝਦੇ ਹਾਂ ਕਿ ਕ੍ਰੈਡਿਟ ਸ਼ੁੱਡ ਗੋ ਵੇਅਰ ਇਟ ਇਜ਼ ਡਿਊ ਔਰ ਇਹਦੇ ਨਾਲ ਸਾਨੂੰ ਵੀ ਘੱਟੋ ਘੱਟ ਇਹ ਹੁੰਦਾ ਵੀ ਜੇ ਸਾਡੇ ਵੀਰਾਂ ਭੈਣਾਂ ਨੇ ਇਸ ਪਾਸੇ ਪੇਸ਼ਕਦਮੀ ਕੀਤੀ ਹੈ ਤੇ ਘੱਟੋ ਘੱਟ ਉਹਨਾਂ ਨੂੰ ਰੈਕਗਨਾਈਜ਼ ਕਰਨਾ ਸਾਡਾ ਫਰਜ਼ ਬਣਦਾ। ਸੋ ਅਸੀਂ ਸਿਲਸਿਲੇਵਾਰ ਅਜੇ ਹਿਊਸਟਨ ਤੋਂ ਔਰ ਦੂਸਰੇ ਵੀ ਕੁਝ ਪੈਂਡਿੰਗ ਨਾਂ ਨੇ ਇਹ ਬਾਕੀ ਇਹ ਨਾ ਸਮਝਣ ਕਿ ਵੀ ਅਸੀਂ ਓਵਰਕਮ ਕੀਤਾ ਪਰ ਕਿਉਂਕਿ ਅੱਜ ਕੱਲ੍ਹ ਸਾਨੂੰ ਥੋੜ੍ਹਾ ਜਿਹਾ ਟੈਕਨੀਕਲ ਟੀਮ ਵੀ ਸਾਡੇ ਇੱਕ ਪ੍ਰਮੁੱਖ ਵੀਰ ਛੁੱਟੀ ਤੇ ਹੈ ਇਸ ਲਈ ਕੁਝ ਚੀਜ਼ਾਂ ਸਾਨੂੰ ਅਜੇ ਪੋਸਟਪੋਨ ਵੀ ਕਰਨੀਆਂ ਪੈ ਰਹੀਆਂ ਨੇ ਲੇਕਿਨ ਅਸੀਂ ਹਰ ਇੱਕ ਨੂੰ ਰੈਕਗਨਾਈਜ਼ ਕਰਦੇ ਹਾਂ ਔਰ ਐਲਸਬਰਾਂਟੇ ਦੀ ਸਮੂਹ ਸਿੱਖ ਸੰਗਤ ਦਾ ਬਹੁਤ ਬਹੁਤ ਸ਼ੁਕਰੀਆ। ਬੇਸ਼ੱਕ ਜਦੋਂ ਸਾਡਾ ਕੋਈ ਟ੍ਰਿਪ ਕਿਸੇ ਪਾਸੇ ਹੁੰਦਾ ਹੈ ਉਹ ਕੋਈ ਵਕੇਸ਼ਨਿੰਗ ਨਹੀਂ ਹੁੰਦੀ
ਉਹ ਕੋਈ ਪਰਸਨਲ ਟ੍ਰਿਪ ਨਹੀਂ ਹੁੰਦਾ, ਉਹ ਕੌਮ ਦੇ ਨਾਂ ਹੀ ਸਮਰਪਿਤ ਹੁੰਦਾ ਹੈ। ਬਿਲਕੁਲ ਸਾਡੇ ਲਈ ਵੀ ਚਾਰਜਿੰਗ ਆਫ ਬੈਟਰੀਜ਼ ਹੁੰਦਾ ਇਸ ਜਦੋਂ ਕਰਕੇ ਮੈਂ ਤੁਹਾਨੂੰ ਕੁਝ ਨਹੀਂ ਕਿਹਾ ਬਹੁਤ ਮਿਹਰਬਾਨੀ। ਤੁਸੀਂ ਕਿਉਂ ਗਏ ਹੋ? ਇਸ ਲਈ ਬਹੁਤ ਸਾਰਾ ਜਿੱਥੇ ਪਿਆਰ ਦਾ ਖਜ਼ਾਨਾ ਵੀ ਅਸੀਂ ਇਕੱਠਾ ਕਰਦੇ ਹਾਂ, ਬਿਲਕੁਲ ਉੱਥੇ ਉਹਨਾਂ ਵੀਰਾਂ ਭੈਣਾਂ ਨੂੰ ਵੀ ਚਾਅ ਚੜ ਜਾਂਦਾ ਹੈ ਕਿ ਭਾਈ ਪੰਥ ਦੀ ਗੱਲ, ਖਾਲਿਸਤਾਨ ਦੀ ਗੱਲ, ਔਰ ਰਾਦਰ ਵਿਜ਼ਿਟ ਦੇ ਦੌਰਾਨ ਜਿਹੜਾ ਟਾਈਮ ਫਰੇਮ ਹੈ ਉਹ ਨੀਂਦ ਦਾ ਹੋਏ, ਜਾਗਣ ਉੱਠਣ ਦਾ ਹੋਏ, ਉਹ ਤਾਂ ਡਿਸਟਰਬ ਹੁੰਦਾ ਹੀ ਹੈ, ਲੇਕਿਨ ਉਹ ਇੰਨਾ ਕੁ ਓਵਰਵੈਲਮਿੰਗ ਲਵ ਹੁੰਦਾ ਹੈ ਕਿ ਉਹਦੇ 'ਚ ਮੈਂ ਕਈ ਵਾਰ ਦੇਖਦਾ ਹਾਂ ਕਿ ਯੂਜਲੀ ਜੇ ਤੁਸੀਂ ਦੁਪਹਿਰੇ ਅਦਰਵਾਈਜ਼ ਨੈਪ ਲੈਂਦੇ ਹੋ ਆਪਣੇ ਟਿਕਾਣੇ ਤੇ ਹੁੰਦੇ ਆ ਤਾਂ ਉੱਥੇ ਪਤਾ ਵੀ ਨਹੀਂ ਲੱਗਦਾ ਕਦੋਂ ਸਵੇਰ ਹੋਈ, ਦੁਪਹਿਰ ਚੜੀ, ਸ਼ਾਮ ਆਈ, ਕਈ ਘੰਟੇ ਜਿਹੜੇ ਨੇ ਉਹ ਗੱਲਾਂ ਕਰਦਿਆਂ ਬੀਤ ਜਾਂਦੇ ਨੇ। ਔਰ ਐਡਮਿੰਟਨ ਜਿਹੜਾ ਕੈਨੇਡਾ ਦੇ ਐਲਬਰਟਾ ਸੂਬੇ ਦੀ ਰਾਜਧਾਨੀ ਹੈ, ਪ੍ਰਮੁੱਖ ਸ਼ਹਿਰ ਹੈ, ਔਰ ਇੱਕ ਜ਼ਮਾਨੇ ਦੇ ਵਿੱਚ 1990 ਦੇ ਵਿੱਚ ਐਲਬਰਟਾ ਦੇ ਇਹਨਾਂ ਦੋਨਾਂ ਸ਼ਹਿਰਾਂ ਦੇ ਵਿੱਚ ਹੀ ਕੈਲਗਰੀ ਔਰ ਐਡਮਿੰਟਨ ਖਾਲਿਸਤਾਨ ਦੀ ਐਕਟੀਵਿਟੀ ਕਾਫੀ ਵੱਡੇ ਪੈਮਾਨੇ ਤੇ ਸੀ। ਔਰ ਮੈਂ ਆਪਣੀ ਪ੍ਰੈਜੈਂਟੇਸ਼ਨ ਦੇ ਦੌਰਾਨ ਵੀ ਇਹ ਕਿਹਾ ਸੀ ਕਿ ਉਹ ਪੀਰੀਅਡ ਸੀ ਕਿ ਜਦੋਂ ਦੋ ਕੁ ਵਾਰ ਸ਼ਾਇਦ 1992 ਔਰ 1993 ਜਾਂ 1993-94 ਚ ਜਿਹੜਾ 29 ਅਪ੍ਰੈਲ 1986 ਖਾਲਿਸਤਾਨ ਡਿਕਲੇਰੇਸ਼ਨ ਡੇ ਹੈ, ਉਸ ਦੇ ਨਗਰ ਕੀਰਤਨ ਵੀ ਜਿਹੜੇ ਨੇ ਉਹ ਕੱਢੇ ਗਏ ਸੀ। ਔਰ ਉਸ ਪੀਰੀਅਡ ਦਾ ਹੀ ਜਿਹੜਾ ਪ੍ਰਮੁੱਖ ਗੁਰਦੁਆਰਾ ਸਾਹਿਬ ਗੁਰੂ ਨਾਨਕ ਸਿੱਖ ਗੁਰਦੁਆਰਾ ਐਲਬਰਟਾ ਐਡਮਿੰਟਨ, ਬੇਸ਼ੱਕ ਵਕਤ ਦੇ ਨਾਲ ਪ੍ਰਬੰਧ ਬਦਲਦਾ ਹੈ, ਬਹੁਤ ਸਾਰੀਆਂ ਚੀਜ਼ਾਂ ਅਪ ਡਾਊਨ ਵੀ ਹੋਈਆਂ, ਕੁਛ ਪਲੇਜ਼ੈਂਟ ਕੁਛ ਅਨਪਲੇਜ਼ੈਂਟ ਘਟਨਾਵਾਂ ਵੀ ਵਾਪਰਦੀਆਂ ਨੇ, ਲੇਕਿਨ ਜਿੱਥੇ ਤੱਕ ਸਾਡਾ ਸੰਬੰਧ ਹੈ ਜਾਂ ਜਿਸ ਵੀ ਥਾਂ ਨਾਲ ਸਾਡਾ ਨਾਤਾ ਰਿਸ਼ਤਾ ਜੁੜਦਾ ਹੈ, ਸਾਡੇ ਲਈ ਤਾਂ ਪ੍ਰਮੁੱਖ ਤੌਰ ਦੇ ਉੱਤੇ ਪੰਥ ਦੀ ਗੱਲ, ਪੰਥਕ ਐਕਟੀਵਿਟੀ ਹੁੰਦਾ ਹੈ। ਔਰ ਇਸ 'ਚ ਵੀ ਕੋਈ ਦੋ ਰਾਵਾਂ ਨਹੀਂ ਨੇ ਕਿ ਇਸੇ ਤਰ੍ਹਾਂ ਕੈਲਗਰੀ ਵੀ ਸਾਡੀ ਉਦੋਂ ਇੰਟਰਨੈਸ਼ਨਲ ਸਿੱਖ ਯੂਥ ਫੈਡਰੇਸ਼ਨ ਸੀ, ਉਸ ਦੀ ਬਹੁਤ ਵੱਡੀ ਹੱਬ ਸੀ। ਔਰ ਐਡਮਿੰਟਨ ਤੋਂ ਇਹ ਪੁਰਾਣੇ ਸਾਰੇ ਸਾਥੀ ਜਿਨ੍ਹਾਂ ਦੇ ਵਿੱਚ ਕਰਨੈਲ ਸਿੰਘ ਮਾਂਗਟ, ਜੋਗਿੰਦਰ ਸਿੰਘ ਪੰਨੂ, ਸਰ ਰਣਜੀਤ ਸਿੰਘ ਜਿਹੜੇ ਹੁਣ ਵੀ ਮਿਲੇ ਔਰ ਉਹਨਾਂ ਦੇ ਘਰ ਵੀ ਅਸੀਂ ਗਏ ਬਰੀਫਲੀ, ਇਹ ਸਾਰੇ ਬਹੁਤ ਐਕਟਿਵ ਸਨ। ਫਿਰ ਵਕਤ ਦੇ ਨਾਲ ਕੋਈ ਕਿਸੇ ਪਾਸੇ ਕੋਈ ਕਿਸੇ ਪਾਸੇ, ਔਰ ਹੁਣ ਜੇ ਸਾਡੀ ਇਹ ਯਾਤਰਾ ਜਿਹੜੀ ਹੈ ਉਹ ਪੋਸੀਬਲ ਹੋਈ ਐਡਮਿੰਟਨ ਦੀ, ਤੇ ਉਸ ਦੇ ਵਿੱਚ ਕਾਫੀ ਵੱਡਾ ਰੋਲ ਸਾਡੇ ਵੀਰ ਮਲਕੀਤ ਸਿੰਘ ਢੇਸੀ ਜਿਹੜੇ ਕਿ ਲੋਕਲ ਜਿੱਥੇ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਨਾਲ ਪ੍ਰਮੁੱਖ ਤੌਰ ਤੇ ਜੁੜੇ ਹੋਏ ਨੇ, ਉੱਥੇ ਸਿੱਖ ਯੂਥ ਆਫ ਐਡਮਿੰਟਨ ਉਸ ਦੇ ਸੂਤਰਧਾਰ ਵੀ ਨੇ। ਔਰ ਸਾਡੇ TV 84 ਦੇ ਬਿਊਰੋ ਚੀਫ ਮਨਵੀਰ ਸਿੰਘ, ਉਹਨਾਂ ਦੇ ਉਦਮ ਸਦਕਾ ਇਹ ਸਾਰਾ ਪ੍ਰੋਗਰਾਮ ਉਲੀਕਿਆ ਗਿਆ। ਦਰਸ਼ਕ ਨਾਲ ਪਿਕਚਰਸ ਵੀ ਦੇਖ ਸਕਦੇ ਨੇ। ਔਰ ਉਹਨਾਂ ਨੇ ਬੇਸ਼ੱਕ 2-3 ਮਹੀਨੇ ਪਹਿਲਾਂ ਤੋਂ ਮੇਰੇ ਨਾਲ ਸੰਪਰਕ ਕਰਕੇ ਇਸ ਵੀਕਐਂਡ ਦੀ ਨੂੰ ਹੀ ਅਸੀਂ ਚੁਣਿਆ ਸੀ ਕਿਉਂਕਿ ਇਹੀ ਅਵੇਲੇਬਲ ਸੀ। ਔਰ ਉਸ ਦੇ ਵਿੱਚ ਜਿਹੜਾ ਮੁੱਖ ਪ੍ਰਬੰਧ ਸੀ, ਜਿੱਥੇ ਉਹਨਾਂ ਨੇ ਗੁਰੂ ਨਾਨਕ ਸਿੱਖ ਗੁਰਦੁਆਰਾ ਐਲਬਰਟਾ ਦੀ ਕਮੇਟੀ ਦੇ ਨਾਲ ਰਾਬਤਾ ਕੀਤਾ, ਉਹਨਾਂ ਦਾ ਪੂਰਾ ਸਹਿਯੋਗ ਸੀ। ਉੱਥੇ ਸਿੱਖ ਯੂਥ ਆਫ ਐਡਮਿੰਟਨ ਦੇ ਇਹਨਾਂ ਨੌਜਵਾਨਾਂ ਜਿਨ੍ਹਾਂ ਦੇ ਵਿੱਚ ਭਾਈ ਮਲਕੀਤ ਸਿੰਘ ਢੇਸੀ, ਗੁਲਜ਼ਾਰ ਸਿੰਘ, ਗੁਰਪ੍ਰੀਤ ਸਿੰਘ, ਵੀਰ ਸਤਨਾਮ ਸਿੰਘ ਔਰ ਹੋਰ ਬਹੁਤ ਸਾਰੇ, ਔਰ ਮੇਰੇ ਲਈ ਇੱਕ ਜਿਹੜਾ ਪਲੇਜ਼ੈਂਟ ਸਰਪ੍ਰਾਈਜ਼ ਸੀ। ਹਾਲਾਂਕਿ ਫਲਾਈਟਸ ਉੱਥੇ ਤੱਕ ਐਡਮਿੰਟਨ ਤੱਕ ਪਹੁੰਚਣਾ ਸੌਖਾ ਨਹੀਂ ਹੈ ਕਿਉਂਕਿ ਇੱਕ ਤਾਂ ਡਾਇਰੈਕਟ ਕੋਈ ਫਲਾਈਟ ਨਹੀਂ ਹੈ। ਜਦੋਂ ਅਸੀਂ ਇੱਥੋਂ ਵੀ ਫਲਾਈ ਕੀਤਾ ਫਰਾਈਡੇ, ਨਿਊਯਾਰਕ, ਮੌਂਟਰੀਆਲ ਲੇਓਵਰ ਸੀ ਆਲਮੋਸਟ 2-3 ਘੰਟੇ ਦਾ, ਤੇ ਰਾਤ ਜਾ ਕੇ 11:30 ਅਸੀਂ ਐਡਮਿੰਟਨ ਪਹੁੰਚੇ। ਤੇ ਮੇਰੇ ਲਈ ਇਹ ਖੁਸ਼ੀ ਭਰੀ ਜਾਂ ਹੈਰਾਨੀ ਭਰੀ ਖੁਸ਼ੀ ਸੀ ਕਿ ਆਲਮੋਸਟ 12-13 ਸਿੰਘ ਪ੍ਰਮੁਖਤਾ ਦੇ ਨਾਲ ਉੱਥੇ ਫੁੱਲਾਂ ਦਾ ਗੁਲਦਸਤਾ ਲੈ ਕੇ ਇੰਤਜ਼ਾਰ ਕਰ ਰਹੇ ਸੀ। ਇਟ ਵਾਸ ਵੈਰੀ ਟੱਚਿੰਗ ਕਿ ਮਿਡਨਾਈਟ ਮੈਂ ਉਹਨਾਂ ਨੂੰ ਕਿਹਾ ਵੀ, ਮੈਂ ਕਹਿੰਦਾ, ਉਹ ਕਹਿੰਦੇ ਜੀ ਨਹੀਂ ਸਾਨੂੰ ਤਾਂ ਚਾਅ ਚੜਿਆ ਤੁਸੀਂ ਆਏ ਹੋ। ਔਰ ਇਹੀ ਜਿਹੜਾ ਪਿਆਰ ਦਾ ਇੱਕ ਫਲੱਡ ਸੀ, ਫਲੱਡ ਆਫ ਲਵ, ਇਹ ਅਗਲੇ ਦੋਵੇਂ ਦਿਨ ਜਾਰੀ ਰਿਹਾ, ਸੈਚਰਡੇ ਵੀ ਸੰਡੇ ਵੀ। ਔਰ ਵੀਰ ਢੇਸੀ ਸਾਹਿਬ ਨੇ ਬੜੇ ਹੀ ਸੁਚੱਜਤਾ ਦੇ ਨਾਲ ਪ੍ਰੋਗਰਾਮ ਲਿਖੇ ਹੋਏ ਸਨ। ਸੈਚਰਡੇ ਬੇਸ਼ੱਕ ਇੱਕ ਲੰਚ ਮੀਟਿੰਗ ਵਾਂਗ ਸੀ, ਲੇਕਿਨ ਉੱਥੇ ਵੀ 25-30 ਸਿੰਘ ਇਕੱਠੇ ਹੋਏ, ਡਾਇਸ ਵੀ ਸੀ ਔਰ ਉਹਦੇ ਤੇ ਵੀ ਮੈਨੂੰ ਆਪਣੀ ਗੱਲ ਕਹਿਣ ਦਾ ਉਹਨਾਂ ਨੇ ਮੌਕਾ ਦਿੱਤਾ, ਜਿਹਦੇ 'ਚ ਮੈਂ ਸਭ ਦਾ ਧੰਨਵਾਦ ਵੀ ਕੀਤਾ। ਔਰ ਖੁਸ਼ੀ ਮੈਨੂੰ ਇਸ ਗੱਲ ਦੀ ਵੀ ਹੋਈ ਕਿ
ਔਰ ਇਹ ਪੈਟਰਨ ਜਿਹੜਾ ਜਦੋਂ ਮੈਂ ਯੂਰਪ ਗਿਆ ਜਾਂ UK ਗਿਆ ਕਿ ਲੋਕਲ ਲੈਵਲ ਦੇ ਉੱਤੇ ਭਾਵੇਂ ਜਥੇਬੰਦੀਆਂ ਆਪਸ 'ਚ ਆਪਣੇ ਅੱਡ-ਅੱਡ ਕੋਰਸ ਦੇ ਉੱਤੇ ਵੀ ਕੰਮ ਕਰਦੀਆਂ ਹੋਣ, ਲੇਕਿਨ ਸਾਡੇ ਪ੍ਰਤੀ ਸਭ ਦਾ ਪਿਆਰ ਸਾਂਝਾ। ਔਰ ਇਹਦੇ 'ਚ ਵੀ ਬੇਸ਼ੱਕ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਔਰ ਸਿੱਖ ਯੂਥ ਆਫ ਐਡਮਿੰਟਨ ਵੱਲੋਂ ਲਿਖਿਆ ਪ੍ਰੋਗਰਾਮ ਸੀ, ਲੇਕਿਨ ਇਸ ਦੇ ਵਿੱਚ ਸਿੱਖਸ ਫਾਰ ਜਸਟਿਸ ਦੇ ਐਕਟਿਵਿਸਟ, ਸਿੱਖ ਫੈਡਰੇਸ਼ਨ ਦੇ ਖਾਸ ਤੌਰ ਤੇ ਜਿਵੇਂ ਸਰੀ ਤੋਂ ਸਾਡੇ ਆਲਮੋਸਟ 5-6 ਸਿੰਘ, ਵੀਰ ਕਮਲਜੀਤ ਸਿੰਘ, ਹਰਕੀਰਤ ਸਿੰਘ, ਪਾਲਾ ਸਿੰਘ, ਭਾਈ ਧਰਮ ਸਿੰਘ, ਇਹ ਸਾਰੇ ਪਹੁੰਚੇ ਹੋਏ ਸਨ। ਔਰ ਇਵੇਂ ਹੀ ਬਾਕੀ ਤਰ੍ਹਾਂ ਵੀ ਜਿਹੜੀਆਂ ਨੇ ਉਹਨਾਂ ਨੇ ਬੜੇ ਚਾਅ ਦੇ ਨਾਲ, ਔਰ ਜਿਵੇਂ ਸਿੱਖ ਫੈਡਰੇਸ਼ਨ, ਸਿੱਖ ਇੰਟਰਨੈਸ਼ਨਲ ਸਿੱਖ ਯੂਥ ਫੈਡਰੇਸ਼ਨ ਦੇ ਪੁਰਾਣੇ ਯੋਧੇ ਭਾਈ ਮਹਾਂ ਸਿੰਘ ਜਿਹੜੇ ਉਸੇ ਸ਼ਹਿਰ 'ਚ ਰਹਿੰਦੇ ਨੇ, ਇਹ ਠੀਕ ਹੈ 92 ਦੇ ਵਿੱਚ ਇੱਕ ਦੂਜੇ ਨਾਲ ਵਿਰੋਧ ਵੀ ਸੀ, ਉਹਨਾਂ ਨੇ ਵੀ ਬੜੇ ਮੁਹੱਬਤ ਦਾ ਇਜ਼ਹਾਰ ਕੀਤਾ ਲੰਚ ਵੇਲੇ ਵੀ, ਔਰ ਫਿਰ ਅਗਲੀ ਰਾਤ ਵੀ, ਨੈਕਸਟ ਡੇ ਦੀਵਾਨ ਵੇਲੇ ਵੀ। ਉਹਨਾਂ ਨੇ ਕਿਹਾ ਡਾਕਟਰ ਸਾਹਿਬ ਇੱਕ ਸਟੇਜ ਸੀ, ਮੈਂ ਤੁਹਾਡਾ ਮੂੰਹ ਨਹੀਂ ਸੀ ਦੇਖਣਾ ਚਾਹੁੰਦਾ ਕਿਉਂਕਿ ਅਸੀਂ ਵਿਰੋਧ ਸੀ, ਪਰ ਤੁਸੀਂ ਮੇਰੀ ਐਡਮੀਰੇਸ਼ਨ ਵਿਨ ਕੀਤੀ ਹੈ, ਜੋ ਕੁਝ ਜਿਵੇਂ ਜੋ ਤੁਸੀਂ TV 84 ਰਾਹੀਂ ਕਰ ਰਹੇ ਹੋ, ਤੁਹਾਡੀਆਂ ਸਾਰੀਆਂ ਯੂਰਪ ਔਰ ਦੂਸਰੀਆਂ ਦੀਆਂ ਟ੍ਰਿਪਸ ਵੀ ਅਸੀਂ ਫੋਲੋ ਕੀਤੀਆਂ ਨੇ। ਔਰ ਉਹਨਾਂ ਨੇ ਯਾਨੀ ਇੱਕ ਪੰਥ ਦਰਦੀ ਵਾਂਗ ਇਹ ਕਿਹਾ ਕਿ ਭਾਈ ਇਹ ਹੁਣ ਮੌਕਾ ਹੈ ਜਿੱਥੇ ਕਿ ਅਸੀਂ ਆਏ ਹਾਂ, ਇਹਨਾਂ ਸਾਰਿਆਂ ਨੂੰ ਜਿਹੜੇ ਵਿਚਾਰ ਭੇਦ ਵੀ ਨੇ ਇਹਨਾਂ ਨੂੰ ਇੱਕ ਪਲੇਟਫਾਰਮ ਤੇ ਲਿਆਓ। ਬਿਲਕੁਲ। ਸੋ ਮੈਨੂੰ ਹਮੇਸ਼ਾ ਇਹ ਚੰਗਾ ਲੱਗਦਾ, ਮੈਂ ਉਹਨਾਂ ਨੂੰ ਕਿਹਾ ਜੀ ਵੀ ਸਾਡਾ ਤਾਂ ਜੇ ਕਿਸੇ ਨੇ ਕੋਈ ਟਰੈਕ ਰੈਕਡ ਫੋਲੋ ਕੀਤਾ ਹੋਏ, ਸਾਡੀ ਤਾਂ ਇਹਨਾਂ 4 ਦਹਾਈਆਂ ਦੇ ਸਫ਼ਰ ਦੇ ਵਿੱਚ ਕਦੇ ਵੀ ਸਾਡੀ ਕਲਮ ਨੇ ਜਾਂ ਜ਼ਬਾਨ ਨੇ ਕਿਸੇ ਬਾਰੇ ਵੀ ਜਿਹੜਾ ਕਿ ਪੰਥ ਲਈ ਤੁਰਿਆ ਹੋਇਆ ਹੈ ਕਦੇ ਨਾ ਆਪ ਸ਼ਬਦ ਕਿਹਾ ਨਾ ਲਿਖਿਆ। ਔਰ ਅਸੀਂ ਤਾਂ ਮੈਂ ਕਿਹਾ ਮੈਂ ਤਾਂ ਹਰ ਸਟੇਜ ਤੋਂ ਇਹੀ ਹੌਕਾ ਦਿੰਦਾ, ਕਈ ਵਾਰੀ ਰੈਪੀਟੀਸ਼ਨ ਲੱਗਦਾ ਬਹੁਤਿਆਂ ਨੂੰ, 2 ਮੈਂ ਕਿਹਾ ਕੋਟਸ ਜਿਹੜੀਆਂ ਫਰੀਕੁਐਂਟਲੀ ਮੇਰੇ ਮੂੰਹ ਚੋਂ ਨਿਕਲਦੀਆਂ ਨੇ ਹਰ ਥਾਂ। ਇੱਕ ਤਾਂ ਭਾਈ ਗੁਰਦਾਸ ਜੀ ਦੀ ਕਿ ਕਿਸ ਉਦਮ ਤੇ ਰਾਜ ਮਿਲੇ, ਸ਼ਤਰੂ ਤੇ ਸਭ ਹੋਵੇ ਮੀਠਾ, ਇਹ ਫੋਕਸ ਹੋਏ। ਤੇ ਦੂਸਰਾ ਸਰਦਾਰ ਜੱਸਾ ਸਿੰਘ ਆਹਲੂਵਾਲੀਆ ਦਾ ਵੱਡੇ ਘੱਲੂਘਾਰੇ ਵੇਲੇ ਸੁਨੇਹਾ ਕਿ ਮਿਸਲ ਵੰਡ ਅਬ ਕਬ ਹੂ ਨਾ ਪਾਓ, ਰਲ ਮਿਲ ਕੇ ਇਹ ਪੰਥ ਬਚਾਓ। ਸੋ ਇਸ ਭਾਵਨਾ ਦੇ ਨਾਲ ਹੀ ਅਸੀਂ ਜੇ ਤੁਰਾਂਗੇ ਤੇ ਕੁਝ ਕੌਮ ਦੇ ਲਈ ਹਾਸਲ ਕਰ ਸਕਾਂਗੇ। ਸੋ ਸੈਚਰਡੇ ਡਿਊਰਿੰਗ ਦਾ ਲੰਚ ਟਾਈਮ ਖੁੱਲ੍ਹ ਕੇ ਜਿਹੜੀ ਹੈ ਉਹ ਡਿਸਕਸ਼ਨ ਹੋਈ, ਜਿੱਥੇ ਅਸੀਂ ਇਹਨਾਂ ਦੇ ਠਹਿਰੇ ਸੀ ਸਰ ਮਲਕੀਤ ਸਿੰਘ ਢੇਸੀ, ਉਹਨਾਂ ਨੇ ਬਹੁਤ ਸੇਵਾ ਕੀਤੀ। ਬੜਾ ਪਿਆਰਾ ਪਰਿਵਾਰ ਹੈ, ਉਹਨਾਂ ਦੇ ਦੋਵੇਂ ਬੇਟੇ ਜਿਹੜੇ ਟਵਿਨ ਨੇ, ਉਹਨਾਂ ਨੇ ਜਿਵੇਂ ਗੁਰੂ ਗ੍ਰੰਥ ਸਾਹਿਬ ਦੀ ਸਮੁੱਚੀ ਬਾਣੀ ਭਗਤਾਂ ਦੇ ਉੱਤੇ ਇੱਕ ਪੂਰਾ ਪ੍ਰੈਜੈਂਟੇਸ਼ਨ ਤਿਆਰ ਕੀਤੀ, ਜਿਹੜੀ ਆਲਮੋਸਟ 1 ਹਫ਼ਤੇ ਦੇ ਪੀਰੀਅਡ 'ਚ, ਉਹ ਉਹਨਾਂ ਨੇ ਬੜੇ ਚਾਅ ਨਾਲ ਆ ਕੇ ਦਿਖਾਈ। ਉਹਨਾਂ ਦਾ ਵੱਡਾ ਸਪੁੱਤਰ ਜਿਹੜਾ ਫਾਰਮਾਸਿਸਟ ਦਾ ਕੋਰਸ ਕਰ ਰਿਹਾ, ਬੜਾ ਪਿਆਰਾ ਮਾਹੌਲ ਘਰ ਦੇ ਵਿੱਚ। ਔਰ ਉਹਨਾਂ ਨੇ ਇਸ ਗੱਲ ਨੂੰ ਯਕੀਨੀ ਬਣਾਇਆ, ਉਹਨਾਂ ਨੂੰ ਵੀ ਮੈਂ ਕਿਹਾ ਸੀ ਆਪ ਵੀ ਕਿ ਭਾਈ ਅਸੀਂ ਜਿੱਥੇ ਜਿੱਥੇ ਵੀ ਹੈ, ਕਿਉਂਕਿ ਥੋੜੇ ਸਿਕਿਉਰਿਟੀ ਕੰਸਰਨ ਵੀ ਸੀ, ਉਹਨਾਂ ਦੇ ਵੀ ਸੀ, ਸਾਡੇ ਵੀ ਸੀ, ਲੇਕਿਨ ਕਿਸੇ ਨਾਲ ਜਿਹਦੇ ਨਾਲ ਵੀ ਮਿਲਣ ਦਾ ਨੇ ਜਿਹਨੇ ਵੀ ਮਿਲਣ ਦੀ ਤਾਂਘ ਦਿਖਾਈ, ਅਸੀਂ ਉਹਨਾਂ ਤੱਕ ਪਹੁੰਚ ਕੀਤੀ। ਔਰ ਇਸੇ ਤਰ੍ਹਾਂ ਸੈਟਰਡੇ ਸ਼ਾਮ ਈਵਨ ਸਾਡੇ ਵੀਰ ਫਿਰੂਮਾਨ ਪਿੰਡ ਨਾਲ ਸੰਬੰਧਿਤ ਨੇ, ਉਹਨਾਂ ਨੇ ਕਿਹਾ ਮੈਂ ਲਵਲੀ ਯੂਨੀਵਰਸਿਟੀ ਜਲੰਧਰ 'ਚ ਪੜ੍ਹਾਉਂਦਾ ਵੀ ਰਿਹਾ, ਔਰ ਦੂਜਾ ਅਸੀਂ ਉਹਨਾਂ ਦੇ ਜਿਹੜੀ ਹੈ ਜਿੱਥੇ ਟਰਬਨਸ ਖਾਸ ਤੌਰ 'ਤੇ ਫੋਕਸ ਹੀ ਇਸ ਦੇ ਉੱਤੇ ਹੈ, ਉਸ ਉਹਨਾਂ ਦੇ ਸੈਂਟਰ 'ਚ ਵੀ ਗਏ। ਔਰ ਇਸੇ ਤਰ੍ਹਾਂ ਫਿਰ ਰਾਤ ਦਾ ਡਿਨਰ ਜਿਹੜਾ ਕਿ ਇੱਕ ਰੈਸਟੋਰੈਂਟ 'ਚ ਰੱਖਿਆ ਸੀ, ਉਹਦੇ 'ਚ ਵੀ 20-25 ਸਿੰਘਾਂ ਦੀ ਸ਼ਮੂਲੀਅਤ ਸੀ। ਸੋ ਇਹ ਸਾਡੇ ਲਈ ਇਹ ਹੁੰਦਾ ਹੈ ਕਿ ਵੀ ਹਰ ਪਲ ਵੀ ਸਾਡਾ ਇਸਤੇਮਾਲ ਹੋਇਆ। ਔਰ ਮੁੱਖ ਦੀਵਾਨ ਜਿਵੇਂ ਫਿਰ ਐਤਵਾਰ ਨੂੰ ਸੀ, ਔਰ ਉਸ ਦੇ ਵਿੱਚ ਅੱਡ-ਅੱਡ ਪ੍ਰੈਜੈਂਟੇਸ਼ਨਸ, ਉਸ ਦੀ ਰਿਕਾਰਡਿੰਗ ਹੋਈ ਹੈ, ਆਉਣ ਵਾਲੇ ਦਿਨਾਂ 'ਚ ਅਸੀਂ ਦਰਸ਼ਕਾਂ ਦੇ ਸਾਹਮਣੇ ਲਿਆਵਾਂਗੇ। ਭਾਈ ਧਰਮ ਸਿੰਘ ਹੋਰਾਂ ਦੀ ਪ੍ਰੈਜੈਂਟੇਸ਼ਨ ਦੇ ਨਾਲ ਸ਼ੁਰੂਆਤ ਹੋਈ। ਸਿੱਖ ਨੇਸ਼ਨ ਜਿਹੜੇ ਬਲੱਡ ਡੋਨੇਸ਼ਨ ਦੇ ਨਾਲ ਜਿਨ੍ਹਾਂ ਨੇ ਹਜ਼ਾਰਾਂ ਜ਼ਿੰਦਗੀਆਂ ਬਚਾਈਆਂ ਨੇ, ਸ਼ਾਇਦ ਮਨਜੀਤ ਸਿੰਘ ਉਹਨਾਂ ਦਾ ਨਾਂ ਹੈ, ਉਹਨਾਂ ਨੇ ਆਪਣੀ ਪ੍ਰੈਜੈਂਟੇਸ਼ਨ ਦਿੱਤੀ। ਔਰ ਭਾਈ ਗੁਰਦੇਵ ਸਿੰਘ ਜਿਹੜੇ ਸਾਡੇ ਸਫ਼ਰਾਂ ਦੇ ਸਾਥੀ ਵੀ ਨੇ, ਔਰ ਹੁਣ ਤਾਂ ਉਹਨਾਂ ਦੀ ਪ੍ਰੈਜੈਂਟੇਸ਼ਨ ਇੰਨੀ ਸੋਹਣੀ ਹੁੰਦੀ ਹੈ, ਮੈਂ ਉਹਨਾਂ ਨੂੰ ਇਹ ਕਹਿ ਰਿਹਾ ਸੀ, ਮੈਂ ਕਿਹਾ ਜੀ ਹੁਣ ਤੁਸੀਂ ਜਿਹੜਾ ਤੁਹਾਡੀ ਤਨਖਾਹ ਨਹੀਂ ਕੱਟਾਂਗੇ, ਤੁਸੀਂ ਵਧੀਆ ਕੰਮ ਕਰ ਰਹੇ ਹੋ। ਔਰ ਇਸੇ ਤਰ੍ਹਾਂ ਵੀਰ ਢੇਸੀ ਔਰ ਸਾਰਿਆਂ ਨੇ ਆਪਣੇ ਵਿਚਾਰ ਦਿੱਤੇ, ਔਰ ਮੇਰੇ ਲਈ ਸਟੇਜ ਖੁੱਲ੍ਹੀ ਸੀ। ਔਰ ਜਿਵੇਂ ਪੈਕਡ ਹਾਲ ਸੀ, ਜੈਮ ਪੈਕਡ, ਪੂਰੀ ਸੰਗਤ ਦੇ ਵਿੱਚ ਵੀ ਇਹ ਵਿਚਾਰ ਸੀ। ਔਰ ਕੈਲਗਰੀ ਤੋਂ ਵੀ ਵੱਡੀ ਗਿਣਤੀ ਦੇ ਵਿੱਚ ਸਿੰਘ ਜਿਹਨਾਂ ਨਾਲ
ਜਿਨ੍ਹਾਂ ਦਾ ਮੈਨੂੰ ਰਿਗਰੈਟ ਹੈ ਕਿ ਉਹਨਾਂ ਨਾਲ ਮੈਂ ਵਕਤ ਸਪੈਂਡ ਨਹੀਂ ਕਰ ਸਕਿਆ। ਉਹ ਚਾਹੁੰਦੇ ਸੀ 1-to-1 ਮਿਲਣਾ, ਪਰ ਉੱਥੇ ਤਾਂ ਫਿਰ ਹਾਲ ਦੀਵਾਨ ਤੋਂ ਬਾਅਦ ਅਗਲੇ 3 ਘੰਟੇ ਦਾ ਫੋਟੋ ਸੈਸ਼ਨ ਹੀ ਸੀ। ਔਰ ਚੰਗੀ ਗੱਲ ਇਹ ਸੀ ਵੀ ਇਹ ਫੋਟੋਆਂ ਕੋਈ ਪੋਲੀਟੀਕਲ ਅਸਾਈਲਮ ਵਾਲੇ ਨਹੀਂ ਸੀ ਲੈ ਰਹੇ, ਉਹਨਾਂ ਨੇ ਤਾਂ ਆਪਣਾ ਇਹ ਆਮ ਸਿੱਖ ਸੰਗਤ ਪਰਿਵਾਰਾਂ ਦੇ ਨਾਲ, ਆਪਣੇ ਬੱਚਿਆਂ ਨਾਲ, ਔਰ ਇੱਕ ਯਾਦਗਾਰੀ ਤੌਰ ਦੇ ਉੱਤੇ ਲੰਗਰ ਹਾਲ ਦੇ ਵਿੱਚ ਆਲਮੋਸਟ 4 ਵੱਜ ਗਏ। ਸੋ 1 ਘੰਟੇ ਦੇ ਲਗਭਗ ਜਿਹੜੇ ਪ੍ਰੈਜੈਂਟੇਸ਼ਨ, ਕਿਉਂਕਿ ਇਹ ਸਮੁੱਚਾ ਸਮਾਗਮ ਜਿੱਥੇ ਗੁਰੂ ਨਾਨਕ ਸਾਹਿਬ ਦੇ 555ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸੀ, ਉੱਥੇ ਨਾਲ ਹੀ ਨਵੰਬਰ 84 ਸਿੱਖ ਨਸਲਕੁਸ਼ੀ ਦੀ 40ਵੀਂ ਦੁਖਦ ਸਾਲਾਨਾ ਯਾਦ ਨੂੰ ਸਮਰਪਿਤ ਵੀ ਸੀ। ਸੋ ਮੈਂ ਇਸ ਸਸਪੈਂਸ ਰਹਿਣ ਦੇਣਾ ਚਾਹੁੰਦਾ ਕਿ ਗੱਲਾਂ ਤਾਂ ਉਹੀ ਹੁੰਦੀਆਂ ਨੇ, ਪਰ ਕੁਝ ਮਾਹੌਲ ਐਸਾ ਹੁੰਦਾ ਹੈ ਜਦੋਂ ਕਿ ਜਿਵੇਂ ਉਹ ਇੱਕ ਸ਼ਾਇਦ ਕਿ ਉਹਨਾਂ ਦਾ ਨਾਂ ਭੌਰ ਕਰਕੇ ਉਹਨਾਂ ਦਾ ਲਾਸਟ ਨੇਮ ਸੀ, ਚਿਓਰ, ਚਲੋ ਐਨੀਵੇ ਮਾਨ ਸਿੰਘ ਚਿਓਰ ਜੀ, ਤੇ ਉਹ ਇਹ ਕਹਿੰਦੇ ਹੁੰਦੇ ਸੀ ਕਿ ਵੀ ਵਕਤੇ ਦੇ ਲਈ ਜਾਂ ਸਪੀਕਰ ਦੇ ਲਈ ਤਾਂ ਮੋਟੀਵੇਸ਼ਨ ਹੁੰਦੀ ਹੈ ਕਿ ਸਾਹਮਣੇ ਬੈਠੇ ਲੋਕ ਉਸ ਮੈਸੇਜ ਨੂੰ ਕਿਵੇਂ ਰਿਸੀਵ ਕਰ ਰਹੇ ਨੇ, ਔਰ ਜਦੋਂ ਤੁਸੀਂ ਉਸ ਨੂੰ ਦੇਖਦੇ ਹੋ ਫਿਰ ਤੁਹਾਨੂੰ ਆਪਣੇ ਆਪ ਆਪਣੀ ਗੱਲ ਕਹਿਣ ਦਾ ਸਵਾਦ ਵੀ ਆਉਂਦਾ। ਬਿਲਕੁਲ। ਔਰ ਕਿਉਂਕਿ ਮਾਹੌਲ ਪੂਰਾ ਸਿੱਖੀ ਰੰਗ 'ਚ ਰੰਗਿਆ ਹੋਇਆ ਸੀ ਸਾਡੇ ਵੀਰਾਂ ਨੇ ਪਿਛਲੀ ਰਾਤ। ਔਰ ਦੇਖੋ ਜਦੋਂ ਵੀ ਕੋਈ ਸਮਾਗਮ ਸਫਲਤਾ ਸਹਿਤ ਨੇਪਰੇ ਚੜ੍ਹਦਾ, ਬਹੁਤ ਸਾਰਿਆਂ ਦੀ ਮਿਹਨਤ ਹੁੰਦੀ ਹੈ। ਅਸੀਂ ਅਜੇ ਡਿਨਰ ਕਰ ਰਹੇ ਸੀ ਤੇ 3-4 ਸਿੰਘ ਕਹਿੰਦੇ ਜੀ ਅਸੀਂ ਜਾਣਾ ਗੁਰਦੁਆਰਾ ਸਾਹਿਬ ਆਲੇ ਦੁਆਲੇ ਖਾਲਿਸਤਾਨ ਦੇ ਝੰਡਿਆਂ ਨਾਲ ਜਿਹੜਾ ਉਸ ਨੂੰ ਸਜਾਣਾ। 4 ਚੁਫੇਰੇ ਬਹੁਤ ਖੂਬਸੂਰਤ ਬਿਲਡਿੰਗ ਹੈ, ਦਰਸ਼ਕ ਦੇਖ ਵੀ ਰਹੇ ਨੇ, ਔਰ ਖਾਲਿਸਤਾਨ ਦੇ ਝੰਡਿਆਂ ਦੇ ਨਾਲ। ਔਰ ਇਨਸਾਈਡ ਜਦੋਂ ਹੀ ਅੰਦਰ ਆਏ ਭਾਈ ਹਰਦੀਪ ਸਿੰਘ ਨੱਜਰ ਦੀ ਤਸਵੀਰ, ਦੂਸਰੇ ਸ਼ਹੀਦ ਸਿੰਘਾਂ ਦੀਆਂ ਤਸਵੀਰਾਂ, ਔਰ ਇਸ ਸਾਰੇ ਮਾਹੌਲ ਦੇ ਵਿੱਚ ਪਿਨ ਡ੍ਰੌਪ ਸਾਇਲੈਂਸ। ਔਰ ਉੱਥੋਂ ਵਾਲੇ ਲੋਕਲ ਨੇ ਵੀ ਕਿਹਾ ਜੀ ਇੰਨਾ ਇੱਥੇ ਹੈ ਹੀ ਨਹੀਂ। ਔਰ ਵੈਸੇ ਵੀ ਐਵਰੇਜ ਸਿਟਿੰਗ ਟਾਈਮ ਤਾਂ ਦੀਵਾਨ ਦੇ ਵਿੱਚ 40-45 ਮਿੰਟ ਹੁੰਦਾ, ਪਰ ਕੋਈ ਵੀ ਸੱਜਣ ਜਿਹੜੇ ਨੇ ਜਾਂ ਬੀਬੀ ਦੀਵਾਨ 'ਚੋਂ ਉੱਠੇ ਨਹੀਂ ਹੈ। ਇਵੇਂ ਹੀ ਸੀ। ਉਹ ਕਹਿੰਦੇ ਬਹੁਤਿਆਂ ਨੇ ਕਿਹਾ ਕਿ ਸਾਨੂੰ ਤਾਂ ਪਤਾ ਹੀ ਨਹੀਂ ਲੱਗਾ ਵੀ ਘੜੀ ਕਦੋਂ ਆਈ ਤੇ ਘੰਟਾ ਕਦੋਂ ਪੂਰਾ ਹੋਇਆ ਤੇ ਕਦੋਂ ਨਿਕਲ ਗਿਆ। ਸੋ ਗੁਰਦੁਆਰਾ ਕਮੇਟੀ ਵੱਲੋਂ ਸਾਰਿਆਂ ਦਾ ਸਨਮਾਨ ਵੀ ਕੀਤਾ ਗਿਆ, ਆਇਆਂ ਦਾ। ਸਾਨੂੰ 골ਡ ਦਾ ਖੰਡਾ ਜਿਹੜਾ ਉਹ ਭੇਟ ਕੀਤਾ ਗਿਆ, ਤੇ ਬਾਕੀ ਸਿਰੋਂ ਪਾਓ, ਸਿਰ ਤੋਂ ਪੈਰਾਂ ਤੱਕ, ਉਸ ਤੋਂ ਵੱਡਾ ਤਾਂ ਕੀ ਹੁੰਦਾ ਹੈ। ਔਰ ਉਸ ਤੋਂ ਬਾਅਦ ਜਿਵੇਂ ਮੈਂ ਕਿਹਾ ਕਿ ਵੀ 1-to-1 ਡਿਸਕਸ਼ਨ ਵੀ ਸੀ, ਬਹੁਤ ਸਾਰੇ ਨੁਕਤੇ ਸਾਡੀ ਨਜ਼ਰ 'ਚ ਆਏ। ਜਿਹੜਾ ਕੁਝ ਵੀਰਾਂ ਨੇ ਜਿਹੜੇ ਕੈਲਗਰੀ ਤੋਂ ਆਏ ਸੀ, ਉਹਨਾਂ 'ਚ ਖਾਸ ਤੌਰ 'ਤੇ ਸਤਿੰਦਰ ਸਿੰਘ ਮਿੱਠੀ ਜਿਹਨਾਂ ਨੂੰ ਕਹਿੰਦੇ ਨੇ, ਮੂਵਮੈਂਟ ਨਾਲ ਉਹਨਾਂ ਦਾ ਪੁਰਾਣਾ ਸੰਬੰਧ ਰਿਹਾ, ਔਰ ਉਸ ਤੋਂ ਪਹਿਲਾਂ ਉਹਨਾਂ ਦੇ ਭਾਈ ਤੰਨਾ ਸਿੰਘ ਮੈਂਬਰ ਪੰਥਕ ਕਮੇਟੀ ਸੈਕਰਾਮੈਨੋ, ਔਰ ਦੂਸਰਿਆਂ ਦੀ ਕੌਰ ਵੀ ਆਈ ਸੀ ਕਿ ਤੁਹਾਨੂੰ ਵੀਰ ਮਿਲਣਗੇ, ਮਿਲਣਾ। ਉਹਨਾਂ ਸਾਰਿਆਂ ਦੀ ਚਾਹਨਾ ਸੀ ਵੀ ਅਸੀਂ ਕੈਲਗਰੀ ਵੀ ਚੱਲੀਏ। ਮੈਂ ਕਿਹਾ ਵੀ ਆਉਣ ਵਾਲੇ ਪੀਰੀਅਡ 'ਚ ਤੁਸੀਂ ਉੱਥੋਂ 250-300 ਮੀਲ ਹੈ। ਮੈਂ ਕਿਹਾ ਜੀ ਹੁਣ ਤਾਂ ਪਹਿਲਾਂ ਹੀ TV 84 ਦੇ ਸਾਡੇ ਦਰਸ਼ਕ ਨਾਰਾਜ਼ ਹੁੰਦੇ ਨੇ, ਤੇ ਹੁਣ ਅਸੀਂ ਜਿਹੜਾ ਹੈ ਉਹ ਆਉਣ ਵਾਲੇ ਪੀਰੀਅਡ 'ਚ ਦੇਖਾਂਗੇ ਵੀ ਕਿਵੇਂ। ਔਰ ਇਸੇ ਪੀਰੀਅਡ 'ਚ ਜਿਨ੍ਹਾਂ ਦੀ ਅਸੀਂ ਮਹਿਮਾਨ ਨਵਾਜ਼ੀ ਮਾਣੀ, ਸੰਡੇ ਵੀ ਖਾਸ ਤੌਰ 'ਤੇ ਗੁਰਦੁਆਰਾ ਸਾਹਿਬ ਤੋਂ ਬਾਅਦ ਅਸੀਂ ਜਿਸ ਘਰ 'ਚ ਗਏ ਜਿਨ੍ਹਾਂ ਨੇ ਚਾਹ ਪਾਣੀ ਦੀ ਸੇਵਾ ਕੀਤੀ, ਉਹਦੇ ਜਿਹੜੀ ਸਭ ਤੋਂ ਖੁਸ਼ੀ ਦੀ ਗੱਲ ਸੀ ਕਿ ਬੀਬੀਆਂ ਜਿਹੜੀਆਂ ਰੈਗੂਲਰਲੀ TV 84 ਦੇਖਦੀਆਂ ਨੇ, ਉਹਨਾਂ ਨੂੰ ਇੰਨਾ ਚਾਅ ਚੜਿਆ ਹੋਇਆ ਸੀ ਕਿ ਸਾਰੇ ਭਾਵੇਂ 15-20 ਸਿੰਘ ਬੈਠੇ ਸੀ, ਉਹਨਾਂ ਨੇ ਕੋਲ ਬੈਠ ਕੇ ਆ ਕੇ ਕਿ ਭਾਈ ਅਸੀਂ ਕਿਵੇਂ TV 84 ਦੇ ਨਾਲ ਜੁੜੇ ਹਾਂ। ਫਿਰ ਭੈਣ ਜੀ ਨੇ ਕਿਹਾ ਵੀ ਕਿਵੇਂ, ਮੈਂ ਮਾਲ ਮੰਡੀ ਅੰਮ੍ਰਿਤਸਰ ਦੇ ਨੇੜੇ ਸਾਡਾ ਕੋਈ ਜਾਣੂ ਪਰਿਵਾਰ ਹੈ, ਉਹਨਾਂ ਦੇ ਘਰੇ ਜਦੋਂ ਮੈਨੂੰ ਮਾਲ ਮੰਡੀ 'ਚ ਕਿਵੇਂ ਟਾਰਚਰ ਸਿੰਘਾਂ ਨੂੰ ਕੀਤਾ ਜਾਂਦਾ ਰਿਹਾ, ਤੇ ਮੈਂ ਰੋਣੋਂ ਨਹੀਂ ਹਟੀ। ਔਰ ਲਗਾਤਾਰਤਾ ਦੇ ਨਾਲ ਇਹ ਸਾਰਾ, ਔਰ ਜਿਸ ਕਿਸਮ ਦੇ ਉਹਨਾਂ ਦੇ ਜਿਹੜੇ ਖਾਲਿਸਤਾਨ ਪ੍ਰਤੀ ਇਹੀ ਨਹੀਂ ਕਿ ਇੱਕ ਐਮੋਸ਼ਨਲ ਅਪਰੋਚ, ਇੱਕ ਪ੍ਰੈਕਟੀਕਲੀ ਵੀ ਕਿ ਵੀ ਕੀ ਕਰਨਾ ਲੋੜੀਂਦਾ ਹੈ, ਤੇ ਮੈਨੂੰ ਲੱਗਾ ਕਿ ਵੀ ਇਹ ਸਾਡੀ ਸਟਰੈਂਥ ਨੇ। ਔਰ ਇਸੇ ਤਰ੍ਹਾਂ ਦੀਵਾਨ ਦੇ ਵਿੱਚ ਸਾਡੇ ਵੀਰ ਸਰ ਅਵਤਾਰ ਸਿੰਘ ਜਿਹਨਾਂ ਨਾਲ ਅੱਜ ਵੀ ਰਾਬਤਾ ਹੋਇਆ, ਜਿਹੜੇ 84 ਤੋਂ ਬਾਅਦ ਉਹ ਕਹਿੰਦੇ ਨੇ ਕਿ ਵੀ ਮੈਂ ਨਵੰਬਰ 84 ਤੋਂ ਬਾਅਦ ਕਦੇ ਹੱਸਿਆ ਨਹੀਂ ਹੈ। ਉਹਨਾਂ ਦੀ ਫੈਮਿਲੀ, ਉਹਨਾਂ ਦੇ ਬੱਚੇ, ਜਿਹੜਾ ਇੰਜੀਨੀਅਰ ਹੈ ਬੇਟਾ, ਖੁਦ ਵੀ ਇੰਜੀਨੀਅਰ ਨੇ, ਔਰ ਉਹਨਾਂ ਨੇ ਜਿਵੇਂ ਉਹ TV 84 ਉਹਨਾਂ ਨੇ ਤੁਹਾਨੂੰ, ਮੈਂ ਕਿਹਾ ਜੀ ਅਸੀਂ, ਕਹਿੰਦੇ ਜੀ ਮੈਂ ਦੇਖਦਾ ਹਾਂ ਬੀਬੀ ਨੀਲਮ ਕੌਰ ਵੀ, ਅਮਰਵੀਰ ਸਿੰਘ ਵੀ, ਦੂਸਰੇ ਵੀ, ਔਰ ਉਹਨਾਂ ਨੇ ਲਿਬਰਲੀ TV 84 ਨੂੰ ਡੋਨੇਟ ਕਰਨ ਦਾ ਜਿਹੜਾ ਉਹ ਐਡ ਕੀਤਾ। ਅਸੀਂ ਕਿਦਾ ਮੈਂ ਨਾਂ ਲਵਾਂ, ਫਿਰ ਬਹੁਤਿਆਂ ਨੂੰ ਲੱਗਦਾ ਵੀ ਸ਼ਾਇਦ ਪਤਾ ਨਹੀਂ ਇਸ ਪ੍ਰੋਗਰਾਮ ਨੂੰ ਅਸੀਂ ਇੰਨਾ ਪਰਸਨਲ ਕਿਉਂ ਬਣਾ ਦਿੰਦੇ, ਪਰ ਮੇਰੀਆਂ ਨਜ਼ਰਾਂ ਸਾਹਮਣੇ ਮੈਂ ਸਮਝਦਾ ਵੀ ਹਰ ਇੱਕ ਨੂੰ ਮੈਂ ਰੈਕਗਨਾਈਜ਼
ਕਰਨਾ ਚਾਹੁੰਦਾ ਹੈ। ਔਰ ਇਸੇ ਹੀ ਸਾਰੇ ਚੋਂ ਫਿਰ ਜਿਹੜਾ ਦਿਨ ਬੀਤਿਆ, ਐਤਵਾਰ ਦਿਨ ਬੀਤਿਆ, ਫਿਰ ਰਾਤ ਨੂੰ ਵੀਰ ਸਤਨਾਮ ਸਿੰਘ ਜਿਨ੍ਹਾਂ ਦਾ ਪਰਿਵਾਰ, ਜਿਹੜੇ ਕਦੇ ਖੁਦ ਵੀ ਆਸਟ੍ਰੇਲੀਆ ਰਹੇ, ਬਹੁਤ ਪਿਆਰਾ ਪਰਿਵਾਰ ਹੈ, ਉਹਨਾਂ ਨੇ ਜਿਸ ਕਰੀਨੇ ਦੇ ਨਾਲ ਡਿਨਰ ਸਰਵ ਕੀਤਾ, ਇਕੱਲਾ ਡਿਨਰ ਨਹੀਂ, ਉਸ ਤੋਂ ਪਹਿਲਾਂ ਮੈਂ ਕਿਹਾ ਜੀ ਇੰਨੀ ਰਾਇਲ ਟ੍ਰੀਟ ਤਾਂ ਪ੍ਰਿੰਸਸ ਨੂੰ ਨਹੀਂ ਮਿਲਦੀ ਹੈ। ਲੇਕਿਨ ਹਰ ਇੱਕ ਚੋਂ, ਔਰ ਉਹ ਵੀ ਜਿਨ੍ਹਾਂ ਘਰਾਂ ਦੇ ਵਿੱਚ ਬੀਬੀਆਂ ਦਾ ਇਸ ਪਾਸੇ ਰੁਝਾਨ ਹੈ, ਘਰਾਂ 'ਚ ਗੁਰਸਿੱਖੀ ਦਾ ਮਾਹੌਲ ਹੈ, ਉਹ ਇੱਕ ਆਪਣੇ ਕਿਸਮ ਦਾ ਪਾਰਟ ਹੁੰਦਾ ਹੈ। ਔਰ ਇਹ ਸਾਰੇ ਪਿਆਰ ਦੀ ਦੌਲਤ, ਹਰ ਇੱਕ ਨੂੰ ਮੈਂ ਇਹੀ ਕਿਹਾ ਵੀ ਤੁਸੀਂ ਇੰਨੀ ਦੌਲਤ ਦਿੱਤੀ ਹੈ ਵੀ ਇਹਨੂੰ ਰੱਖਣਾ ਕਿੱਥੇ ਹੈ, ਇਕੱਠੀ ਕਿੱਥੇ ਕਰੀਏ। ਔਰ ਇਹ ਸਾਰੇ ਚੋਂ ਅਸੀਂ ਜਿਹੜੀ ਹੈ ਮੰਡੇ ਦੀ ਵਾਪਸੀ ਹੋਈ, ਪਰ ਮੈਂ ਇਸ ਨੂੰ ਸਿਰਫ ਐਡਮਿੰਟਨ ਵਿਜ਼ਿਟ ਤੱਕ ਹੀ ਨਹੀਂ ਰੱਖਣਾ ਚਾਹੁੰਦਾ। ਇਸ ਪੀਰੀਅਡ ਦੇ ਵਿੱਚ ਅਸੀਂ ਕੈਨੇਡਾ ਦੇ ਹਵਾਲੇ ਨਾਲ ਜਿਹੜੀ ਇੱਕ ਚੰਗੀ ਖਬਰ ਆਉਣ ਵਾਲੇ ਪੀਰੀਅਡ 'ਚ ਸਿੱਖ ਜਗਤ ਨੂੰ ਮਿਲ ਸਕਦੀ ਹੈ। ਜਗਮੀਤ ਸਿੰਘ ਜਿਹੜੇ NDP ਪਾਰਟੀ ਦੇ ਲੀਡਰ ਨੇ ਪਾਰਲੀਮੈਂਟ ਦੇ ਵਿੱਚ, ਉਹਨਾਂ ਨੇ ਆਲਰੇਡੀ ਐਲਾਨ ਕੀਤਾ ਹੈ ਕਿ ਵੀ ਉਹ ਬਹੁਤ ਜਲਦੀ ਕੈਨੇਡਾ ਦੀ ਪਾਰਲੀਮੈਂਟ 'ਚ ਨਵੰਬਰ 84 ਨੂੰ ਸਿੱਖ ਨਸਲਕੁਸ਼ੀ ਵਜੋਂ ਮਾਨਤਾ ਦੇਣ ਦਾ ਮਤਾ ਲਿਆ ਰਹੇ ਨੇ। ਔਰ ਉਹਨਾਂ ਨੇ ਕਿਹਾ, ਉਹਨਾਂ ਦਾ ਜਿਹੜੀ ਟਵਿੱਟਰ ਹੈਂਡਲ ਤੇ ਉਹਨਾਂ ਦਾ ਅਧਿਕਾਰਤ ਬਿਆਨ ਹੈ, ਜਿਵੇਂ ਅਸੀਂ ਇਸ ਨੂੰ ਸਹਾਰਨ ਵਾਲੇ ਤੇ ਇਸ ਵਿੱਚ ਮਾਰੇ ਗਏ ਲੋਕਾਂ ਨੂੰ ਯਾਦ ਕਰ ਰਹੇ ਹਾਂ, ਕੈਨੇਡਾ ਦੀ ਧਰਤੀ ਉੱਤੇ ਸਿੱਖਾਂ ਦੇ ਖਿਲਾਫ ਭਾਰਤ ਦੀ ਹਿੰਸਕ ਮੁਹਿੰਮ ਨੇ ਸਿੱਖ ਨਸਲਕੁਸ਼ੀ ਦੇ ਜ਼ਖਮ ਹਰੇ ਕਰ ਦਿੱਤੇ। ਉਹਨਾਂ ਨੇ ਕਿਹਾ ਇਹ 40ਵਾਂ ਸਾਲ ਹੈ, ਔਰ ਜੋ ਕੈਨੇਡਾ ਦੀ ਧਰਤੀ ਤੇ ਇੰਡੀਆ ਨੇ ਆ ਕੇ ਕੀਤਾ, 40 ਸਾਲ ਪੁਰਾਣੇ ਸਾਡੇ ਜ਼ਖਮ ਵੀ ਹਰੇ ਹੋ ਗਏ ਨੇ। ਔਰ ਉਹਨਾਂ ਨੇ ਕਿਹਾ ਕਿ ਭਾਈ ਅਸੀਂ ਇਸ ਨੂੰ, ਇਹ ਮਤਾ ਬਹੁਤ ਜਲਦ ਪਾਰਲੀਮੈਂਟ ਦੇ ਵਿੱਚ ਲਿਆਉਣ ਜਾ ਰਹੇ। ਔਰ ਮੈਨੂੰ ਇਹ ਲੱਗਦਾ ਹੈ ਕਿ ਵੀ ਕਿਸੇ ਨਾ ਕਿਸੇ ਲੈਵਲ ਤੇ ਇਹ ਅੰਡਰਸਟੈਂਡਿੰਗ ਜਸਟਿਨ ਟਰੂਡੋ ਦੀ ਹਕੂਮਤ ਨਾਲ, ਕਿਉਂਕਿ ਇਹਨਾਂ ਦੀ ਸਪੋਰਟ ਦੇ ਉੱਤੇ ਹੀ ਖੜੀ ਹੈ, ਇਹ ਜ਼ਰੂਰ ਹੋਏਗੀ। ਔਰ ਵੈਸੇ ਵੀ ਜਿਸ ਢੰਗ ਨਾਲ ਇੰਡੀਆ ਨੇ ਟਰਾਂਸਨੈਸ਼ਨਲ ਰਿਪਰੈਸ਼ਨ ਕੈਨੇਡਾ 'ਚ ਕੀਤਾ ਹੈ, ਔਰ ਉਸ ਨੂੰ ਅੱਗੇ ਜਿਹੜਾ ਹੈ ਉਹ ਮੰਨਣਾ ਤਾਂ ਕੀ ਹੈ, ਅੱਗੋਂ ਵੀ ਆਪਣਾ ਫਰੋਤੀਆਂ ਵਾਲੀ ਉਹ ਸਾਰੀ ਲਾਈਨ, ਔਰ ਈਵਨ ਐਡਮਿੰਟਨ 'ਚ ਹੁੰਦਿਆਂ ਵੀ ਮੈਨੂੰ ਪਤਾ ਲੱਗਾ ਵੀ ਉੱਥੇ ਵੀ ਉਹਨਾਂ ਦੀਆਂ ਫਰੋਤੀ ਗੈਂਗਸ ਔਰ ਗੁੰਡਾ ਗੈਂਗਸ ਉਹ ਹਰਾਸ ਵੀ ਕਰਦੀਆਂ ਨੇ, ਪੰਥਕ ਐਕਟਿਵਿਸਟ ਨੂੰ ਧਮਕਾਉਂਦੀਆਂ ਵੀ ਨੇ। ਔਰ ਪੂਰਾ ਉਹ ਜਿਹੜਾ ਇਹਨਾਂ ਨੇ ਕੈਨੇਡਾ ਭਰ 'ਚ ਜਾਲ ਵਿਛਾਇਆ ਹੋਇਆ। ਸੋ ਜੇ ਇਹ ਮਤਾ ਪੇਸ਼ ਹੁੰਦਾ ਹੈ, ਔਰ ਮੈਨੂੰ ਲੱਗਦਾ ਹੈ ਵੀ ਉਹ ਜੇ ਪੇਸ਼ ਕਰ ਰਹੇ ਤੇ ਲਿਬਰਲ ਪਾਰਟੀ ਦੀ ਹਮਾਇਤ ਜ਼ਰੂਰ ਹੋਏਗੀ ਔਰ ਪਾਸ ਹੋਏਗਾ, ਤੇ ਫਿਰ ਇਹ ਬਹੁਤ ਵੱਡੀ ਗੱਲ ਹੋਏਗੀ। ਗੱਲ ਸਿਰਫ ਹਾਲਾਂ ਉਹਨੂੰ ਕੁਛ BBC ਦੀ ਸਟੋਰੀ ਸੀ ਕਿ ਇਟ ਮੇ ਬੀ ਸਿੰਬੋਲਿਕ ਨਹੀਂ ਹੈ, ਇਹ ਫਿਰ ਅਕਾਊਂਟੇਬਿਲਿਟੀ ਵੱਲ ਕਦਮ ਜਾਂਦੇ ਨੇ ਕਿ ਭਾਈ ਇਹ ਰੈਕਗਨਾਈਜ਼ ਹੋਇਆ, ਹੁਣ ਇਸ ਦੀ ਅਕਾਊਂਟੇਬਿਲਿਟੀ ਜਿਸ ਨੂੰ ਅਸੀਂ ਜਵਾਬਦੇਹੀ ਕਹਿੰਦੇ। ਸੋ ਇਹ ਇੱਕ ਬਹੁਤ ਵੱਡੀ ਖਬਰ ਹੋਏਗੀ। ਔਰ ਜੇ ਇਹ 2024 ਐਂਡ ਹੋਣ ਤੋਂ ਪਹਿਲਾਂ ਦਸੰਬਰ 'ਚ ਪਾਰਲੀਮੈਂਟ 'ਚ ਇਹ ਆ ਜਾਂਦਾ ਔਰ ਪਾਸ ਹੋ ਜਾਂਦਾ, ਤੇ ਇੰਡੀਆ ਇੰਟਰਨੈਸ਼ਨਲ ਸਟੇਜ ਦੇ ਉੱਤੇ ਇੱਕ ਜੈਨੋਸਾਈਡ ਹੁਣ ਤੱਕ ਇਹ ਸੂਬਿਆਂ ਨੇ ਪਾਸ ਕੀਤੇ ਨੇ। ਔਰ ਇਸ ਗੱਲ ਦਾ ਧਿਆਨ ਰਹੇ ਕਿ 2017 ਦੇ ਵਿੱਚ ਜਿਹੜਾ ontario ਦੀ ਪਾਰਲੀਮੈਂਟ ਨੇ ਇਹਨੂੰ ਪਾਸ ਕੀਤਾ, ਸੂਬੇ ਦੀ ਨੇ। ਹਾਲਾਂ 2016 'ਚ ਪਹਿਲਾਂ ਜਦੋਂ ਕਿ ਜਗਮੀਤ ਸਿੰਘ ਇਹਨੂੰ ਲਿਆਏ, ਇਹ ਪਾਸ ਨਹੀਂ ਸੀ ਹੋਇਆ। ਬਾਅਦ 'ਚ ਲਿਬਰਲ ਪਾਰਟੀ ਦੀ ਬੀਬੀ ਮੱਲੀ ਨੇ ਲਿਆਂਦਾ ਔਰ ਇਹਨਾਂ ਦੀ ਬਾਹਰੋਂ ਹਮਾਇਤ ਸੀ, ਪਾਸ ਹੋਇਆ। ਲੇਕਿਨ ਕਿਸੇ ਮੁਲਕ ਦੀ ਪਾਰਲੀਮੈਂਟ, ਹੁਣ ਬੇਸ਼ੱਕ US ਕਾਂਗਰਸ ਦੇ ਵਿੱਚ 5 ਕਾਂਗਰਸਮੈਨਾਂ ਨੇ ਆਲਰੇਡੀ ਮਤਾ ਇੰਟਰੋਡਿਊਸ ਕੀਤਾ, ਤੇ ਜੇ ਕੈਨੇਡਾ ਦੀ ਪਾਰਲੀਮੈਂਟ ਇਹਨੂੰ ਪਾਸ ਕਰ ਦਿੰਦੀ ਹੈ ਤਾਂ ਸਾਡੇ ਲਈ ਅਮਰੀਕਾ ਦੇ ਵਿੱਚ ਇਹਨੂੰ ਅੱਗੇ ਤੋਰਨਾ ਸੌਖਾ ਹੋ ਜਾਏਗਾ। ਔਰ ਫਿਰ ਇੱਕ ਪਾਸੇ ਨਵੰਬਰ 84 ਦੀ ਨਸਲਕੁਸ਼ੀ, ਦੂਸਰੇ ਪਾਸੇ ਹਰਦੀਪ ਸਿੰਘ ਨਿੱਜਰ ਦਾ ਕੇਸ ਇੰਟਰਨੈਸ਼ਨਲ ਕ੍ਰਿਮੀਨਲ ਕੋਰਟ 'ਚ ਜਾਣਾ ਹੀ ਜਾਣਾ ਹੈ, ਤੇ ਇੰਡੀਆ ਐਜ਼ ਏ ਰੋਗ ਸਟੇਟ, ਐਜ਼ ਏ ਟੈਰਰਿਸਟ ਸਟੇਟ ਔਰ ਅਕਾਊਂਟੇਬਿਲਿਟੀ ਦੇ ਥੱਲੇ ਜਵਾਬਦੇਹੀ ਹੋਏਗੀ ਇੰਡੀਆ ਦੀ। ਔਰ ਇਹਦੇ ਨਾਲ ਜਿਹੜਾ ਸਿੱਖਾਂ ਦਾ ਕੇਸ, ਖਾਲਿਸਤਾਨ ਦਾ ਕੇਸ ਵੀ ਅੱਗੇ ਜਾਏਗਾ। ਇਸੇ ਤਰ੍ਹਾਂ ਜਦੋਂ ਅਸੀਂ ਦੇਖਦੇ ਹਾਂ ਕਿ ਵੀ ਵਿਕਾਸ ਯਾਦਵ, ਜਿਸ ਨੂੰ ਅਮਰੀਕਾ ਦੀ FBI ਨੇ ਭਗੌੜਾ ਡਿਕਲੇਅਰ ਕੀਤਾ, ਉਸ ਦੀ ਫੋਟੋ ਲਾ ਕੇ ਕਿ ਇਹ ਲੜੀਂਦਾ, ਇਹਨੂੰ ਲੱਭੋ। ਈਵਨ ਉਹਨਾਂ ਨੇ FBI ਨੇ ਪੰਜਾਬੀ ਦੇ ਵਿੱਚ ਵੀ ਜਿਹੜਾ ਉਹ ਆਪਣੀ ਉਸ ਦੇ ਵਿਕਾਸ ਯਾਦਵ ਦੇ ਖਿਲਾਫ ਜਿਹੜੀ ਹੈ ਉਹ ਆਪਣੀ ਪ੍ਰਿੰਟ ਆਊਟ ਕੱਢਿਆ, ਔਰ ਉਹਦੇ 'ਚ ਉਹਨਾਂ ਨੇ FBI ਦੁਆਰਾ ਲੜੀਂਦਾ ਵਿਕਾਸ ਯਾਦਵ, ਭਾੜੇ ਤੇ ਕਤਲ ਕਰਨ ਦੀ ਸਾਜ਼ਿਸ਼, ਮਨੀ ਲਾਂਡਰਿੰਗ ਦੀ ਸਾਜ਼ਿਸ਼, ਇਹ ਇਲਜ਼ਾਮ ਉਹਦੇ ਤੇ ਨੇ। ਉਹਦੀਆਂ ਫੋਟੋਆਂ ਲਾ ਕੇ ਉਹਨਾਂ ਨੇ ਕਿਹਾ ਇਹ ਵਿਕਾਸ ਹੈ, ਕਦੇ ਕਦੇ ਅਮਾਨਤ ਦਾ ਨਾਂ ਵੀ ਯੂਜ਼ ਕਰਦਾ ਹੈ। ਇਹਦੀ ਜਨਮ ਤਰੀਕ 11 ਦਸੰਬਰ 1984 ਹੈ, ਵਾਲ ਕਾਲੇ ਨੇ,
5 ਫੁੱਟ 10 ਇੰਚ ਤੋਂ 6 ਫੁੱਟ 1 ਇੰਚ ਤੱਕ ਦਾ ਕੱਦ ਹੈ। ਜੰਮਿਆ ਇਹ ਪ੍ਰਾਣਪੁਰਾ ਹਰਿਆਣੇ 'ਚ ਹੈ। ਅੱਖਾਂ ਇਹਦੀਆਂ ਭੂਰੀਆਂ ਨੇ। 175 ਪਾਉਂਡ ਭਾਰ ਹੈ। ਔਰ ਚੇਤਾਵਨੀ ਉਹਨਾਂ ਨੇ ਦਿੱਤੀ ਹੈ ਕਿ ਵੀ ਵਿਕਾਸ ਯਾਦਵ ਸੰਯੁਕਤ ਰਾਜ ਅਮਰੀਕਾ ਦੀ ਧਰਤੀ ਉੱਤੇ ਸੰਯੁਕਤ ਰਾਜ ਅਮਰੀਕਾ ਦੇ ਵਕੀਲ ਤੇ ਭਾਰਤੀ ਮੂਲ ਦੇ ਰਾਜਨੀਤਿਕ ਕਾਰਕੁਨ ਦੀ ਹੱਤਿਆ ਦੀ ਸਾਜ਼ਿਸ਼ ਨੂੰ ਕਥਿਤ ਤੌਰ ਤੇ ਨਿਰਦੇਸ਼ਿਤ ਕਰਨ ਦੇ ਆਰੋਪ ਵਿੱਚ ਲੜੀਂਦਾ ਹੈ। ਯਾਦਵ ਭਾਰਤ ਵਿੱਚ ਰਹਿਣ ਵਾਲਾ ਇੱਕ ਭਾਰਤੀ ਨਾਗਰਿਕ ਹੈ ਤੇ ਕਤਲ ਦੀ ਸਾਜ਼ਿਸ਼ ਦੀ ਸਹੂਲਤ ਲਈ ਆਪਣੇ ਸਹਿ ਸਾਜ਼ਿਸ਼ਕਰਤਾ ਜੋ ਕਿ ਇੱਕ ਹੋਰ ਭਾਰਤੀ ਨਾਗਰਿਕ ਹੈ ਨਾਲ ਸੰਪਰਕ ਕਰਦੇ ਸਮੇਂ ਅਮਾਨਤ ਉਪਨਾਮ ਦੀ ਵਰਤੋਂ ਕਰਦਾ ਸੀ। ਯਾਦਵ ਨੇ ਸਾਜ਼ਿਸ਼ ਨੂੰ ਹੋਰ ਅੱਗੇ ਵਧਾਉਣ ਲਈ ਭਾਰਤੀ ਨਾਗਰਿਕ ਨੂੰ ਕਥਿਤ ਤੌਰ ਤੇ ਜਾਣਕਾਰੀ ਪ੍ਰਦਾਨ ਕੀਤੀ, ਜਿਵੇਂ ਕਿ ਪੀੜਤ ਦੇ ਰਿਹਾਇਸ਼ੀ ਪਤੇ, ਫੋਨ ਨੰਬਰ ਤੇ ਪਛਾਣ ਸੰਬੰਧੀ ਹੋਰ ਜਾਣਕਾਰੀ। ਇਹ ਗੁਰਬਖਸ਼ ਸਿੰਘ ਪੰਨੂ ਦਾ ਜ਼ਿਕਰ ਹੈ। ਯਾਦਵ ਤੇ ਉਸ ਦੇ ਸਹਿ ਸਾਜ਼ਿਸ਼ਕਰਤਾ ਨੇ ਕਤਲ ਦੇ ਪੇਸ਼ਗੀ ਭੁਗਤਾਨ ਵਜੋਂ ਨਿਊਯਾਰਕ ਵਿੱਚ $15,000 ਨਗਦ ਦੇਣ ਲਈ ਇੱਕ ਸਹਿਯੋਗੀ ਦਾ ਪ੍ਰਬੰਧ ਕੀਤਾ। ਉਸ ਤੇ ਭਾੜੇ ਤੇ ਕਤਲ ਕਰਨ ਦੀ ਸਾਜ਼ਿਸ਼, ਮਨੀ ਲਾਂਡਰਿੰਗ ਦੀ ਸਾਜ਼ਿਸ਼ ਦੇ ਦੋਸ਼ ਲਗਾਏ ਜਾਣ ਤੋਂ ਬਾਅਦ 10 ਅਕਤੂਬਰ 2024 ਨੂੰ ਯੂਨਾਈਟਿਡ ਸਟੇਟ ਡਿਸਟ੍ਰਿਕਟ ਕੋਰਟ ਨਿਊਯਾਰਕ ਦੇ ਦੱਖਣੀ ਜ਼ਿਲ੍ਹੇ ਵਿੱਚ ਯਾਦਵ ਦੇ ਖਿਲਾਫ ਇੱਕ ਸੰਘੀ ਗ੍ਰਿਫਤਾਰੀ ਵਾਰੰਟ, ਸੰਘੀ ਫੈਡਰਲ ਵਾਰੰਟ ਜਾਰੀ ਕੀਤਾ ਗਿਆ। ਜੇ ਤੁਹਾਡੇ ਕੋਲ ਇਸ ਵਿਅਕਤੀ ਨਾਲ ਸੰਬੰਧਿਤ ਕੋਈ ਵੀ ਜਾਣਕਾਰੀ ਹੈ ਤਾਂ ਕਿਰਪਾ ਕਰਕੇ ਆਪਣੇ ਸਥਾਨਕ FBI ਦਫ਼ਤਰ ਜਾਂ ਨੇੜਲੇ ਅਮਰੀਕੀ ਦੂਤਾਵਾਸ ਜਾਂ ਕੌਂਸੂਲੇਟ ਨਾਲ ਸੰਪਰਕ ਕਰੋ। ਇਹ ਬਹੁਤ ਵੱਡੀ ਗੱਲ ਹੈ ਕਿ ਉਹਨਾਂ ਨੇ ਭਗੌੜਾ ਕਰਾਰ ਦਿੱਤਾ। ਪਰ ਭਾਰਤੀ ਅਦਾਲਤ ਦੇ ਵਿੱਚ ਕਿਵੇਂ ਇਹਨੂੰ ਉਹਨਾਂ ਨੇ ਸੇਫ ਕਰਨ ਦੇ ਲਈ ਆਲਰੇਡੀ ਜਿਹੜਾ ਉਹ ਕਿਸੇ ਹੋਰ ਲੁੱਟਮਾਰ ਦਾ ਕੇਸ ਝੂਠਾ ਪਾ ਕੇ ਉਸ 'ਚ ਫੜਿਆ ਹੋਇਆ ਤਾਂ ਉਹਦੇ 'ਚ ਉਹਦੀ ਪੇਸ਼ੀ ਸੀ ਇਹਦੀ ਵਿਕਾਸ ਯਾਦਵ ਦੀ। ਔਰ ਇਹ ਖਬਰ ਉਹਨਾਂ ਦੀ PTI ਇੰਡੀਅਨ ਨਿਊਜ਼ ਏਜੰਸੀ ਦੀ ਹੈ। ਦਿੱਲੀ ਕੋਰਟ ਗ੍ਰਾਂਟਸ ਐਗਜ਼ੈਂਪਸ਼ਨ ਫਰੋਮ ਪਰਸਨਲ ਅਪੀਅਰੈਂਸ ਟੂ ਵਿਕਾਸ ਯਾਦਵ ਆਫਟਰ ਹੀ ਸਾਈਟਸ ਥ੍ਰੈਟ ਟੂ ਲਾਈਫ। ਹੁਣ ਵਿਕਾਸ ਯਾਦਵ ਨੇ ਜਿਹੜਾ ਇਹਨਾਂ ਨੇ ਫਰੋਤੀ ਦਾ ਕੋਈ ਕੇਸ ਉਹਦੇ ਤੇ ਉੱਥੇ ਦਿੱਲੀ 'ਚ ਪਾਇਆ ਹੋਇਆ ਹੈ, ਉਹਦੇ ਲਈ ਉਹਨੇ ਪੇਸ਼ ਹੋਣਾ ਸੀ। ਪਰ ਉਹਨੇ ਸਪੈਸ਼ਲ ਜੱਜ ਜਿਹੜੀ ਸੁਮੀਤ ਦਾਸ ਨੂੰ ਉਹਨੇ ਇਹ ਕਿਹਾ ਕਿ ਜੀ ਦੇਖੋ ਮੇਰੀ ਜਾਣਕਾਰੀ ਜਿਹੜੀ FBI ਨੇ ਪਬਲਿਕ ਕੀਤੀ ਹੋਈ ਹੈ ਔਰ ਹੁਣ ਮੇਰੀ ਜਾਨ ਨੂੰ ਖਤਰਾ ਹੈ, ਇਸ ਲਈ ਮੈਂ ਇਨ ਪਰਸਨ ਪੇਸ਼ ਨਹੀਂ ਹੋ ਸਕਦਾ। ਤੇ ਜੇ ਮੈਂ TV ਸਕਰੀਨ ਰਾਹੀਂ ਵੀ ਜਾਂ ਜ਼ੂਮ ਜਿਹਨੂੰ ਕਹਿੰਦੇ ਨੇ ਉਹਦੇ ਰਾਹੀਂ ਵੀ ਪੇਸ਼ ਹੋਇਆ ਤੇ ਉਹਦੇ ਨਾਲ ਲੋਕੇਸ਼ਨ ਪਤਾ ਲੱਗ ਜਾਂਦੀ ਹੈ ਤੇ ਮੈਨੂੰ ਮਾਰ ਦੇਣਗੇ। ਔਰ ਕਿਉਂਕਿ ਮੇਰੀ ਸਾਰੀ ਜਾਣਕਾਰੀ ਹੁਣ ਦੂਜਿਆਂ ਦੇ ਕੋਲ ਹੈ, ਉਹਨੇ ਕਿਹਾ ਕਿ ਵੀ ਮੇਰੇ ਤੇ ਜਿਹੜੇ ਇਲਜ਼ਾਮ ਨੇ ਉਹਨਾਂ ਦੀ ਵਜ੍ਹਾ ਕਰਕੇ ਮੈਂ ਹੁਣ ਜਿਹੜਾ ਮੇਰੀ ਜਾਨ ਨੂੰ ਖਤਰਾ ਹੈ, ਵੀ ਮੈਨੂੰ ਤਾਂ ਸਾਰੇ ਪਾਸਿਓਂ ਹੌਂਡ ਕਰ ਰਹੇ ਨੇ, ਮੇਰੀ ਸਰਵੇਲੈਂਸ ਹੋ ਰਹੀ ਹੈ ਔਰ ਮੇਰੀ ਹੁਣ ਇਹ ਹੁੰਦਾ ਇਹਨੂੰ ਕਹਿੰਦੇ ਨੇ ਕਿ ਭਾਈ ਵਾਹ ਕਿਸਮਤ ਦੇ ਬਲੀਆ ਰਿੱਧੀ ਖੀਰ ਤੇ ਬਣ ਗਿਆ ਦਲੀਆ। ਕਿੱਥੇ ਇਹ ਉੱਥੇ ਬੈਠ ਕੇ ਕਿਸ ਇੰਪਿਊਨਿਟੀ ਦੇ ਨਾਲ ਇੱਥੇ ਸਾਜ਼ਿਸ਼ਾਂ ਕਰ ਰਹੇ ਸੀ। ਅੱਜ FBI ਦਾ ਐਬਸਕੌਂਡਰ ਹੈ, ਦੁਨੀਆ ਭਰ 'ਚ ਵਾਂਟਡ ਹੈ ਤੇ ਉੱਥੇ ਅਦਾਲਤ ਤੋਂ ਲੁਕਦਾ ਫਿਰ ਰਿਹਾ, ਜਿਹਨੂੰ ਸਾਰਾ ਮੁਲਕ 1 ਬਿਲੀਅਨ 400 ਮਿਲੀਅਨ ਲੋਕਾਂ ਦਾ ਮੋਦੀ ਐਂਡ ਅਮਿਤ ਸ਼ਾਹ ਅੱਜ ਉਹਨੂੰ ਪ੍ਰੋਟੈਕਸ਼ਨ ਦੇਣ ਨੂੰ ਤਿਆਰ ਨਹੀਂ ਨੇ। ਸੋ ਇਹ ਹੈ ਜਦੋਂ ਅਸੀਂ ਇਹ ਕਹਿੰਦੇ ਹਾਂ ਵੀ 100 ਦਿਨ ਚੋਰ ਦਾ 1 ਦਿਨ ਸਾਧ ਦਾ, ਤੇ ਇਹੀ ਇਸ ਕਥਨ ਦਾ ਮਤਲਬ ਹੈ। ਜੀ ਰਾਜ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸੋ ਅਥਲੇ ਨੇ ਬ੍ਰੇਕ ਤੇ ਜਾਣ ਤੋਂ ਪਹਿਲਾਂ ਅਸੀਂ ਦਰਸ਼ਕਾਂ ਤੇ ਸਰੋਤਿਆਂ ਨੂੰ ਅਪੀਲ ਤੇ ਬੇਨਤੀ ਕਰਦੀ ਹੈ ਵਿਊਅਰਸ, ਜਿਸ ਤਰ੍ਹਾਂ ਕਿ ਤੁਸੀਂ ਜਾਣਦੇ ਹੋ ਕਿ TV84 ਇੱਕ ਪੰਥਕ ਚੈਨਲ ਹੈ। TV84 ਦੀ ਚੜ੍ਹਦੀ ਕਲਾ ਲਈ ਵੱਧ ਤੋਂ ਵੱਧ ਡੋਨੇਟ ਕਰੋ। ਡੋਨੇਟ ਕਰਨ ਲਈ ਸਾਡੀ ਵੈਬਸਾਈਟ tv84.tv ਤੇ ਜਾ ਕੇ ਪੇਪਲ ਦੀ ਵਰਤੋਂ ਕਰਕੇ ਵਨ ਟਾਈਮ ਡੋਨੇਟ ਕਰ ਸਕਦੇ ਹੋ, ਮੰਥਲੀ ਡੋਨੇਟ ਵੀ ਕਰ ਸਕਦੇ ਹੋ। ਤੁਸੀਂ TV84 ਦੇ ਨਾਮ ਤੇ ਚੈੱਕ ਬਣਾ ਕੇ ਸਾਨੂੰ ਮੇਲ ਵੀ ਕਰ ਸਕਦੇ ਹੋ ਸਾਡੇ ਇਸ ਪਤੇ ਤੇ 36-01 37 ਐਵਨਿਊ ਲੌਂਗ ਆਈਲੈਂਡ ਸਿਟੀ, ਨਿਊਯਾਰਕ 11101 USA, ਜਾਂ ਫਿਰ ਤੁਸੀਂ ਸਾਨੂੰ ਫੋਨ ਰਾਹੀਂ ਵੀ ਸੰਪਰਕ ਕਰ ਸਕਦੇ ਹੋ 5166191984। ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ ਹੋ info@tv84.tv ਤੇ। ਅਸੀਂ ਤੁਹਾਡੇ ਤਹਿ ਦਿਲ ਤੋਂ ਸ਼ੁਕਰਗੁਜ਼ਾਰ ਹੋਵਾਂਗੇ। ਸੋ ਅਥਲੇ ਨੇ ਬ੍ਰੇਕ ਵਿਊਅਰਸ, ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਮਿਲਦੇ ਹਾਂ ਛੋਟੇ ਜਿਹੇ ਬ੍ਰੇਕ ਤੋਂ ਬਾਅਦ। ਯੂਨਾਈਟਿਡ ਸਿੱਖ ਸੰਸਥਾ ਨੇ ਦੱਖਣੀ ਅਮਰੀਕਾ ਵਿੱਚ ਬੇਰਲ ਤੂਫਾਨ ਦੇ ਪੀੜਤਾਂ ਲਈ ਤੁਰੰਤ ਮਦਦ ਮੁਹਿੰਮ ਸ਼ੁਰੂ ਕੀਤੀ ਹੈ। ਇਸ ਭਿਆਨਕ ਤੂਫਾਨ ਨੇ ਸੈਂਟ ਵਿੰਸੈਂਟ ਅਤੇ ਗ੍ਰੇਨੇਡੀਨਸ, ਗ੍ਰੇਨੇਡਾ, ਡੋਮਿਨਿਕਾ ਤੇ ਬਾਰਬਾਡੋਸ ਨੂੰ ਬਹੁਤ ਨੁਕਸਾਨ ਪਹੁੰਚਾਇਆ ਹੈ। ਯੂਨਾਈਟਿਡ ਸਿੱਖਸ ਦੀਆਂ ਟੀਮਸ ਲੋੜਵੰਦ ਲੋਕਾਂ ਲਈ ਜ਼ਰੂਰੀ ਸਮਾਨ ਅਤੇ ਖਾਣ-ਪੀਣ ਦੀਆਂ ਚੀਜ਼ਾਂ ਪਹੁੰਚਾ ਰਹੀਆਂ ਹਨ। ਤੁਹਾਡੇ ਸਹਿਯੋਗ ਦੀ ਲੋੜ ਹੈ। ਕਿਰਪਾ ਕਰਕੇ ਇਹ ਸਮਾਨ ਦਾਨ ਕਰੋ।
ਖਾਣ ਪੀਣ ਦੀਆਂ ਚੀਜ਼ਾਂ, ਤਿਰਪਾਲ, ਜਨਰੇਟਰ, ਕੱਪੜੇ, ਤੰਬੂ, ਟਾਇਲਟ ਪੇਪਰ, ਬਰਸਾਤੀ ਕੋਟ, ਸੈਨੇਟਰੀ ਪੈਡ, ਹਰੇਕ ਸਾਈਜ਼ ਦੇ ਡਾਈਪਰ ਆਦਿ। ਡੋਨੇਟ ਕਰਨ ਲਈ contact@united6.org ਤੇ ਸੰਪਰਕ ਕਰੋ। ਮਦਦ ਕਰਨ ਲਈ ਕਿਰਪਾ ਕਰਕੇ ਸਾਡੀ ਵੈਬਸਾਈਟ ਤੇ ਡੋਨੇਟ ਕਰੋ। ਅਮਰੀਕਾ ਵਿੱਚ ਰਹਿ ਰਹੇ ਹੋ ਅਤੇ ਡਰਾਈਵਿੰਗ ਲਾਇਸੈਂਸ ਲੈਣਾ ਚਾਹੁੰਦੇ ਹੋ ਤੇ ਲੱਭ ਰਹੇ ਹੋ ਇੱਕ ਤਜਰਬੇਕਾਰ ਡਰਾਈਵਿੰਗ ਸਕੂਲ, ਤਾਂ ਤੁਹਾਡੇ ਲਈ ਹੈ ਵੱਡੀ ਖੁਸ਼ਖਬਰੀ। ਕੈਲੀਫੋਰਨੀਆ ਦਾ ਸਟਾਕਟਨ ਟਰੱਕ ਡਰਾਈਵਿੰਗ ਸਕੂਲ ਤੁਹਾਨੂੰ ਦੇਵੇਗਾ ਡਰਾਈਵਿੰਗ ਸਿਖਲਾਈ ਅਤੇ ਡਰਾਈਵਿੰਗ ਦੌਰਾਨ ਪੇਸ਼ ਆਉਂਦੀਆਂ ਮੁਸ਼ਕਲਾਂ ਨਾਲ ਨਜਿੱਠਣ ਦੀ ਸਿਖਲਾਈ। 25 ਸਾਲ ਤੋਂ ਵੀ ਵੱਧ ਦੇ ਤਜਰਬੇ ਨਾਲ ਤੁਹਾਨੂੰ ਮਿਲੇਗੀ ਡਰਾਈਵਿੰਗ ਨਾਲ ਸੰਬੰਧਿਤ ਹਰ ਤਰ੍ਹਾਂ ਦੀ ਸਿਖਲਾਈ, ਉਹ ਵੀ ਵਾਜਿਬ ਕੀਮਤ ਵਿੱਚ। ਫਿਰ ਦੇਰ ਕਿਸ ਗੱਲ ਦੀ, ਅੱਜ ਹੀ ਸੰਪਰਕ ਕਰੋ 209788330308 ਜਾਂ ਫਿਰ 2093139919 ਨੰਬਰਾਂ ਤੇ ਅਤੇ ਪਾਓ ਆਪਣਾ ਡਰਾਈਵਿੰਗ ਲਾਇਸੈਂਸ। ਕੀ ਤੁਸੀਂ ਆਪਣੇ ਟੈਕਸਸ ਨੂੰ ਲੈ ਕੇ ਚਿੰਤਤ ਹੋ? ਤੁਸੀਂ ਆਪਣੀ ਕਮਾਈ ਲਈ ਮਿਹਨਤ ਕਰਦੇ ਹੋ, ਭਾਵੇਂ ਤੁਸੀਂ ਨੌਕਰੀ ਵਿੱਚ ਹੋਵੋ ਜਾਂ ਆਪਣਾ ਬਿਜ਼ਨਸ ਚਲਾਉਂਦੇ ਹੋ। ਜਦੋਂ ਟੈਕਸ ਭਰਨ ਦਾ ਸਮਾਂ ਆਉਂਦਾ ਹੈ ਤਾਂ ਤੁਹਾਨੂੰ ਇੱਕ ਭਰੋਸੇਯੋਗ ਟੈਕਸ ਅਕਾਊਂਟੈਂਟ ਦੀ ਲੋੜ ਹੈ ਜੋ ਟੈਕਸ ਬੈਲੈਂਸ ਦਾ ਤੁਹਾਡੇ ਪੱਖ ਵਿੱਚ ਜਾਣਾ ਯਕੀਨੀ ਬਣਾਵੇ। ਸਿਆਟਲ ਦੀ ਜਾਣੀ ਪਹਿਚਾਣੀ ਕੰਪਨੀ ਐਕੂਰੇਟ ਅਕਾਊਂਟੈਂਟਸ ਐਂਡ ਟੈਕਸਸ ਤੁਹਾਡੀ ਸੇਵਾ ਵਿੱਚ ਹਾਜ਼ਰ ਹੈ। ਅਸੀਂ ਹਰ ਤਰ੍ਹਾਂ ਦੇ ਟੈਕਸ ਭਰਨ ਵਿੱਚ ਤੁਹਾਡੀ ਮਦਦ ਕਰਾਂਗੇ। ਟੈਕਸ ਸੰਬੰਧੀ ਕਿਸੇ ਵੀ ਤਰ੍ਹਾਂ ਦੇ ਸਵਾਲ ਲਈ ਅੱਜ ਹੀ ਸਾਡੇ ਤੱਕ ਪਹੁੰਚ ਕਰੋ। ਐਕੂਰੇਟ ਅਕਾਊਂਟੈਂਟਸ ਐਂਡ ਟੈਕਸਸ। ਦਰਸ਼ਕੋ, ਬ੍ਰੇਕ ਤੋਂ ਬਾਅਦ ਤੁਹਾਡਾ ਸਭ ਦਾ ਭਰਪੂਰ ਸਵਾਗਤ ਹੈ। ਸੋ ਵਿਊਅਰਜ਼, ਦੂਸਰੇ ਸੈਗਮੈਂਟ ਦੇ ਵਿੱਚ ਆਪਾਂ ਪਹੁੰਚ ਚੁੱਕੇ ਹਾਂ। ਉਸ ਵਿੱਚ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਕਿ ਭਾਰਤ ਦੇ ਉੱਤਰ ਪੂਰਬੀ ਸੂਬੇ ਮਨੀਪੁਰ ਵਿੱਚ ਪੂਰੀ ਤਰ੍ਹਾਂ ਸਿਵਲ ਵਾਰ ਜਿਹੜੀ ਹੈ ਉਹ ਭਖੀ ਹੋਈ ਹੈ ਔਰ ਇਸੇ ਦੌਰਾਨ ਮਿਜ਼ੋਰਮ ਦੇ ਮੁੱਖ ਮੰਤਰੀ ਲਾਲ ਡੋਮਾ ਨੇ ਅਮਰੀਕਾ ਦੀ ਧਰਤੀ ਤੇ ਖਲੋ ਕੇ ਪਿਛਲੇ ਦਿਨੀ ਇਹ ਮੰਗ ਕੀਤੀ ਕਿ ਮਿਜ਼ੋਰਮ, ਮਨੀਪੁਰ, ਬੰਗਲਾਦੇਸ਼ ਅਤੇ ਮਿਆਂਮਾਰ ਵਿੱਚ ਵਸਦੇ ਕੁਕੀ ਕਬੀਲੇ ਦੇ ਈਸਾਈਆਂ ਵਿੱਚ ਯੂਨਿਟੀ ਹੋਣੀ ਚਾਹੀਦੀ ਹੈ ਔਰ ਇਸ ਬਿਆਨ ਨੂੰ ਕੁਕੀ ਈਸਾਈਆਂ ਲਈ ਇੱਕ ਅੱਡ ਦੇਸ਼ ਦੀ ਮੰਗ ਵਜੋਂ ਦੇਖਿਆ ਜਾ ਰਿਹਾ ਹੈ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਦੇਖਣ ਸੁਣਨ ਲਈ ਐਂਡ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ। ਜੀ ਰਾਜ ਸਾਹਿਬ, ਕੀ ਵਿਚਾਰ ਨੇ? ਦੇਖੋ, ਮੈਨੂੰ ਤਾਂ ਇਹ ਉਰਦੂ ਦਾ ਹੈ ਤਾਂ ਕਿੱਸਾ ਪਿਟਿਆ ਸ਼ੇਰ ਹੀ ਹੈ, ਪਰ ਇਹੀ ਯਾਦ ਆ ਰਿਹਾ ਵੀ ਦਿਲ ਕੇ ਟੁਕੜੇ ਹਜ਼ਾਰ ਹੋਏ, ਕੋਈ ਯਹਾਂ ਗਿਰਾ ਕੋਈ ਵਹਾਂ ਗਿਰਾ। ਜੋ ਭਾਰਤ ਦਾ ਹੁਣ ਹਾਲ ਹੈ, ਜਿਸ ਲੈਵਲ ਦੇ ਉੱਤੇ ਤੁਸੀਂ ਬਿਲਕੁਲ ਜੇ ਇੱਕ ਨਿਰਪੱਖ ਆਬਜ਼ਰਵਰ ਦੇ ਤੌਰ ਤੇ ਵੀ ਦੇਖੋ ਕਿ ਸੱਚਮੁੱਚ ਜੋ 1980 ਦਾ ਸੋਵੀਅਤ ਯੂਨੀਅਨ ਸੀ, 1988-89 ਤੱਕ ਪਹੁੰਚਦਿਆਂ ਤਾਂ ਗੋਰਬਾਚੋਵ ਦੇ ਥੱਲੇ, ਫਿਰ ਹੌਲੀ ਹੌਲੀ ਉਹਦੇ 15 ਟੁਕੜੇ ਹੋਏ। ਅੱਜ ਭਾਰਤ ਦੀ ਬਿਲਕੁਲ ਠੀਕ ਉਹੀ ਸਥਿਤੀ ਬਣੀ ਹੋਈ ਹੈ ਔਰ ਉਸ 'ਚ ਅਸੀਂ ਅੱਜ ਮੇਨਲੀ ਜਿੰਨੇ ਵੀ ਸਾਡੇ 2-3 ਟੌਪਿਕ ਨੇ ਉਹਨਾਂ ਦੇ ਵਿੱਚ ਕਿਵੇਂ ਭਾਰਤ ਜਿਹੜਾ ਹੈ ਉਹ ਖੰਡ ਹੋਣ ਜਾ ਰਿਹਾ ਹੈ, ਟੁਕੜੇ। ਹੁਣ ਅਖੰਡ ਦਾ ਐੜਾ ਉੜ ਗਿਆ ਤੇ ਵਿੱਚ ਖੰਡ ਰਹਿ ਗਈ। ਬਾਕੀਆਂ ਲਈ ਤਾਂ ਖੰਡ ਹੀ ਹੈ, ਕਿਉਂਕਿ ਇਹ ਖੰਡਿਤ ਹੋਣਾ ਹੀ ਜ਼ਰੂਰੀ ਹੈ। ਅਦਰਵਾਈਜ਼ ਜਿਸ ਅੰਦਾਜ਼ ਦੇ ਵਿੱਚ ਇਹਨਾਂ 77 ਸਾਲਾਂ 'ਚ ਦਿੱਲੀ 'ਚ ਬ੍ਰਾਹਮਣਵਾਦੀਆਂ ਨੇ ਬੈਠ ਕੇ ਲੱਖਾਂ ਲੋਕਾਂ ਦਾ ਖੂਨ ਕੀਤਾ, ਲੱਖਾਂ ਨੂੰ ਇਸ ਰਸਤੇ ਤੇ ਤੋਰਿਆ ਜਿੱਥੇ ਕਿ ਉਹਨਾਂ ਦੀਆਂ ਸਿਕਿਉਰਿਟੀ ਫੋਰਸਿਸ ਉਹਨਾਂ ਦਾ ਸ਼ਿਕਾਰ ਕਰਦੀਆਂ ਨੇ ਔਰ ਬਿਨਾਂ ਕਿਸੇ ਡਰ ਖੌਫ ਤੋਂ ਉਹਨਾਂ ਨੇ ਆਰਮਡ ਫੋਰਸਿਸ ਸਪੈਸ਼ਲ ਪਾਵਰ ਐਕਟ ਲਾ ਕੇ ਨਾਰਥ ਈਸਟ ਦੇ ਵਿੱਚ ਤਾਂ ਜੋ ਕਰ ਹੀ ਰਹੇ ਸੀ। ਇਹ 47 ਤੋਂ ਬਾਅਦ ਹੀ ਉਹ ਨਾਗਾਲੈਂਡ ਹੋਏ, ਮਿਜ਼ੋਰਮ ਹੋਏ, ਮਨੀਪੁਰ ਹੋਏ, ਤ੍ਰਿਪੁਰਾ ਹੋਏ, ਅਰੁਣਾਚਲ ਪ੍ਰਦੇਸ਼ ਹੋਏ, ਈਵਨ ਅਸਾਮ ਦੀ ਮੂਵਮੈਂਟ 1980s ਦੇ ਵਿੱਚ। ਔਰ ਇਸੇ ਤਰ੍ਹਾਂ ਇਹੀ ਕੁਛ ਇਹਨਾਂ ਨੇ ਜੰਮੂ ਕਸ਼ਮੀਰ ਦੇ ਵਿੱਚ ਜਿੱਥੇ ਮਿਲੀਅਨ ਫੌਜ ਰੱਖ ਕੇ, ਹੁਣ ਹੀ ਨਹੀਂ ਕਿ ਵੀ ਇਹ ਹੁਣ ਕਰ ਰਹੇ ਨੇ, 47 ਤੋਂ ਬਾਅਦ ਹੀ ਇਹਨਾਂ ਦਾ ਇਹ ਹਾਲ ਸੀ। ਤੇ ਜੇ ਅਸੀਂ 7-8 ਜਿਹੜੀਆਂ ਸਟੇਟਾਂ ਜਿਨ੍ਹਾਂ ਨੂੰ ਰੈੱਡ ਕੋਰੀਡੋਰ ਕਿਹਾ ਜਾਂਦਾ ਹੈ, ਜਿਹੜੇ ਉੱਤਰਾਖੰਡ ਤੋਂ ਸ਼ੁਰੂ ਹੋ ਕੇ ਕਰਨਾਟਕਾ ਔਰ ਆਂਧਰਾ ਔਰ ਉਹ ਸਾਰੇ ਦੇ ਨਾਲ ਨੇਪਾਲ ਦੀ ਪੱਟੀ ਨਾਲ ਜਾ ਕੇ ਲੱਗਦੀਆਂ ਨੇ, ਜਿਨ੍ਹਾਂ ਨੂੰ ਮਾਓਇਸਟ ਜਾਂ ਨਕਸਲਾਈਟਸ ਦਾ ਗੜ੍ਹ ਮੰਨਿਆ ਜਾਂਦਾ ਹੈ, ਉਹਨਾਂ 'ਚ ਵੀ ਇਹਨਾਂ ਨੇ ਕਿਸ ਲੈਵਲ ਦੇ ਉੱਤੇ ਜਿਹੜਾ ਕਤਲੇਆਮ ਕੀਤਾ, ਜਿਹਨੂੰ ਹੁਣ ਮੋਦੀ ਔਰ ਅਮਿਤ ਸ਼ਾਹ ਅਰਬਨ ਨੈਕਸਲਿਜ਼ਮ ਕਹਿੰਦੇ ਨੇ, ਜਿਹਦੇ 'ਚ ਇਹਨਾਂ ਨੇ ਕਿਵੇਂ ਜਿਹੜਾ ਪੈਗਾਸਸ ਸਪਾਈਵੇਅਰ ਬਾਏ ਕੀਤਾ ਉਹ ਵਿੱਚ ਵਾੜ ਕੇ ਕੰਪਿਊਟਰਾਂ ਦੇ 80 ਸਾਲਾਂ ਦੇ ਬੁੜਿਆਂ ਨੂੰ ਵੀ, ਪ੍ਰੋਫੈਸਰ ਜਿਹਦੀ ਜੇਲ੍ਹ 'ਚ ਡੈਥ ਹੋਈ ਔਰ ਦੂਸਰੇ, ਉਹਨਾਂ ਦੇ ਉੱਤੇ ਇਹ ਸਾਰੇ ਹਰਬੇ ਇਸਤੇਮਾਲ ਕੀਤੇ ਨੇ। ਔਰ ਸਿੱਖਾਂ ਦੇ ਮਾਮਲੇ 'ਚ ਤਾਂ ਸਿੱਖ ਕੌਮ ਤੋਂ ਬਿਹਤਰ ਕੌਣ ਜਾਣਦਾ ਕਿ ਕਿਵੇਂ ਇਹਨਾਂ ਨੇ ਤਾਂ ਜੋ ਕੁਝ ਸਾਰੀ 18ਵੀਂ ਸਦੀ 'ਚ ਅਸੀਂ
1699 ਤੋਂ 1799 ਤੱਕ। ਮੈਂ 100 ਸਾਲ ਇਸ ਲਈ ਕਹਿ ਰਿਹਾ ਕਿਉਂਕਿ 1699 'ਚ ਖਾਲਸਾ ਪੰਥ ਦੀ ਸਾਜਨਾ ਹੁੰਦੀ ਹੈ ਤੇ 1704 ਦੇ ਵਿੱਚ ਘੇਰਾ ਪੈ ਜਾਂਦਾ ਹੈ ਅਨੰਦਪੁਰ ਸਾਹਿਬ ਨੂੰ, ਔਰ ਅਗਲੀ ਪੂਰੀ ਸਦੀ ਜਿਹਦੇ 'ਚ ਅਸੀਂ ਛੋਟਾ ਘੱਲੂਘਾਰਾ, ਵੱਡਾ ਘੱਲੂਘਾਰਾ, ਸਿਰਾਂ ਦੇ ਮੁੱਲ ਪੈਣਾ, ਜ਼ਕਰੀਆ ਖਾਨ, ਜਸਪਤ ਰਾਏ, ਲੱਖੂ, ਇਹ ਸਾਰਾ ਦੌਰ ਮੁਗਲਿਆ, ਫਿਰ ਅਬਦਾਲੀ, ਫਿਰ ਉਹਦਾ ਪੁੱਤਰ ਤੈਮੂਰ, ਫਿਰ ਉਹਦਾ ਪੁੱਤਰ ਸ਼ਾਹ ਜ਼ਮਾਨ, ਇਹਨਾਂ ਸਾਰਿਆਂ ਦੇ ਔਰ ਸਿਰਾਂ ਦੇ ਮੁੱਲ, ਇਸ ਸਾਰੇ 'ਚ ਵੀ ਜਿਹੜਾ ਸਰ ਕਪੂਰ ਸਿੰਘ ਜਿਹੜੇ ਵੱਡੇ ਸਿੱਖ ਹਿਸਟੋਰੀਅਨ ਫਿਲਾਸਫਰ ਹੋਏ ਨੇ, ਉਹਨਾਂ ਨੇ 2 ਲੱਖ ਦੀ ਫਿਗਰ ਦਿੱਤੀ ਹੈ ਕਿ 1699 ਤੋਂ 1799 ਤੱਕ 2 ਲੱਖ ਦੇ ਕਰੀਬ ਸਿੰਘ ਸਿੰਘਣੀਆਂ, ਭੁਜੰਗੀ ਭੁਜੰਗਣਾ ਸ਼ਹੀਦ ਹੋਏ। ਪਰ ਜਿਹੜਾ ਕੰਮ ਉਸ 18ਵੀਂ ਸਦੀ ਜਿਹੜੀ ਕਿ ਕੋਈ ਦੁਨੀਆ, ਕੋਈ ਪਿੰਡ ਨਹੀਂ ਸੀ, ਕੋਈ UN ਨਹੀਂ ਸੀ, ਕੋਈ ਹਿਊਮਨ ਰਾਈਟਸ ਦਾ ਕਨਸੈਪਟ ਨਹੀਂ ਸੀ, ਪਰ ਇਹਨਾਂ ਨੇ ਤਾਂ ਇਹਨਾਂ 4 ਦਹਾਈਆਂ ਦੇ ਵਿੱਚ ਇਸ ਤੋਂ ਜ਼ਿਆਦਾ ਫਿਗਰ ਜਿਹੜੀ ਹੈ ਉਹ ਸਾਡੇ ਜਿਹੜਾ ਉਹ ਸ਼ਹੀਦਾਂ ਦੀ ਬਣਾ ਦਿੱਤੀ, ਔਰ ਕੋਈ ਅਕਾਊਂਟੇਬਿਲਟੀ ਨਹੀਂ। ਔਰ ਕਿਵੇਂ ਇਹਨਾਂ ਨੇ ਟੋਟਲ ਵਾਰ ਸਿੱਖਾਂ ਦੇ ਉੱਤੇ ਭਰਪਾ ਕੀਤੀ। ਉਸ ਜ਼ਮਾਨੇ 'ਚ ਤਾਂ 1710 'ਚ ਬਹਾਦਰ ਸ਼ਾਹ ਨੇ ਕੀਤੀ ਜਾਂ ਅਬਦਾਲੀ ਨੇ ਜਿਹੜਾ ਕੀਤਾ ਵੱਡੇ ਘੱਲੂਘਾਰੇ, ਪਰ ਇਹਨਾਂ ਨੇ ਤਾਂ ਕੰਸਿਸਟੈਂਟਲੀ ਲਗਾਤਾਰਤਾ ਦੇ ਨਾਲ ਜਿਹੜਾ ਹੈ ਉਹ ਅਸੀਂ ਦੇਖਦੇ ਹਾਂ ਕਿ ਭਾਈ ਉਹ ਸਾਡੀ ਹਿਸਟਰੀ, ਸਾਡੀ ਡੈਮੋਗ੍ਰਾਫੀ, ਸਾਡੀ ਇਕੋਨਮੀ, ਸਾਡਾ ਕਿਹੜਾ ਐਸਪੈਕਟ ਹੈ ਜਿਹੜਾ ਔਰ ਉਹ ਹਾਲਾਤ ਪੈਦਾ ਕੀਤੇ ਕਿ ਮਾਸ ਮਾਈਗ੍ਰੇਸ਼ਨ 3 ਤੋਂ 5 ਲੱਖ ਨੌਜਵਾਨ ਬੱਚੇ ਬੱਚੀਆਂ 18 ਸਾਲ ਦੀ ਉਮਰ ਦੇ ਜਿਹੜੇ ਨੇ ਉਹ ਬਾਹਰ ਨਿਕਲ ਰਹੇ ਨੇ। ਬਿਲਕੁਲ। ਔਰ ਇਸ ਸਾਰੇ ਦੇ ਚੱਲਦਿਆਂ ਜੋ ਕੁਝ ਪੰਜਾਬ ਦੇ ਵਿੱਚ ਇਹਨਾਂ ਨੇ ਕੀਤਾ ਉਹੀ ਹੁਣ ਰਿਪਲਾਈਕਾ ਕਸ਼ਮੀਰ 'ਚ ਵੀ ਉਸੇ ਅੰਦਾਜ਼ ਦੇ ਵਿੱਚ ਜਿਹੜਾ ਆਰਟੀਕਲ 370 ਹੋਰ ਉਹਦੇ ਨਾਲ ਕਿਹੜੇ ਕੋਈ ਫੁੱਲ ਲੱਗੇ ਹੋਏ ਸੀ, ਸਿਰਫ ਇਹ ਸੀ ਕਿ ਡੈਮੋਗ੍ਰਾਫੀ ਨਹੀਂ ਸੀ ਬਦਲ ਸਕਦੇ ਉੱਥੇ, ਦੂਜਿਆਂ ਨੂੰ ਨਹੀਂ ਸੀ, ਉਹ ਵੀ ਸ਼ੁਰੂ ਕੀਤਾ ਹੋਇਆ ਕੰਮ। ਬਿਲਕੁਲ। ਔਰ ਹੁਣ ਨਾਰਥ ਈਸਟ ਦੇ ਵਿੱਚ ਇੱਕ ਪਾਸੇ ਤਾਂ ਬੀਜੇਪੀ ਜਦੋਂ 2014 'ਚ ਪਾਵਰ 'ਚ ਆਈ, ਇਵੇਂ ਲੱਗਣ ਲੱਗ ਗਿਆ ਸੀ ਕਿ ਵੀ ਜਿਵੇਂ ਅਸਾਮ 'ਚ ਸਿੱਧੇ ਤੌਰ ਤੇ ਉਹ ਬੜਾ ਫਿਰਕੂ ਬੰਦਾ ਬਿਸਵਾ ਵੀ ਜਿਹੜਾ ਕਾਂਗਰਸ 'ਚੋਂ ਹੀ ਆਇਆ ਬੀਜੇਪੀ 'ਚ, ਉਹਨੇ ਹੁਣ ਆ ਕਰੀਮਗੰਜ ਜ਼ਿਲ੍ਹਾ ਅਸਾਮ ਦਾ ਉਹਦਾ ਨਾਂ ਬਦਲ ਕੇ ਪਤਾ ਨਹੀਂ ਸ਼੍ਰੀ ਦੇਵੀ ਕਿ ਕੀ ਰੱਖਤਾ। ਇੱਦਾਂ ਦੇ ਹੋਰ ਕਿੰਨੇ ਮੁਸਲਮਾਨਾਂ, ਹਾਲਾਂਕਿ 40% ਆਬਾਦੀ ਜਿਹੜੀ ਹੈ ਅਸਾਮ ਦੇ ਵਿੱਚ 35 ਤੋਂ 40% ਉਹ ਮੁਸਲਮਾਨਾਂ ਦੀ ਹੈ, ਉਹ ਕਾਬੂ ਕੀਤਾ। ਤੇ ਬਾਕੀ ਸੂਬੇ ਵੀ ਜਿਨ੍ਹਾਂ ਦੇ ਵਿੱਚ ਉਹਨਾਂ ਨੇ ਨਾਗਿਆਂ ਨੂੰ ਤਾਂ ਗੱਲਬਾਤ 'ਚ ਉਲਝਾ ਲਿਆ, ਉਹ ਪੁਰਾਣੀ ਹਕੂਮਤ ਵਾਲੀ 18-19 ਸਾਲ, ਹੁਣ ਉਹਨਾਂ ਨੇ ਧਮਕੀ ਦੇ ਦਿੱਤੀ 2 ਹਫ਼ਤੇ 'ਚ ਨਾਗਾਲੈਂਡ 'ਚ ਵੀ ਅਸੀਂ ਦੇਖਾਂਗੇ ਆਰਮਡ ਸਟਰਗਲ ਦਾ ਕੰਮ ਸ਼ੁਰੂ ਹੋ ਜਾਣਾ। ਇਵੇਂ ਹੀ ਇਹਨਾਂ ਨੇ ਮੇਘਾਲਿਆ ਵੀ ਜਿਹੜਾ ਮੈਨੀਪੂਲੇਟ ਕਰ ਲਿਆ, ਮਨੀਪੁਰ ਵੀ ਮੈਨੀਪੂਲੇਟ ਕਰ ਲਿਆ, ਔਰ ਜਿਹੜੀਆਂ ਬਾਕੀ ਇਹਨਾਂ ਨੂੰ 7 ਸਿਸਟਰ ਸਟੇਟਸ ਕਹਿੰਦੇ ਨੇ, ਉਹਨਾਂ 'ਚ ਅਸਾਮ 'ਚ ਸਿੱਧੇ ਤੌਰ ਤੇ ਬੀਜੇਪੀ ਦੀ ਹਕੂਮਤ, ਬਾਕੀ 'ਚ ਵੀ ਉਹ ਬਣ ਗਏ। ਔਰ ਉਹਨਾਂ ਨੇ ਦਿੱਲੀ 'ਚ ਦਾਅਵਾ ਕੀਤਾ ਖਲੋ ਕੇ ਪਾਰਲੀਮੈਂਟ 'ਚ, ਮੋਦੀ ਔਰ ਅਮਿਤ ਸ਼ਾਹ ਨੇ, ਕਿ ਦੇਖੋ ਜੀ ਨਾਰਥ ਈਸਟ ਜਿਹੜਾ ਕਾਂਗਰਸ ਦੇ ਇੰਨੇ ਸਾਲਾਂ ਦੇ ਰਾਜ 'ਚ ਕਾਬੂ ਨਹੀਂ ਸੀ ਹੋਇਆ, ਉਹਨੂੰ ਅਸੀਂ ਬਿਲਕੁਲ ਸਿੱਧੇ ਕਰ ਲਿਆ। ਔਰ ਸਾਨੂੰ ਵੀ ਲੱਗਣ ਲੱਗ ਗਿਆ ਵੀ ਵਾਕਈ ਨਾਰਥ ਈਸਟ 'ਚ ਜਿਹੜਾ ਉਹ ਮਿਜ਼ੋਰਮ 'ਚੋਂ ਵੀ ਕੁਛ ਨਹੀਂ ਨਿਕਲ, ਸਭ 'ਚ ਬੀਜੇਪੀ ਬੜੀ ਹੋਈ ਹੈ। ਪਰ ਇਹ ਹੁੰਦਾ ਹੈ ਜਦੋਂ ਫਿਰ ਤੁਸੀਂ ਇੱਕ ਤਾਂ ਲੋਕਾਂ ਨੂੰ ਉਹਦੇ 'ਚ ਇੱਕ ਬੜਾ ਪਪੂਲਰ ਅੰਗਰੇਜ਼ੀ ਦੀ ਐਕਸਪ੍ਰੈਸ਼ਨ ਹੈ ਕਿ ਯੂ ਕੈਨ ਫੂਲ ਸਮ ਪੀਪਲ ਫॉर ਸਮ ਟਾਈਮ, ਯੂ ਕੈਨ ਫੂਲ ਆਲ ਦਾ ਪੀਪਲ ਫॉर ਸਮ ਟਾਈਮ, ਬਟ ਯੂ ਕਾਂਟ ਫੂਲ ਆਲ ਦਾ ਪੀਪਲ ਆਲ ਦਾ ਟਾਈਮ। ਕਿ ਤੁਸੀਂ ਕੁਝ ਲੋਕਾਂ ਨੂੰ ਕੁਝ ਸਮੇਂ ਲਈ ਮੂਰਖ ਬਣਾ ਸਕਦੇ ਹੋ, ਕਈ ਵਾਰ ਸਾਰੇ ਲੋਕਾਂ ਨੂੰ ਵੀ ਕੁਝ ਸਮੇਂ ਲਈ ਮੂਰਖ ਬਣਾ ਸਕਦੇ ਹੋ, ਬਟ ਯੂ ਕਾਂਟ ਫੂਲ ਆਲ ਦਾ ਪੀਪਲ ਆਲ ਦਾ ਟਾਈਮ। ਪਰ ਤੁਸੀਂ ਸਭ ਨੂੰ ਹਮੇਸ਼ਾ ਲਈ ਮੂਰਖ ਨਹੀਂ ਬਣਾ ਸਕਦੇ। ਔਰ ਨਤੀਜਾ ਜਾਂ ਦਬਾਅ ਦੇ ਥੱਲੇ ਮੂਰਖ ਬਣਾਉਣਾ ਇੱਕ ਵੱਖਰੀ ਪ੍ਰੋਸੈਸ ਹੈ, ਤੁਸੀਂ ਦਬਾ ਕੇ ਰੱਖਣਾ, ਮੈਨੀਪੂਲੇਟ ਕਰਨਾ, ਅੱਧਿਆਂ ਨੂੰ ਉਹਦੇ ਖਿਲਾਫ ਭੁਗਤਾ ਦੇਣਾ ਦੂਜਾ। ਲੇਕਿਨ ਅੱਜ ਨਾਰਥ ਈਸਟ ਉੱਭਲ ਰਿਹਾ ਵਾਪਸ। ਅਸੀਂ ਹੋਰ ਸਟੇਟਾਂ ਦੀ ਬਹੁਤੀ ਗੱਲ ਨਹੀਂ ਕਰਾਂਗੇ। ਮਨੀਪੁਰ 'ਚ ਬੀਜੇਪੀ ਦੀ ਹਕੂਮਤ ਹੈ ਸਿੱਧੀ, ਅਸਾਮ ਤੋਂ ਬਾਅਦ ਦੂਸਰਾ ਸੂਬਾ ਹੈ ਜਿੱਥੇ ਉਹਨਾਂ ਨੇ ਹੁਣ ਪਿਛਲੇ 1.5 ਸਾਲ ਤੋਂ ਉੱਥੇ ਸਿਵਲ ਵਾਰ ਚੱਲ ਰਹੀ ਹੈ। ਔਰ ਉਹਨਾਂ ਦੇ ਨਿਰਪੱਖ ਕਹਿਣਾ ਕਿ ਪਹਿਲੀ ਵਾਰ ਹੈ ਸੱਚਮੁੱਚ ਪਿਛਲੇ 77 ਸਾਲਾਂ 'ਚ ਜਿੱਥੇ ਕਿਸੇ ਸੂਬੇ 'ਚ ਸਿਵਲ ਵਾਰ ਚੱਲ ਰਹੀ ਹੈ। ਹੁਣ ਪੰਜਾਬ 'ਚ ਬੇਸ਼ੱਕ 15 ਸਾਲ ਇਹਨਾਂ ਦੀ ਕਿਲਿੰਗ ਮਸ਼ੀਨਰੀ ਰਹੀ, ਪਰ ਕੋਈ ਹਿੰਦੂ ਸਿੱਖ ਤਾਂ ਨਹੀਂ ਲੜੇ, ਕੋਈ ਹਿੰਦੂਆਂ ਨੇ ਜਾਂ ਸਿੱਖਾਂ ਨੇ ਤਾਂ ਨਹੀਂ ਕੋਈ ਮੋਰਚਾਬੰਦੀ ਕਰਕੇ ਇੰਡੀਅਨ ਸਟੇਟ ਦੇ ਖਿਲਾਫ ਲੜਾਈ ਸੀ। ਵੱਖਰੀ ਕਹਾਣੀ ਹੈ ਕਿ ਨਵੰਬਰ 84 'ਚ ਸਮੁੱਚੀ ਇੰਡੀਅਨ ਸਟੇਟ ਔਰ ਉਹਦੇ ਲੋਕ ਸਿੱਖਾਂ ਦੇ ਖਿਲਾਫ ਭੁਗਤੇ, ਲੇਕਿਨ ਪੰਜਾਬ 'ਚ ਸਿਵਲ ਵਾਰ ਨਹੀਂ ਸੀ ਕਿਉਂਕਿ ਇਹ ਨਾ ਹੀ ਸਿੱਖਾਂ ਦਾ ਕਦੇ ਰਿਹਾ ਵੀ ਹੈ। ਲੇਕਿਨ ਅੱਜ ਜੋ ਮਨੀਪੁਰ ਦੇ ਹਾਲਾਤ ਨੇ
ਉਹ ਬਿਲਕੁਲ ਇੱਕ ਪਾਸੇ ਡਰੋਨਸ ਨੇ ਉਹਨਾਂ ਦੇ ਕੋਲ, ਜੀ ਦੂਜੇ ਪਾਸੇ ਇਹਨਾਂ ਦੀ CRPF ਫੌਜ, ਔਰ ਹੁਣ ਉਹ ਦੋ ਕਬੀਲੇ ਨੇ, ਇੱਕ ਮਾਈਤਾਈ ਹੈ ਜਾਂ ਮੈਤੀ ਵੀ ਉਹਨਾਂ ਨੂੰ ਕਹਿੰਦੇ ਨੇ, ਜਿਹੜੇ ਹਿੰਦੂ ਨੇ ਔਰ ਜਿਨ੍ਹਾਂ ਦੀ ਹਕੂਮਤ ਹੈ ਜਿਹੜੀ ਕਿ ਇੰਫਾਲ ਵੈਲੀ 'ਚ ਬੈਠੇ ਨੇ। ਬਿਲਕੁਲ। ਦੂਸਰੇ ਹਿੱਲੀ ਟਰਾਈਬ ਨੇ ਜਿਹੜੇ ਈਸਾਈ ਨੇ, ਔਰ ਕੁਕੀ ਟਰਾਈਬ ਹੈ। ਹੁਣ ਇਹ ਜਿਹੜੇ ਕੁਕੀ ਟਰਾਈਬ ਜਾਂ ਈਸਾਈ ਟਰਾਈਬ ਨੇ, ਇਹ ਦੋ ਬ੍ਰਾਂਡ, ਇੱਕ ਜ਼ੋ ਕਬੀਲਾ ਹੈ ਔਰ ਇੱਕ ਹੈ ਕੁਕੀ ਕਬੀਲਾ ਹੈ। ਔਰ ਜੇ ਤੁਸੀਂ ਨਾਰਥ ਈਸਟ ਦਾ ਮੈਪ ਦੇਖੋ ਤਾਂ ਇਹ ਜਿਹੜੇ ਕੁਕੀ ਜਾਂ ਜ਼ੋ ਕਬੀਲੇ ਨੇ, ਇਹਨਾਂ ਦੀ ਇੱਕ ਵੱਡੀ ਗਿਣਤੀ ਮਿਆਂਮਾਰ 'ਚ ਹੈ, ਦੂਸਰੀ ਜਿਹੜਾ ਸੂਬਾ ਮੇਘਾਲਿਆ ਹੈ ਉਸ ਦੇ ਵਿੱਚ ਹੈ, ਔਰ ਨਾ ਮਿਜ਼ੋਰਮ ਦੇ ਵਿੱਚ ਹੈ, ਥਰਡ ਉਹਨਾਂ ਦੀ ਮਨੀਪੁਰ ਦੇ ਵਿੱਚ ਹੈ, ਫੋਰਥ ਜਿਹੜਾ ਬੰਗਲਾਦੇਸ਼ ਦਾ ਖਾਸ ਤੌਰ ਤੇ ਚਿਟਾਗਾਂਗ ਬੈਲਟ ਹੈ ਹਿੱਲੀ, ਉਹਦੇ 'ਚ ਹੈ। ਹੁਣ ਇਹ ਕਿਉਂਕਿ ਜਿਹੜੀਆਂ ਬਾਰਡਰਸ ਨੇ ਜਾਂ ਬਾਉਂਡਰੀਜ਼ ਨੇ ਉਹ ਤਾਂ ਰੱਬ ਨੇ ਤਾਂ ਨਹੀਂ ਬਣਾਈਆਂ, ਤੇ ਖਾਸ ਤੌਰ ਤੇ ਜਿਹੜੇ ਟਰਾਈਬਲ ਲੋਕ ਨੇ, ਆਦੀਵਾਸੀ, ਇਹਨਾਂ ਦੇ ਲਈ ਤਾਂ ਜੰਗਲਾਂ 'ਚ ਹੁੰਦੇ ਹੁੰਦੇ ਇੱਧਰ ਨਿਕਲ ਗਏ ਉੱਧਰ ਨਿਕਲ ਗਏ। ਹੁਣ ਇਹ ਕਬੀਲਾ, ਹੁਣ ਸਾਨੂੰ ਵੀ ਵੰਡ ਨੇ ਵੰਡੀਆਂ ਹੀ ਪਾਈਆਂ, ਉਜਾੜੇ ਨੇ, ਲੀਕ ਖਿੱਚੀ ਗਈ। ਅਦਰਵਾਈਜ਼ ਪੰਜਾਬ ਇੱਕ ਨੈਚੁਰਲ ਹੈਬਿਟੈਟ ਹੈ, 5 ਦਰਿਆ ਉਹਨਾਂ ਦਾ, ਔਰ ਲੋਕਾਂ ਦਾ ਵੀ ਜਿਹੜਾ ਜੀਵਨ ਜਾਚ, ਉਹਨਾਂ ਦੀ ਸਿਵਲਾਈਜੇਸ਼ਨ, ਉਹਨਾਂ ਦੀ ਤਹਿਜ਼ੀਬ ਇੱਕੋ ਹੈ। ਹੁਣ ਇਹ ਜਿਹੜਾ ਕੁਕੀਜ਼ ਉਹ ਕਬੀਲਿਆਂ ਨੂੰ, ਔਰ ਇਸ ਗੱਲ ਦਾ ਵੀ ਧਿਆਨ ਰਹੇ ਕਿ ਲੰਬਾ ਵਕਤ ਮਿਜ਼ੋਰਮ ਦੇ ਵਿੱਚ ਇਹ ਸਟਰਗਲ ਜਿਹੜੀ ਹੈ ਆਜ਼ਾਦੀ ਦੀ ਰਹੀ, ਫਿਰ ਲਾਲ ਡੈਂਗਾ ਨੇ ਕੰਪਰੋਮਾਈਜ਼ ਵਗੈਰਾ ਕਰ ਲਿਆ ਔਰ ਗੱਲ ਜਿਹੜੀ ਹੈ ਮੁੱਕ ਗਈ। ਇੰਡੀਆ ਨੂੰ ਵੀ ਲੱਗਾ ਕਿ ਜੀ ਠੀਕ ਹੈ ਜੀ, ਮੁਖਤਾਰ ਲਾਲ ਡੈਂਗਾ ਇੰਗਲੈਂਡ 'ਚ ਹੁੰਦਾ ਸੀ, ਉੱਥੇ ਈਵਨ 84 ਤੋਂ ਬਾਅਦ ਖਾਲਿਸਤਾਨ ਦੀਆਂ ਸਟੇਜਾਂ ਤੇ ਡਾਕਟਰ ਜਗਜੀਤ ਸਿੰਘ ਚੌਹਾਨ ਜਾਂ ਲਾਲ ਡੈਂਗਾ ਐਡਰੈਸ ਵੀ ਕਰਦੇ ਸੀ। ਪਰ ਜ਼ਿੰਦਗੀ ਦੇ ਅਖੀਰਲੇ ਪੀਰੀਅਡ 'ਚ ਜਿਵੇਂ ਵੀ ਹੋਇਆ, ਉਹਨੇ ਸੂਬਾ ਬਣ ਗਿਆ ਮਿਜ਼ੋਰਮ ਤੋੜ ਕੇ। ਔਰ ਦੂਜਾ ਹੁਣ ਅਚਾਨਕ ਜਦੋਂ ਕਿ ਮਨੀਪੁਰ ਦੇ ਵਿੱਚ ਹਾਲਾਤ ਇਸ ਲੈਵਲ ਤੇ ਪਹੁੰਚੇ ਹੋਏ ਨੇ ਕਿ ਇਸ ਵੇਲੇ ਉਹਨਾਂ ਨੇ, ਸੈਂਟਰ ਨੇ ਜਿਹੜਾ ਆਰਮਡ ਫੋਰਸਿਸ ਸਪੈਸ਼ਲ ਪਾਵਰ ਐਕਟ ਹੈ, 6 ਪੁਲਿਸ ਸਟੇਸ਼ਨਾਂ ਤੇ ਤਾਂ ਲਾਗੂ ਕੀਤਾ। ਇਹ ਤਾਂ ਮੀਡੀਆ ਦੀਆਂ ਖਬਰਾਂ ਨੇ ਜੋ ਸਾਹਮਣੇ ਆ ਰਿਹਾ, ਪਰ ਉੱਥੇ ਪੂਰੀ ਜੰਗ ਮਚੀ ਹੋਈ ਹੈ। ਇੱਕ ਪਾਸੇ ਈਸਾਈ ਕਬੀਲਾ ਹੈ, ਕੁਕੀ ਕਬੀਲਾ, ਦੂਜੇ ਪਾਸੇ ਸਰਕਾਰ, ਫੌਜ, ਦੂਜੇ ਬੰਦੇ ਅਗਵਾ ਹੋ ਰਹੇ ਨੇ, ਚੁੱਕੇ ਜਾ ਰਹੇ ਨੇ, ਡਰੋਨ ਦੇ ਅਟੈਕ ਹੋ ਰਹੇ ਨੇ। ਹੁਣ ਇਸ ਸਾਰੇ ਦੇ ਚੱਲਦੇ ਆ ਸਤੰਬਰ ਮਹੀਨੇ ਦੇ ਵਿੱਚ ਮਿਜ਼ੋਰਮ ਦਾ ਚੀਫ ਮਿਨਿਸਟਰ ਮਿਸਟਰ ਲਾਲ ਡੁਹੋਮਾ ਇਹ ਅਮਰੀਕਾ ਆਇਆ। ਹੁਣ ਕਿਉਂਕਿ ਇਹ ਜਿਹੜੇ ਕੁਕੀ ਔਰ ਜ਼ੋ ਕਬੀਲੇ ਦੇ ਈਸਾਈ ਨੇ, ਇਹ ਬਹੁਤ ਸਾਰਾ ਜਿਹੜਾ ਸਾਊਦਰਨ ਬੈਪਟਿਸਟ ਚਰਚ ਉਹਨੂੰ ਕਹਿੰਦੇ ਨੇ, ਇਹ ਉਹਨਾਂ ਦੇ ਕਨਵਰਟ ਕੀਤੇ ਹੋਏ ਨੇ। ਇਸੇ ਤਰ੍ਹਾਂ ਬਾਕੀ 'ਚ ਵੀ ਉਹਨਾਂ ਦਾ, ਜੋ ਪਰ ਉਹਨਾਂ ਦੇ ਹਿੱਲੀ ਜਾਂ 7 ਸਿਸਟਰ ਸਟੇਟਸ ਇਹਨਾਂ ਦਾ ਪਾਰਟ ਹੈ। ਲਾਲ ਡੈਂਗਾ ਨੂੰ ਵੀ ਇਹਨਾਂ ਦੀ ਹਮਾਇਤ ਸੀ। ਇੱਕ ਸਟੇਜ ਤੇ ਨਾਗਾਲੈਂਡ ਜਿਹੜਾ ਨਾਗਿਆਂ ਦਾ ਫੀਜ਼ੋ ਲੀਡਰ ਸੀ, ਉਹ ਵੀ ਜਿਹੜਾ ਉਸ ਨੂੰ ਈਵਨ UNPO ਅਨਰਿਪਰੈਜ਼ੈਂਟਡ ਨੇਸ਼ਨਸ ਐਂਡ ਪੀਪਲਸ ਆਰਗੇਨਾਈਜੇਸ਼ਨ ਉਹਦਾ ਮੈਂਬਰ ਸੀ ਨਾਗਾਲੈਂਡ, ਮੇਰੇ ਖਿਆਲ ਹੁਣ ਵੀ ਹੋਏਗਾ, ਕਿਉਂਕਿ ਜਿਹੜਾ ਕ੍ਰਿਸਚੀਅਨ ਚਰਚ ਹੈ ਅਮਰੀਕਾ ਦਾ ਉਹ ਬਹੁਤ ਪਾਵਰਫੁਲ ਹੈ, ਪਰ ਉਹਨਾਂ ਦੇ ਬਿਹਾਈਂਡ ਖੜਾ ਹੈ। ਹੁਣ ਜਿਹੜੀ ਮਨੀਪੁਰ ਦੇ ਹਾਲਾਤ ਬਣੇ ਹੋਏ ਨੇ ਉਸ ਦੇ ਉੱਤੇ ਈਵਨ ਜਿਹੜੇ ਇੰਡੀਆ ਦੀਆਂ ਨਾਰਥ ਈਸਟ ਸਟੇਟਾਂ ਦੀ ਕਾਉਂਸਲ ਆਫ ਚਰਚਿਜ਼ ਹੈ, ਕਾਉਂਸਲ ਆਫ ਚਰਚਿਜ਼ ਐਕਸਪ੍ਰੈਸਿਸ ਕੰਸਰਨ ਓਵਰ ਐਸਕੇਲੇਸ਼ਨ ਇਨ ਮਨੀਪੁਰ ਵਾਇਲੈਂਸ, ਕਾਲਸ ਫॉर ਮੋਰ ਸੈਂਟਰਲ ਫੋਰਸਿਸ। ਹੁਣ ਮਤਲਬ ਇਹ ਹੈ ਵੀ ਚਰਚ ਖੁੱਲ ਕੇ ਇੰਟਰਨੈਸ਼ਨਲੀ ਔਰ ਨੈਸ਼ਨਲੀ ਉਹ ਲੌਬੀ ਦੇ ਉੱਤੇ ਆ ਗਿਆ। ਹੁਣ ਇਹ ਗੱਲ ਕਹਿਣ ਤੋਂ ਪਹਿਲਾਂ ਕਿ ਜਿਹੜਾ ਮਿਜ਼ੋਰਮ ਦਾ ਚੀਫ ਮਿਨਿਸਟਰ ਹੈ, ਜਦੋਂ ਸਤੰਬਰ ਦੇ ਮਹੀਨੇ 'ਚ ਅਮਰੀਕਾ 'ਚ ਆਇਆ, ਉਹਨੇ ਕੀ ਕਿਹਾ? ਇਹ ਗੱਲ ਕਰਨ ਤੋਂ ਪਹਿਲਾਂ ਸ਼ੇਖ ਹਸੀਨਾ ਨੇ, ਜਦੋਂ ਕਿ ਬੰਗਲਾਦੇਸ਼ ਦੇ ਵਿੱਚ, ਹੁਣ ਕਿਸੇ ਨੂੰ ਕੋਈ ਭੁਲੇਖਾ ਨਹੀਂ ਹੈ ਕਿ ਬੰਗਲਾਦੇਸ਼ ਦੇ ਵਿੱਚ ਜਿਹੜਾ ਕੂ ਹੈ ਉਹ ਅਮਰੀਕਾ ਨੇ ਕਰਾਇਆ, ਔਰ ਜਿਹੜਾ ਮਿਸਟਰ ਮੁਹੰਮਦ ਯੂਨਸ ਬੈਠਾ ਹੈ ਉਹ ਨੋਬਲ ਲੌਰੀਏਟ ਅਮਰੀਕਾ ਦਾ ਮੈਨ। ਔਰ ਗੱਲ ਕੱਲੀ ਇਹ ਨਹੀਂ ਵੀ ਉਹਨੇ, ਹੁਣ ਮੁਹੰਮਦ ਯੂਨਸ ਨੇ ਸ਼ੇਖ ਹਸੀਨਾ ਦੀ ਐਕਸਟ੍ਰੈਡੀਸ਼ਨ ਮੰਗ ਲਈ ਹੈ ਇੰਡੀਆ ਤੋਂ। 1971 'ਚ ਬੰਗਲਾਦੇਸ਼ ਜਿਹੜਾ ਕਿ ਮਸ਼ਰਕੀ ਬੰਗਾਲ ਸੀ ਜਾਂ ਪੂਰਬੀ ਬੰਗਾਲ ਸੀ, ਉਹ ਪਾਕਿਸਤਾਨ ਨਾਲੋਂ ਭਾਰਤ ਨੇ ਫੌਜੀ ਤਾਕਤ ਵਰਤ ਕੇ ਸੈਪਰੇਟ ਕੀਤਾ। 54 ਸਾਲ ਤੋਂ ਕੋਈ ਬੰਗਲਾਦੇਸ਼ ਔਰ ਪਾਕਿਸਤਾਨ ਦਾ ਲਿੰਕ ਨਹੀਂ ਸੀ ਸਮੁੰਦਰੀ। ਜਹਾਜ਼ ਰਾਹੀਂ ਜੇ ਹੁਣ ਕੋਈ ਚੀਜ਼ ਪਾਕਿਸਤਾਨ ਤੋਂ ਐਕਸਪੋਰਟ ਹੋਣੀ ਹੈ, ਉਹ ਸਿੰਗਾਪੁਰ ਜਾਂਦੀ ਸੀ, ਉੱਥੋਂ ਅੱਗੇ ਜਾਂਦੀ ਸੀ। ਹੁਣ 74 ਸਾਲ ਬਾਅਦ, 74 ਜਾਂ 54 ਸਾਲ ਬਾਅਦ, 71 ਤੋਂ ਬਾਅਦ
ਬੰਗਲਾਦੇਸ਼ ਦੇ ਵਿੱਚ ਪਾਕਿਸਤਾਨੀ ਜਹਾਜ਼ ਸਿੱਧਾ ਆ ਕੇ ਉਹਨਾਂ ਦੀ ਬੰਦਰਗਾਹ ਤੇ ਰੁਕਿਆ ਔਰ ਕੰਟੇਨਰ ਔਰ ਦੂਸਰੀਆਂ ਚੀਜ਼ਾਂ, ਯਾਨੀ 54 ਸਾਲ ਬਾਅਦ ਪਾਕਿਸਤਾਨ ਤੇ ਬੰਗਲਾਦੇਸ਼ ਦਾ ਸਮੁੰਦਰੀ ਜਿਹੜਾ ਸਬੰਧ ਹੈ ਵਪਾਰ ਦਾ ਉਹ ਰਿਜ਼ਿਊਮ ਹੋਇਆ। ਹੁਣ ਇਹ ਹੋ ਨਹੀਂ ਸਕਦਾ ਕਿ ਬੰਗਲਾਦੇਸ਼, ਅਜੇ ਤਾਂ ਉਹਨਾਂ ਦੀ ਇੰਟਰਿਮ ਗਵਰਨਮੈਂਟ ਹੈ, ਚੋਣਾਂ ਵੀ ਨਹੀਂ ਹੋਈਆਂ, ਬਿਲਕੁਲ, ਕਿ ਆਪਣੇ ਤੌਰ ਦੇ ਉੱਤੇ ਜਿਹੜਾ ਪਾਕਿਸਤਾਨ ਦੇ ਨਾਲ ਸੰਬੰਧ ਬਣਾਉਣ ਦੀ ਜ਼ਾਹਰ ਹੈ, ਅਮਰੀਕਾ ਦੀ ਗੋ ਹੈਡ ਹੈ। ਔਰ ਹੁਣ ਜਿਹੜਾ ਇੰਡੀਆ 'ਚ ਇੱਕ ਬੜਾ ਹੈ ਕਿ ਜੀ ਇਹ ਤਾਂ ਪਹਿਲਾਂ ਹੀ ਨਾਰਥ ਈਸਟ ਦੀਆਂ ਸਟੇਟਾਂ 'ਚ ਬਗਾਵਤ ਖੜੀ ਹੋ ਗਈ ਤੇ ਜੇ ਹਥਿਆਰ ਵਗੈਰਾ ਪਹੁੰਚਾਉਣੇ ਨੇ, ਹੁਣ ਬੰਗਲਾਦੇਸ਼ ਨੂੰ ਜਦੋਂ ਤੁਸੀਂ ਕੇਅਰਫੁਲੀ ਦੇਖਦੇ ਹੋ ਤੇ ਜਿੰਨੇ ਭਾਰਤ ਦੇ ਖਾਸ ਤੌਰ ਤੇ ਇਹ ਟਰਬਲਿੰਗ ਸੂਬੇ ਨੇ ਉਹਨਾਂ ਦਾ ਬਾਰਡਰ ਨੇੜੇ ਤੇੜੇ ਲੱਗਦਾ ਜਾ ਕੇ ਬੰਗਲਾਦੇਸ਼ ਤੇ, ਸੋ ਇਹਦਾ ਮਤਲਬ ਹੈ ਵੀ ਰਾਹ ਤਾਂ ਖੁੱਲ ਗਿਆ। ਹੁਣ ਇਹੀ ਕਾਰਨ ਸੀ ਕਿ ਜਦੋਂ ਅਸੀਂ ਸ਼ੇਖ ਹਸੀਨਾ ਜਿਹੜੀ ਕਿ ਬਿਲਕੁਲ ਹੀ ਇੰਡੀਆ ਅੱਗੇ ਸਰੈਂਡਰ ਕੀ, ਉਹ ਹੈ ਹੀ ਇੰਡੀਅਨ ਪਪਟ ਸੀ, 29 ਸੂਬੇ ਨਹੀਂ ਭਾਰਤ ਦੇ, 30ਵਾਂ ਬੰਗਲਾਦੇਸ਼ ਸੀ ਜਿਹਨੂੰ ਅਜੀਤ ਡੋਵਲ ਔਰ ਇਹ ਰਨ ਕਰ ਰਹੇ ਸੀ। ਆਪਣੇ ਅਹੁਦੇ ਤੇ ਜਾਣ ਤੋਂ ਕੱਢੇ ਜਾਣ ਤੋਂ ਪਹਿਲਾਂ ਆਲਮੋਸਟ ਸ਼ੇਖ ਹਸੀਨਾ ਨੇ ਕਿਹਾ ਸੀ ਕਿ ਅਮਰੀਕਾ ਇਸ ਖਿੱਤੇ ਦੇ ਵਿੱਚ ਇੱਕ ਈਸਾਈ ਦੇਸ਼ ਬਣਾਉਣਾ ਚਾਹੁੰਦਾ ਅੱਡ, ਔਰ ਇਹ ਜਿਹੜਾ ਅਸੀਂ ਮੇਰੇ ਪਿਓ ਨੇ ਜੋ ਹੱਦ ਬਣਾਈ ਹੈ ਬੰਗਲਾਦੇਸ਼ ਦੀ ਉਹਨੂੰ ਅਸੀਂ ਡਿਸਟਰਬ ਨਹੀਂ ਹੋ, ਕਿਉਂਕਿ ਜ਼ਾਹਰ ਹੈ ਕਿ ਜਿਹੜਾ ਨਵਾਂ ਦੇਸ਼ ਈਸਾਈਆਂ ਦਾ ਹੋਏਗਾ, ਜਿਹੜਾ ਚਿਟਾਗੋਂਗ ਦੇ ਨਾਲ ਸੰਬੰਧਿਤ ਜਿਹੜੇ ਉਹਨਾਂ ਦਾ ਟਰਾਈਬ ਨੇ ਕਬੀਲੇ, ਉਹ ਵੀ ਉਹਦਾ ਹਿੱਸਾ ਹੋਣਗੇ ਤੇ ਉਹਨਾਂ ਦੀ ਲੈਂਡ ਵੀ ਹੋਏਗੀ। ਉਦੋਂ ਵੀ ਇਹ ਲੱਗਾ, ਮੈਨੂੰ ਵੀ ਲੱਗਾ ਸੀ, ਮੈਂ ਕਿ ਸ਼ਾਇਦ ਇਹ ਸ਼ੇਖ ਹਸੀਨਾ ਤੋਂ ਇੰਡੀਆ ਘਵਾ ਰਿਹਾ ਕਿਉਂਕਿ ਉਹਨਾਂ ਨੂੰ ਇਹ ਲੱਗਦਾ ਕਿ ਵੀ ਅਮਰੀਕਾ ਦੀ ਇੰਟਰਫੇਰੈਂਸ, ਔਰ ਜੇ ਬੰਗਲਾਦੇਸ਼ 'ਚ ਅਮਰੀਕਾ ਨੇ ਕੁਝ ਕਰਨਾ ਹੈ ਤਾਂ ਵਾਇਆ ਇੰਡੀਆ ਜਾਏ। ਉਹ ਤਾਂ ਅਮਰੀਕਾ ਨੇ ਇੰਡੀਆ ਦਾ ਭੁਲੇਖਾ ਕੱਢਤਾ, ਉਹਨਾਂ ਨੇ ਬੰਗਲਾਦੇਸ਼ ਨੂੰ ਪਤਾ ਹੀ ਨਹੀਂ ਲੱਗਾ ਸ਼ੇਖ ਹਸੀਨਾ ਨੂੰ ਵਿਦਿਨ 24 ਆਵਰਸ ਭੱਜਣਾ ਪਿਆ। ਹੁਣ ਜਿਹੜੀ ਸਤੰਬਰ ਦੇ ਮਹੀਨੇ 'ਚ ਮਿਸਟਰ ਲਾਰਡ ਹੋਮਾ ਨੇ, ਜਿਹੜੇ ਮਿਜ਼ੋਰਮ ਦੇ ਚੀਫ ਮਿਨਿਸਟਰ ਨੇ, ਅਮਰੀਕਾ 'ਚ ਖਲੋ ਕੇ ਜਿਹੜੀ ਸਟੇਟਮੈਂਟ ਦਿੱਤੀ ਹੁਣ ਵਾਇਰਲ ਹੋਈ ਹੈ ਕਿ ਵੀ ਇਹ ਤਾਂ ਕਹਾਣੀ ਹੋਰ ਨਿਕਲ ਰਹੀ ਹੈ। ਔਰ ਉਹਦੇ 'ਚ ਇਹਨਾਂ ਦਾ ਜਿਹੜਾ ਮੇਨ ਮੀਡੀਆ ਆਯੂਸ਼ਪਾਲ, ਬੰਗਲਾਦੇਸ਼, ਮਿਜ਼ੋਰਮ, ਸ਼ੇਖ ਹਸੀਨਾ, ਜਿਨ੍ਹਾਂ ਨੇ ਹੈਸ਼ਟੈਗ ਦੇ ਨਾਲ ਇਹਨਾਂ ਸਟੇਟਮੈਂਟਾਂ ਨੂੰ ਦੇਖਿਆ ਜਾ ਸਕਦਾ। ਪਰ ਮੈਂ ਦਰਸ਼ਕਾਂ ਨੂੰ ਦੱਸਣ ਲਈ ਕਿ ਇਹਦੀ ਆਥੈਂਟਿਸਿਟੀ, ਹਾਲਾਂ 2-3 ਮੇਰੇ ਕੋਲ ਸਟੇਟਮੈਂਟਸ ਨੇ, ਮਤਲਬ ਮੀਡੀਆ ਰਿਪੋਰਟਰ ਹੈ ਇੱਕ ਹੈ, ਮਿਜ਼ੋਰਮ ਸੀਐਮ ਲਾਰਡ ਹੋਮਾ's call for nationhood in the US a separatist agenda to divide north east India। ਹੁਣ ਇਹ ਕੁਐਸਚਨ ਮਾਰਕ ਹੈ। ਹੁਣ ਇਹ ਡਿਸਕਸ ਹੋਣ ਲੱਗਾ ਕਿ ਭਾਈ ਇਹ ਤਾਂ ਖੇਡ ਦੂਰ ਤੱਕ ਹੈ, ਔਰ ਖਬਰ ਇਹ ਹੈ ਕਿ ਮਿਜ਼ੋਰਮ ਚੀਫ ਮਿਨਿਸਟਰ ਮਿਸਟਰ ਲਾਰਡ ਹੋਮਾ went on an official state visit to United States of America in the first week of September। ਇਹ ਅਸੀਂ ਹੁਣ ਸਤੰਬਰ ਲੰਘ ਗਿਆ, ਅਕਤੂਬਰ ਹੈ, ਨਵੰਬਰ ਵਿੱਚ 2.5 ਮਹੀਨੇ ਪਹਿਲਾਂ ਦੀ, 8 ਹਫ਼ਤੇ ਪਹਿਲਾਂ ਦੀ ਸਟੇਟਮੈਂਟ ਹੈ। One of his statements from the visit has since gone viral as he spoke about the unity of the Zo people and demanded their unity order under one administration and mentioned that they have faced discrimination, which indirectly meant that CM urged for a separate state for the Zo people. It is important to understand that the Zo people he referred to are community residing in the spanning India, Myanmar, notably Mizoram itself is a state with a significant Christian population with about 87 to 88% of Zo community following the Christian faith। ਹੁਣ ਜਿਹੜੀ Zo community ਹੈ 88% ਉਹ ਕ੍ਰਿਸਚਨ ਨੇ, ਉਹ ਮਿਜ਼ੋਰਮ 'ਚ ਨੇ, ਉਹ ਮਿਆਂਮਾਰ 'ਚ ਨੇ, ਉਹ ਮਨੀਪੁਰ 'ਚ ਨੇ, ਉਹ ਬੰਗਲਾਦੇਸ਼ 'ਚ ਨੇ। ਔਰ ਇੱਥੇ ਅਮਰੀਕਾ ਦੀ ਧਰਤੀ ਤੇ ਖਲੋ ਕੇ ਉਹਨੇ ਕਿਹਾ ਕਿ ਜੀ ਹੁਣ ਉਹ ਵਕਤ ਆ ਗਿਆ ਕਿ ਅਸੀਂ Zo ਕੁਕੀ ਜਿਹੜੇ ਕਬੀਲੇ ਹੈ ਸਾਡੀ ਜਿਹੜਾ ਆਪਣਾ ਐਡਮਿਨਿਸਟ੍ਰੇਸ਼ਨ ਹੋਏ, ਸਾਡੀ ਯੂਨਿਟੀ ਹੋਏ, ਔਰ ਸਾਡਾ ਜਿਹੜਾ ਇਹ ਹੁਣ ਉਹਨੂੰ ਉਹਨਾਂ ਨੇ ਬਿਲਕੁਲ ਜਿਹੜਾ ਪੁੰਨਾ ਛਾਨਣਾ ਸ਼ੁਰੂ ਕੀਤਾ ਕਿ ਵੀ ਇਹ ਤਾਂ ਬਿਲਕੁਲ ਉਹੀ ਗੱਲ ਹੋਈ ਜਿਹੜੀ ਸ਼ੇਖ ਹਸੀਨਾ ਨੇ ਕਹੀ ਸੀ। ਔਰ ਇਹਦਾ ਮਤਲਬ ਹੈ ਕਿ ਯੂਨਾਈਟਿਡ ਸਟੇਟਸ ਇਜ਼ ਸਪੋਰਟਿੰਗ ਐਸਟੈਬਲਿਸ਼ਮੈਂਟ ਆਫ ਏ ਕ੍ਰਿਸਚੀਅਨ ਮੈਜੋਰਿਟੀ ਨੇਸ਼ਨ ਫਾਰ ਦਾ Zo ਕਮਿਊਨਿਟੀ ਲੋਕੇਟਡ ਬਿਟਵੀਨ ਇੰਡੀਆ, ਮਿਆਂਮਾਰ ਐਂਡ ਬੰਗਲਾਦੇਸ਼। ਹੁਣ ਇਸ ਸਾਰੇ 'ਚ ਮੈਂ ਇਸ ਡਿਸਕਸ਼ਨ ਨੂੰ ਇੱਥੇ ਹੀ ਛੱਡ ਦਿੰਦਾ ਕਿ ਨਾਰਥ ਈਸਟ ਦੇ ਵਿੱਚ ਕੀ ਹੋ ਰਿਹਾ ਹੈ, ਜੋ ਅਮਰੀਕਾ ਦੀ ਲਾਈਨ ਨਾਰਥ ਈਸਟ ਦੇ ਵਿੱਚ ਹੈ, ਜੋ ਕੁਝ ਹੁਣ 5 ਆਈਜ਼ ਕੰਟਰੀਜ਼ ਦੇ ਵਿੱਚ ਅਸੀਂ
ਇੰਡੀਆ ਦੇ ਟਰਾਂਸਨੈਸ਼ਨਲ ਰਿਪਰੈਸ਼ਨ ਨੂੰ ਲੈ ਕੇ ਦੇਖ ਰਹੇ, ਉੱਥੇ ਆਵਾਜ਼ ਮਿਜ਼ੋਰਮ ਦੇ ਚੀਫ ਮਿਨਿਸਟਰ ਨੇ ਚੁੱਕੀ, ਜੀ ਅਮਰੀਕਾ ਦੀ ਧਰਤੀ ਤੇ ਖਲੋ ਕੇ ਚੁੱਕੀ। ਬਿਲਕੁਲ। ਮਨੀਪੁਰ ਦੇ ਵਿੱਚ ਉਹ ਜ਼ੋ ਕੁਕੀ ਕਬੀਲਾ ਲੜ ਰਿਹਾ, ਸਿਵਲ ਵਾਰ ਡਰੋਨ ਲੈਵਲ ਤੱਕ ਲੈ ਗਏ। ਬੰਗਲਾਦੇਸ਼ ਦਾ ਜਿਹੜਾ ਲਿਆਂਦਾ ਗਿਆ ਉਹ ਹੈ ਜਿਹੜਾ ਜੇ ਅਮਰੀਕਾ ਨੇ ਕਿਹਾ ਕਿ ਬਈ ਇਹਨਾਂ ਨੂੰ ਇਸ ਪਾਸੇ ਇਲਾਕਾ ਦਿਓ ਜ਼ੋ ਨੂੰ, ਉਹ ਅੜੇਗਾ ਨਹੀਂ। ਮਿਆਂਮਾਰ ਜਿੱਥੇ ਜ਼ੋ ਕਬੀਲੇ ਦਾ ਵੱਡਾ ਹੈ, ਉਹਦੀ ਫੌਜ ਨੂੰ ਇੰਨਾ ਕੁ ਕਮਜ਼ੋਰ ਕਰ ਦਿੱਤਾ, ਉੱਥੇ ਸਿਵਲ ਵਾਰ ਉੱਥੇ ਵੀ ਚੱਲ ਰਹੀ ਹੈ ਕਿ ਅੱਧਿਓਂ ਜ਼ਿਆਦਾ ਇਲਾਕੇ ਜਿਨ੍ਹਾਂ ਦੀ ਮਦਦ ਅਮਰੀਕਾ ਕਰ ਰਿਹਾ ਉਹਨਾਂ ਨੇ ਉਹ ਲਿਬਰੇਟ ਕਰਵਾਏ ਹੋਏ ਨੇ। ਤੇ ਭਾਰਤ ਦਾ ਜਿਹੜਾ ਇਲਾਕਾ ਮਿਜ਼ੋਰਮ ਦੇ ਵਿੱਚ ਹੈ, ਉਹਦਾ ਚੀਫ ਮਿਨਿਸਟਰ ਹੁਣ ਉਹਨੂੰ ਤਾਂ ਭਾਈ ਅੰਮ੍ਰਿਤਪਾਲ ਸਿੰਘ ਵਾਂਗੂ ਚੁੱਕ ਕੇ ਜਿਹੜਾ ਉਹ 2900 ਕਿਲੋਮੀਟਰ ਦੂਰ ਜੇਲ੍ਹ ਦੇ ਵਿੱਚ ਤਾਂ ਨਹੀਂ ਤੇ ਡਿਬਰੂਗੜ੍ਹ ਤਾਂ ਨਹੀਂ ਭੇਜ ਸਕਦੇ। ਸੋ ਇਸ ਸਾਰੇ ਤੋਂ ਅਸੀਂ ਅੰਦਾਜ਼ਾ ਲਾ ਸਕਦੇ ਹਾਂ ਕਿ ਭਾਈ ਇਹ ਜਿਹੜਾ ਜੋ 1980 ਦਾ ਸੋਵੀਅਤ ਯੂਨੀਅਨ ਸੀ ਉਹਦੇ ਵੱਲ ਗੱਲ ਵੱਧ ਰਹੀ ਹੈ। ਔਰ ਆਉਣ ਵਾਲੇ ਟੌਪਿਕਸ 'ਚ ਅਸੀਂ ਬਾਕੀ ਭਾਰਤ ਦੇ ਵਿੱਚ ਪੋਲੀਟੀਕਲੀ ਖਾਸ ਤੌਰ ਤੇ ਨਾਰਥ ਇੰਡੀਆ ਦੀ ਇੱਕ ਬੜੀ ਇੰਪੋਰਟੈਂਟ ਡਿਵੈਲਪਮੈਂਟ ਉਸ ਦਾ ਵੀ ਜ਼ਿਕਰ ਕਰਾਂਗੇ। ਸੋ ਇਹ ਫਿਰ ਬਿਲਕੁਲ ਠੀਕ ਗੱਲ ਇਹ ਹੈ ਨਾ ਕਿ ਦਿਲ ਕੇ ਟੁਕੜੇ ਹਜ਼ਾਰ ਹੋਏ, ਕੋਈ ਯਹਾਂ ਗਿਰਾ ਕੋਈ ਵਹਾਂ ਗਿਰਾ। ਹੁਣ ਭਾਰਤ ਮਾਤਾ ਦੀ ਹੁਣ ਵੈਸੇ ਮੈਂ ਉਹ ਧਾਰਮਿਕ ਕਮੈਂਟ ਘੱਟ ਹੀ ਕਰਦਾ ਹੁੰਦਾ। ਇਹਨਾਂ ਦਾ ਇਹ ਕਨਸੈਪਟ ਵੀ ਹੈ ਕਿ ਵੀ ਜਦੋਂ ਸ਼ਿਵ ਜੀ ਨੇ ਪਾਰਬਤੀ ਨੂੰ ਲੈ ਕੇ ਪਤਾ ਨਹੀਂ ਕੀ ਕਰ ਰਹੇ ਸੀ ਤੇ ਉਹ ਘੁੰਮਿਆ, ਜਿੱਥੇ ਅੱਖਾਂ ਡਿੱਗੀਆਂ ਉੱਥੇ ਨੈਣਾ ਦੇਵੀ ਬਣ ਗਿਆ ਮੰਦਿਰ, ਕਿਤੇ ਉਹਦੇ ਹੱਥ ਡਿੱਗੇ, ਕਿਤੇ ਕੁਝ ਹੋਰ ਹੋਇਆ, ਸ਼ਿਵ ਜੀ ਦੇ ਗੁੱਸੇ ਦੇ ਵਿੱਚ ਉਹ ਸਾਰੇ। ਸੋ ਇਹ ਇਹਨਾਂ ਦਾ ਅੱਡ ਜਿੱਥੇ ਸ਼ਿਵ ਸ਼ਕਤੀ ਦੀ ਗੱਲ ਕਰਦੇ ਨੇ ਉੱਥੇ ਫਿਰ ਇਹ ਵੀ ਹੈ ਕਿ ਵੀ ਇੱਥੇ ਚਵਿੰਡਾ ਦੇਵੀ, ਵੈਸ਼ਨੋ ਦੇਵੀ, ਨੈਣਾ ਦੇਵੀ ਔਰ ਜੈਕਾੜੀ ਕਲਕੱਤੇ ਵਾਲੀ ਉਹ ਸਾਰੇ ਉਹ ਘੁਮਾ ਘੁੰਮ ਕੇ ਹੁੰਦਾ। ਸੋ ਹੁਣ ਵੀ ਉਹ ਜਿਹੜੇ ਟੁਕੜੇ ਹਜ਼ਾਰ ਹੋ ਰਹੇ ਨੇ ਔਰ ਕਿੱਥੇ ਕਿੱਥੇ ਡਿੱਗ ਰਹੇ ਨੇ। ਹੁਣ ਇਹ ਤਾਂ ਨਜ਼ਰ ਹੀ ਆ ਰਿਹਾ ਵੀ ਤਾਂ ਮੁਲਕ ਦਾ ਨਾਂ ਜਿਹੜਾ ਹੈ ਜ਼ੋ ਕੁਕੀ ਲੈਂਡ ਨਾਂ ਦਾ ਮੁਲਕ ਆਲਰੇਡੀ ਉਹਦੇ ਬਾਰਡਰ ਵੀ ਉਹਨਾਂ ਨੇ ਦੱਸ ਦਿੱਤੇ ਕਿੱਥੇ ਕਿੱਥੇ ਨੇ ਔਰ ਅਸੀਂ ਮੁਬਾਰਕਬਾਦ ਹੀ ਦੇ ਸਕਦੇ ਹਾਂ। ਪੇਸ਼ਗੀ ਮੁਬਾਰਕ ਜੀ। ਰਾਜ ਸਾਹਿਬ ਤੁਹਾਡਾ ਬਹੁਤ ਬਹੁਤ ਧੰਨਵਾਦ। ਸੋ ਇੱਥੇ ਲੈਣ ਬ੍ਰੇਕ ਵਿਊਅਰਸ, ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ। ਕੀ ਤੁਹਾਨੂੰ 30, 40 ਜਾਂ 50 ਦਿਨ ਵੇਟ ਕਰਨੀ ਪੈ ਰਹੀ ਹੈ ਤੁਹਾਡੇ ਚੈੱਕ ਲਈ? ਫਿਰ ਬ੍ਰੋਕਰਾਂ ਪਿੱਛੇ ਭੱਜਦੇ ਫਿਰਦੇ ਹੋ ਪੈਸੇ ਲਈ, ਬਹੁਤ ਜ਼ਿਆਦਾ ਟਾਈਮ ਵੇਸਟ ਹੋ ਜਾਂਦਾ ਇੱਦਾਂ ਤਾਂ। ਜੇ ਤੁਸੀਂ ਅੱਜ ਹੀ ਪੈਸੇ ਲੈਣੇ ਤਾਂ ਬੌਬਟੇਲ ਨੂੰ ਕਾਲ ਕਰੋ। ਬੌਬਟੇਲ ਤੁਹਾਡੀਆਂ ਇਨਵੋਇਸਿਸ ਸੇਮ ਡੇ ਫੰਡ ਕਰ ਸਕਦੇ ਹਨ ਫॉर ਅ ਸਮਾਲ ਫੀ, no contract, no reserve and no hidden fees। ਅੱਜ ਹੀ ਕਾਲ ਕਰੋ ਬੌਬਟੇਲ ਨੂੰ ਤੇ ਤੁਹਾਡਾ ਪਹਿਲਾ ਮਹੀਨਾ ਫ੍ਰੀ। 410 204 2084 ਅਗੇਨ 410 204 2084। ਸਿਗਨੇਚਰ ਟਰੱਕ ਸਰਵਿਸ ਰਾਊਟ 81 ਉੱਤੇ ਐਗਜ਼ਿਟ 235 ਤੇ ਟਰੱਕਰ ਵੀਰਾਂ ਲਈ 24 ਘੰਟੇ ਰੋਡ ਸਰਵਿਸ ਦੀ ਸੁਵਿਧਾ ਮੌਜੂਦ। ਹੈਵੀ ਡਿਊਟੀ ਰਿਪੇਅਰ, ਆਇਲ ਚੇਂਜ, ਪੁਰਾਣੇ ਅਤੇ ਨਵੇਂ ਟਾਇਰ, ਕੰਪਿਊਟਰ ਡਾਇਗਨੋਸਟਿਕ, DPF ਕਲੀਨਿੰਗ, ਬ੍ਰੇਕ ਸਰਵਿਸ ਜਾਂ ਰਸਤੇ ਵਿੱਚ ਆਈ ਹਰ ਤਰ੍ਹਾਂ ਦੀ ਰਿਪੇਅਰ ਪ੍ਰੋਫੈਸ਼ਨਲ ਟੀਮ ਵੱਲੋਂ ਕੀਤੀ ਜਾਂਦੀ ਹੈ। ਬ੍ਰੇਕਫਾਸਟ, ਲੰਚ ਅਤੇ ਡਿਨਰ ਲਈ ਪੰਜਾਬੀ ਢਾਬੇ ਦਾ ਆਨੰਦ ਵੀ ਮਾਣੋ। ਡਰਾਈਵਰ ਅਤੇ ਟਰੱਕ ਆਪਰੇਟਰ ਵੀਰ ਡਿਸਪੈਚ ਦੀ ਸਰਵਿਸ ਲਈ ਸਾਡੇ ਨਾਲ ਸੰਪਰਕ ਕਰਨ। ਸਿਗਨੇਚਰ ਟਰੱਕ ਸਰਵਿਸ 58 ਟ੍ਰਾਇਐਂਗਲ ਡਰਾਈਵ, ਵੇਅਰਸ ਕੇਵ, ਵਰਜੀਨੀਆ 24। ਅਮਰੀਕਾ ਵਿੱਚ ਰਹਿ ਰਹੇ ਹੋ ਅਤੇ ਡਰਾਈਵਿੰਗ ਲਾਇਸੈਂਸ ਲੈਣਾ ਚਾਹੁੰਦੇ ਹੋ ਤੇ ਲੱਭ ਰਹੇ ਹੋ ਇੱਕ ਤਜਰਬੇਕਾਰ ਡਰਾਈਵਿੰਗ ਸਕੂਲ ਤਾਂ ਤੁਹਾਡੇ ਲਈ ਹੈ ਵੱਡੀ ਖੁਸ਼ਖਬਰੀ। ਕੈਲੀਫੋਰਨੀਆ ਦਾ ਸਟਾਕਟਨ ਟਰੱਕ ਡਰਾਈਵਿੰਗ ਸਕੂਲ ਤੁਹਾਨੂੰ ਦੇਵੇਗਾ ਡਰਾਈਵਿੰਗ ਸਿਖਲਾਈ ਅਤੇ ਡਰਾਈਵਿੰਗ ਦੌਰਾਨ ਪੇਸ਼ ਆਉਂਦੀਆਂ ਮੁਸ਼ਕਲਾਂ ਨਾਲ ਨਜਿੱਠਣ ਦੀ ਸਿਖਲਾਈ। 25 ਸਾਲ ਤੋਂ ਵੀ ਵੱਧ ਦੇ ਤਜਰਬੇ ਨਾਲ ਤੁਹਾਨੂੰ ਮਿਲੇਗੀ ਡਰਾਈਵਿੰਗ ਨਾਲ ਸੰਬੰਧਿਤ ਹਰ ਤਰ੍ਹਾਂ ਦੀ ਸਿਖਲਾਈ, ਉਹ ਵੀ ਵਾਜਿਬ ਕੀਮਤ ਵਿੱਚ। ਫਿਰ ਦੇਰ ਕਿਸ ਗੱਲ ਦੀ, ਅੱਜ ਹੀ ਸੰਪਰਕ ਕਰੋ 2097883308 ਜਾਂ ਫਿਰ 2093139919 ਨੰਬਰਾਂ ਤੇ ਅਤੇ ਪਾਓ ਆਪਣਾ ਡਰਾਈਵਿੰਗ ਲਾਇਸੈਂਸ। ਵਿਊਅਰਸ ਵੈਲਕਮ ਬੈਕ ਟੂ ਪ੍ਰੋਗਰਾਮ। ਸੋ ਇਸ ਗੱਲਬਾਤ ਕਰਨ ਜਾ ਰਹੇ ਹਾਂ ਕਿ ਜੰਮੂ ਕਸ਼ਮੀਰ ਦੇ ਸਾਬਕਾ ਗਵਰਨਰ ਅਤੇ ਪ੍ਰਮੁੱਖ ਜਾਟ ਲੀਡਰ ਸਤਪਾਲ ਮਲਿਕ ਨੇ ਕਿਹਾ ਹੈ ਕਿ ਜਾਟਾਂ ਨੂੰ ਬੀਜੇਪੀ ਨੇ ਹਾਸ਼ੀਏ ਤੇ ਧੱਕ ਦਿੱਤਾ ਹੈ ਔਰ ਹੁਣ ਸਿੱਖ ਧਰਮ ਹੀ ਜਾਟਾਂ ਦੀ ਕੁਦਰਤੀ ਆਪਸ਼ਨ ਹੈ। ਇਸ ਦੇ ਨਾਲ ਹੀ ਉਹਨਾਂ ਨੇ ਹਰਿਆਣਾ, ਯੂਪੀ, ਰਾਜਸਥਾਨ ਅਤੇ ਪੰਜਾਬ ਵਿਚਲੇ ਜਾਟਾਂ ਅਤੇ ਜੱਟਾਂ ਲਈ ਇੱਕ ਵੱਖਰੇ ਸੂਬੇ ਜਾਟਲੈਂਡ ਦੀ ਜਿਹੜੀ ਮੰਗ ਹੈ ਉਹ ਕੀਤੀ ਹੈ। ਸੋ ਇਸ ਜਾਟਲੈਂਡ ਦੀ ਮੰਗ ਦੇ ਅੱਡ-ਅੱਡ ਪਹਿਲੂਆਂ ਤੇ ਵੀ ਗੱਲਬਾਤ ਕਰਾਂਗੇ ਔਰ ਵਿਸ਼ੇਸ਼ਕਾਰ ਇਸ ਖਾਲਿਸਤਾਨ ਦੀ ਲਹਿਰ
ਕਿਵੇਂ ਪ੍ਰਭਾਵਿਤ ਹੋਵੇਗੀ ਇਸ ਦੇ ਨਾਲ, ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬੜੇ ਰਹਿਣਾ। ਦੇਖਣ ਸੁਣਨ ਲਈ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ ਜੀ। ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ, ਜਿਹੜੇ ਇਸ਼ੂ ਦੇ ਉੱਤੇ ਹੁਣ ਮੈਂ ਗੱਲਬਾਤ ਕਰਨ ਲੱਗਾ ਹਾਂ, ਇਹ ਇੱਕ ਕੰਟਰੋਵਰਸ਼ੀਅਲ ਇਸ਼ੂ ਹੋਏਗਾ, ਕਿਉਂਕਿ ਬਹੁਤ ਵਾਰ ਆਪਣੇ ਵੀਰ ਭੈਣਾਂ ਜਦੋਂ ਕੋਈ ਨਵੀਂ ਗੱਲ ਆਉਂਦੀ ਹੈ ਤੇ ਉਸ ਆਈਡੀਏ ਨੂੰ ਬਿਨਾਂ ਉਸ ਦੇ ਸਾਰੇ ਹਾਂ ਤੇ ਨਾ ਪੱਖੀ ਪਹਿਲੂ ਵਿਚਾਰੇ ਉਸ ਨੂੰ ਲੈ ਕੇ ਭੱਜ ਪੈਂਦੇ ਨੇ। ਤੇ ਜੇ ਕੋਈ ਉਸ ਸਾਰੇ ਦੇ ਉੱਤੇ ਕੋਈ ਅਕਲ ਦੀ ਗੱਲ ਜਾਂ ਅਕਲ ਮੈਂ ਨਾ ਵੀ ਕਹਾਂ, ਜੇ ਉਸ ਨੂੰ ਮੁੜ ਵਿਚਾਰਨ ਦੀ ਗੱਲ ਕਹੇ ਤਾਂ ਉਸ ਨਾਲ ਵੀ offend ਹੁੰਦੇ ਨੇ। ਬਿਲਕੁਲ। ਸੰਜੇ ਸ਼ਰਮਾ ਨਾਂ ਦੇ ਇੱਕ ਅੱਛੇ YouTube ਹੋਸਟ ਨੇ, ਉਹਨਾਂ ਦਾ ਇੱਕ ਪ੍ਰੋਗਰਾਮ ਹੈ ਜ਼ਿੱਦ ਸੱਚ ਕੀ, ਔਰ ਬੇਬਾਕ ਹੈ ਤਾਂ ਸ਼ਰਮਾ ਜੀ ਨੇ, ਪਰ ਬੜੇ ਬੇਬਾਕ ਅੰਦਾਜ਼ 'ਚ ਮੋਦੀ ਦੇ ਕ੍ਰਿਟਿਕ ਵੀ ਨੇ ਔਰ ਬੜੀ ਖੂਬਸੂਰਤ ਹਿੰਦੀ ਬੋਲਦੇ ਨੇ। ਮੈਂ ਵਨਸ ਇਨ ਅ ਵਾਈਲ ਸੁਣਿਆ ਹੋਇਆ। ਔਰ ਉਹਨਾਂ ਦੇ ਪ੍ਰੋਗਰਾਮ ਦੇ ਉੱਤੇ ਇੱਕ ਇੰਟਰਵਿਊ ਅੱਧੇ ਘੰਟੇ ਤੋਂ ਦੇ ਕਰੀਬ ਜਿਹੜਾ ਸੀ ਵਕਤ ਸਤਪਾਲ ਮਲਿਕ। ਹੁਣ ਸਤਪਾਲ ਮਲਿਕ ਔਰਾਂ ਦਾ ਨਾਂ ਸਿੱਖ ਹਲਕਿਆਂ ਦੇ ਵਿੱਚ ਨੋਨ ਨਾਂ ਹੈ, ਹਾਲਾਂ ਬੀਜੇਪੀ 'ਚ ਵੀ ਨੋਨ ਨਾਂ ਸੀ, ਕਿਉਂਕਿ ਇਹ ਜੰਮੂ ਕਸ਼ਮੀਰ ਦੇ ਗਵਰਨਰ ਸੀ। ਇਹਨਾਂ ਦੇ ਗਵਰਨਰ ਹੁੰਦਿਆਂ ਹੀ ਜਿਹੜਾ ਹੈ ਉਹ ਇਲੀਗਲ ਤਰੀਕੇ ਦੇ ਨਾਲ ਜੰਮੂ ਕਸ਼ਮੀਰ ਅਸੈਂਬਲੀ ਸਸਪੈਂਡ ਕੀਤੀ ਗਈ ਔਰ ਇਹਨਾਂ ਦੇ ਦਸਤਖਤਾਂ ਥੱਲੇ ਆਰਟੀਕਲ 370 35A 370 ਖਾਸ ਕਰ ਖਤਮ ਕੀਤਾ ਗਿਆ, ਭਾਵੇਂ ਰਾਜ ਸਭਾ ਦਾ ਜਿਹੜਾ ਉਹ ਸਹਾਰਾ ਲਿਆ ਗਿਆ। ਸੋ ਉਸ ਤੋਂ ਪਹਿਲਾਂ ਫਿਰ ਜਦੋਂ ਇਹ ਸਾਰਾ ਖਤਮ ਹੋਇਆ ਔਰ ਉਹਨਾਂ ਨੇ ਬੜੇ ਦਾਅਵੇ ਦੇ ਨਾਲ ਇਹ ਕਿਹਾ ਸੀ, ਉਹਨਾਂ ਦੇ ਆਪਣੇ ਇੰਟਰਵਿਊ ਨੇ ਕਿ ਇਹਨੂੰ ਖਤਮ ਕਰੋ, ਵਹਾਂ ਚਿੜੀ ਵੀ ਨਹੀਂ ਫੜਕੇਗੀ। ਫਿਰ ਉਹਨਾਂ ਨੇ ਬੀਜੇਪੀ ਨੇ ਕੀ ਫੈਸਲਾ ਲਿਆ, ਉਹਨਾਂ ਨੂੰ ਉੱਥੋਂ ਬਦਲ ਕੇ ਮੇਘਾਲਿਆ ਦਾ ਗਵਰਨਰ ਲਾਇਆ ਗਿਆ ਔਰ ਫਿਰ ਤਨਾਤਨੀ ਸ਼ੁਰੂ ਹੋਈ। ਔਰ ਜਿਹੜਾ ਸਤਪਾਲ ਮਲਿਕ ਹੋਰਾਂ ਦਾ ਆਪਣਾ ਵਰਜਨ ਹੈ ਕਿ ਜਦੋਂ ਗਵਰਨਰ ਵੀ ਸਨ, ਇੱਕ ਪ੍ਰਮੁੱਖ RSS ਦਾ ਆਈਡੀਆਲੋਗ ਜਿਹੜਾ ਹੈ, ਉਹਨੇ ਉਹਨਾਂ ਨੂੰ ਕਿੰਨੇ 100 ਕਰੋੜ ਦੀ ਰਿਸ਼ਵਤ ਆਫਰ ਕੀਤੀ ਸੀ ਕਿਸੇ ਪ੍ਰੋਜੈਕਟ ਨੂੰ ਅੱਗੇ ਤੋਰਨ ਲਈ, ਉਸ ਨੂੰ ਉਹਨਾਂ ਨੇ ਉਹ ਨਹੀਂ ਸੀ ਮੰਨੇ ਔਰ ਇਹੀ ਕਾਰਨ ਸੀ ਕਿ ਉਹਨਾਂ ਨੂੰ ਮੇਘਾਲਿਆ ਭੇਜਿਆ ਗਿਆ। ਔਰ ਫਿਰ ਇਹ ਕ੍ਰੈਡਿਟ ਸਤਪਾਲ ਮਲਿਕ ਹੋਰਾਂ ਦੇ ਜਾਂਦਾ ਹੈ ਕਿ ਕਿਸਾਨ ਮੂਵਮੈਂਟ ਦੇ ਚੱਲਦਿਆਂ ਜਿਹੜਾ ਉਹਨਾਂ ਨੇ ਖੁੱਲ੍ਹ ਕੇ ਕਿਸਾਨਾਂ ਦੇ ਹੱਕ 'ਚ ਗੱਲ ਕੀਤੀ। ਉਹਨਾਂ ਨੇ ਕਿਹਾ ਕਿ ਵੀ ਮੈਂ ਭਾਵੇਂ ਰਾਜ ਭਵਨ 'ਚ ਬੈਠਾ ਪਰ ਮੈਂ ਇਹ ਟੋਲਰੇਟ ਨਹੀਂ ਕਰ ਸਕਦਾ ਕਿ ਮੇਰੇ ਕਿਸਾਨ ਭਰਾ ਜਿਹੜੇ ਨੇ ਉਹ ਸਫਰ ਕਰਨ। ਔਰ ਉਹਨਾਂ ਨੇ ਬੜੀ ਬੇਬਾਕੀ ਦੇ ਨਾਲ ਉਹਨਾਂ ਨੇ ਕਿਹਾ ਕਿ ਮੈਂ ਨਰਿੰਦਰ ਮੋਦੀ ਨੂੰ ਮਿਲਿਆ, ਮੈਂ ਕਿਹਾ ਵੀ ਇਹ ਤੁਸੀਂ ਖਤਮ ਕਰੋ, ਤੁਸੀਂ ਸਿੱਖਾਂ ਨੂੰ ਨਹੀਂ ਜਾਣਦੇ, ਇਹ ਜਿਸ ਕੰਮ ਦੇ ਪਿੱਛੇ ਪੈ ਜਾਣ ਉਹਨੂੰ ਫਿਰ ਇਹ ਕਰਕੇ ਹਟਦੇ ਨੇ। ਫਿਰ ਕਹਿੰਦੇ ਮੈਂ ਉਹਨੂੰ ਯਾਦ ਕਰਾਇਆ ਵੀ ਇੰਦਰਾ ਗਾਂਧੀ ਨੂੰ ਵੀ ਇਹਨਾਂ ਨੇ ਛੱਡਿਆ ਨਹੀਂ ਸੀ, ਭਾਵੇਂ ਉਹਨਾਂ ਨੇ ਕਿਹਾ ਕਿ ਜੀ ਮੈਨੂੰ ਮੇਰੇ ਦੋਸਤ ਨਹਿਰੂ, ਅਰੁਣ ਨਹਿਰੂ ਜਿਹੜਾ ਕਜ਼ਨ ਸੀ ਨਹਿਰੂ ਦਾ, ਜਵਾਹਰ ਲਾਲ ਦਾ, ਕਿ ਮੇਰਾ ਦੋਸਤ ਵੀ ਸੀ ਸਤਪਾਲ ਮਲਿਕ ਕਹਿੰਦੇ। ਔਰ ਉਹਨੇ ਮੈਨੂੰ ਦੱਸਿਆ ਸੀ ਕਿ ਇੰਦਰਾ ਗਾਂਧੀ ਨੇ ਮੌਤ ਤੋਂ ਬਚਣ ਲਈ ਮ੍ਰਿਤਿੰਜਯੂ ਯੱਗਿਆ ਵੀ ਕਰਾਇਆ ਸੀ, ਉਹਦੇ ਘਰ 'ਚ ਹੀ ਕਰਾਇਆ। ਮ੍ਰਿਤਿੰਜਯੂ ਯੱਗਿਆ ਇੱਕ ਸ਼ਿਵ ਜੀ ਦੀ ਆਰਾਧਨਾ ਦਾ ਯੱਗ ਹੁੰਦਾ ਹੈ ਜਿਹਦੇ ਥੱਲੇ ਜਿਹੜਾ ਫਿਰ ਮੌਤ ਨਹੀਂ ਆਉਂਦੀ, ਜੋ ਇਹਨਾਂ ਦਾ ਫੇਥ ਹੈ। ਉਹਨੇ ਕਿਹਾ ਵੀ ਭਾਵੇਂ, ਕਹਿੰਦਾ ਮੈਂ ਮੋਦੀ ਨੂੰ ਕਿਹਾ ਵੀ ਇੰਦਰਾ ਗਾਂਧੀ ਨੇ ਮ੍ਰਿਤਿੰਜਯੂ ਯੱਗਿਆ ਵੀ ਕੀਤਾ ਸੀ ਪਰ ਸਿੱਖਾਂ ਨੇ ਉਹਨੂੰ ਛੱਡਿਆ ਨਹੀਂ। ਫਿਰ ਕਹਿੰਦੇ ਸਿੱਖਾਂ ਦਾ ਇੱਕ ਮੁੰਡਾ 21 ਸਾਲ ਫਿਰਦਾ ਰਿਹਾ ਉਹਦੇ ਔਡਵਾਇਰ ਦੇ ਪਿੱਛੇ, ਉੱਥੇ ਜਾ ਕੇ ਉਹਨੂੰ ਮਾਰਤਾ ਉਹਨੇ ਇੰਗਲੈਂਡ 'ਚ। ਇਹ ਇਸੇ ਤਰ੍ਹਾਂ ਜਨਰਲ ਵੈਦਿਆ ਨੂੰ ਵੀ ਨਹੀਂ ਛੱਡਿਆ ਸਿੱਖਾਂ ਨੇ, ਉਹਨੇ ਕਿਹਾ ਇਹ ਛੋੜेंगे ਨਹੀਂ, ਕਹਿੰਦੇ ਡਰ ਗਿਆ ਉਹ। ਚਲੋ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਇਸ ਮੁੱਦੇ ਦੇ ਉੱਤੇ ਔਰ ਉਸ ਤੋਂ ਬਾਅਦ ਈਵਨ ਜਿੰਨੇ ਇੰਟਰਵਿਊ ਵੀ ਉਹਨਾਂ ਦੇ ਸਮੇਂ ਆਏ ਸਿੱਖਾਂ ਦੀ ਐਡਮੀਰੇਸ਼ਨ ਦੇ ਵਿੱਚ, ਔਰ ਹੌਲੀ ਔਰ ਕਾਂਗਰਸ ਵੱਲ ਵੀ ਝੁਕੇ, ਰਾਜੀਵ ਗਾਂਧੀ ਨੂੰ ਵੀ 1 to 1 ਮੁਲਾਕਾਤ ਹੋਈ, ਦੂਸਰਾ ਹੋਇਆ। ਇਹ ਇੱਕ ਐਸਪੈਕਟ ਹੈ ਕਿ ਪੋਲੀਟੀਕਲੀ ਸਤਪਾਲ ਮਲਿਕ ਇਹਨਾਂ ਦੀ ਟ੍ਰੇਨਿੰਗ ਉਹਨਾਂ ਦੇ ਆਪਣੇ ਕਹਿਣ ਮੁਤਾਬਕ ਵੀ ਜਿਹੜਾ ਚੌਧਰੀ ਚਰਨ ਸਿੰਘ ਜਿਹੜਾ ਇੱਕ ਵੱਡਾ ਜਾਟ ਲੀਡਰ ਸੀ ਵੈਸਟਰਨ ਯੂਪੀ ਦਾ, ਜਿਹਦਾ ਪੁੱਤਰ ਕੇ ਪੋਤਰਾ ਜਿਹੜਾ ਹੁਣ ਬੀਜੇਪੀ ਦੇ ਵਿੱਚ ਹੈ ਔਰ ਆਰੀਆ ਸਮਾਜੀ ਸੀ ਪੱਕਾ। ਚਰਨ ਸਿੰਘ ਪ੍ਰਾਈਮ ਮਿਨਿਸਟਰ ਵੀ ਬਣਿਆ ਸ਼ਾਰਟ ਵਕਫੇ ਲਈ, ਬਿਲਕੁਲ ਲਾਲਚ ਦੇ ਵਿੱਚ ਹੀ ਅਹੁਦੇ ਦੇ। ਪਰ ਉਹਨਾਂ ਦਾ ਇਹ ਕਹਿਣਾ ਵੀ ਵਿਦਿਆਰਥੀ ਕਾਲ ਤੋਂ ਚੌਧਰੀ ਚਰਨ ਸਿੰਘ ਨੇ ਸਾਨੂੰ ਇਸ ਪਾਸੇ ਲਿਆਂਦਾ ਔਰ ਬੜੀ ਬੇਬਾਕੀ ਨਾਲ ਸਤਪਾਲ ਮਲਿਕ ਗੱਲ ਕਰਦਾ। ਹੁਣ ਦੂਸਰੇ ਪਾਸੇ ਇੱਕ ਆਸਪੈਕਟ ਜਿਹਦੇ 'ਚ, ਕਿਉਂਕਿ ਇਹ ਸਾਰੇ ਦੇ ਉੱਤੇ ਮੈਂ ਜਿਵੇਂ ਕਿਹਾ ਵੀ ਇਹ ਮੇਰੀਆਂ ਕਈਆਂ ਗੱਲਾਂ ਸ਼ਾਇਦ ਸਭ ਨੂੰ ਪਸੰਦ ਨਾ ਹੋਣ, ਇੱਕ ਪਾਸੇ ਸਾਡੇ ਉਹ ਵੀਰ ਨੇ ਹਰਿਆਣਵੀ ਜਾਟ ਵੀਰ ਜਿਨ੍ਹਾਂ 'ਚ ਖਾਸ ਤੌਰ ਤੇ ਮਨੋਜ ਸਿੰਘ ਦੂਹਨ,
ਜਿਹੜੇ ਹਰਿਆਣੇ ਦੀ ਜਾਟ ਰਿਜ਼ਰਵੇਸ਼ਨ ਦੀ ਇਲੈਕਸ਼ਨ ਦੇ ਜਾਟ ਰਿਜ਼ਰਵੇਸ਼ਨ ਐਜੀਟੇਸ਼ਨ ਦੇ ਵੇਲੇ ਜੇਲ੍ਹ 'ਚ ਗਏ, ਕਿੰਨੇ ਕੇਸ ਬਣੇ, ਅੰਦਰ ਰਹਿੰਦਿਆਂ ਉਹਨਾਂ ਨੇ ਗੁਰੂ ਦੇ ਉੱਤੇ ਆਪਣਾ ਈਮਾਨ ਲਿਆਂਦਾ, ਗੁਰੂ ਸਾਹਿਬਾਨ ਤੇ ਲਾਅ ਦੀ ਡਿਗਰੀ ਵੀ ਕੀਤੀ, ਪੜ੍ਹਾਈ ਕੀਤੀ। ਫਿਰ ਇਹ ਸਮਝ ਗਏ ਔਰ ਇਸ ਵੇਲੇ ਖੁੱਲ੍ਹ ਕੇ ਜਿਸ ਅੰਦਾਜ਼ ਦੇ ਵਿੱਚ ਮਨੋਜ ਸਿੰਘ ਦੂਹਨ ਪੰਥ ਦੀ ਸੇਵਾ ਕਰ ਰਹੇ ਨੇ, ਆ ਜਿਹੜੀ ਘਟਨਾ ਬਰੈਂਪਟਨ ਟੋਰਾਂਟੋ 'ਚ ਵੀ ਹੋਈ, ਸਭ ਤੋਂ ਪਹਿਲਿਆਂ 'ਚੋਂ ਮਨੋਜ ਸਿੰਘ ਦੂਹਨ ਸੀ ਜਿਹੜੇ ਖੁੱਲ੍ਹ ਕੇ ਉਹਨਾਂ ਨੇ ਕਿਹਾ ਸੀ ਆਪਣੇ ਹਰਿਆਣੇ ਦੇ ਜਾਟਾਂ ਨੂੰ, ਕਿਉਂਕਿ ਖੁਦ ਜਾਟ ਨੇ, ਅੰਮ੍ਰਿਤਧਾਰੀ ਸਿੰਘ ਨੇ, ਹੁਣ ਕਿ ਮਤ ਇਹਨਾਂ ਦੇ ਤੁਸੀਂ ਝਾਂਸੇ 'ਚ ਆਓ ਔਰ ਇਹ ਗੁਰਦੁਆਰੇ ਹੀ ਸਾਡਾ ਥਾਂ ਜਿੱਥੇ ਜਿਹਨੂੰ ਅਸੀਂ ਬਿਲੋਂਗ ਕਰਦੇ ਹਾਂ। ਔਰ ਇਸ ਵਾਰ ਉਹਨਾਂ ਨੇ ਗੁਰੂ ਨਾਨਕ ਸਾਹਿਬ ਦੇ ਗੁਰਪੁਰਬ ਦੇ ਮੌਕੇ ਵੀ ਕਾਲ ਦਿੱਤੀ ਸੀ ਖਾਪ ਪੰਚਾਇਤਾਂ, ਫਿਰ ਉਹਨਾਂ ਨੇ ਖਾਪ ਪੰਚਾਇਤ ਕਰਕੇ ਵੀ ਰੋਕਿਆ। ਅਦਰਵਾਈਜ਼ ਜੋ ਖੇਡ ਸੀ ਅਮਿਤ ਸ਼ਾਹ ਦੀ ਕਿ ਇੱਥੇ ਤੁਸੀਂ ਜਾਟਾਂ ਨੂੰ ਜਾਂ ਸੋ ਕਾਲਡ ਜਾਟ ਕਹਿ ਰਹੇ ਨੇ, ਉਹਨਾਂ ਦੇ ਇੱਕ ਹੋਰ ਜਿਹੜਾ ਰੋਡ ਕਬੀਲਾ ਜਿਹਦੇ ਬੰਦੇ ਨੇ, ਪਰ ਉਹਨਾਂ ਦਾ ਇਹ ਸੀ ਕਿ ਉਹਦਾ ਹਰਿਆਣੇ ਦੇ ਵਿੱਚ ਇੱਥੇ ਟੋਰਾਂਟੋ 'ਚ ਉਹਨਾਂ ਨੂੰ ਕੁੱਟ-ਕੱਟ ਪਈ ਤਾਂ ਹਰਿਆਣੇ 'ਚ ਰਿਐਕਸ਼ਨ ਹੋਏਗਾ ਸਿੱਖਾਂ ਦੇ ਖਿਲਾਫ। ਔਰ ਇਹ ਕ੍ਰੈਡਿਟ ਜਾਂਦਾ ਮਨੋਜ ਸਿੰਘ ਦੂਹਨ ਔਰ ਉਹਨਾਂ ਦੀ ਟੀਮ ਨੂੰ ਜਾਂ ਲਾਈਕ ਮਾਈਂਡਡ ਜਿਹੜੇ ਸਿੱਖੀ ਵੱਲ ਆਏ ਨੇ ਕਿ ਉਹਨਾਂ ਨੇ ਜਾਟਾਂ ਨੂੰ ਖਬਰਦਾਰ ਕੀਤਾ ਔਰ ਇਹ ਕੋਈ ਵੀ ਇਸ ਕਿਸਮ ਦਾ ਹੋਣੋਂ ਜਿਹੜਾ ਉਹ ਟਲਿਆ ਕੋਈ ਵੀ ਭਾਣਾ ਵਾਪਰ ਸਕਦਾ ਸੀ। ਹੁਣ ਕਿਉਂਕਿ ਸਤਪਾਲ ਮਲਿਕ ਦਾ ਜਿਹੜਾ ਇਹ ਇੰਟਰਵਿਊ ਹੈ ਉਹਨੇ ਸੰਜੇ ਸ਼ਰਮਾ ਦੇ ਨਾਲ ਕੀਤਾ, ਉਹਦੇ 'ਚ ਦੋ ਗੱਲਾਂ ਬੜੀਆਂ ਪ੍ਰੋਮੀਨੈਂਟ। ਇੱਕ ਉਹਨਾਂ ਨੇ ਕਿਹਾ ਕਿ ਵੀ ਚੌਧਰੀ ਚਰਨ ਸਿੰਘ ਵੀ ਇਹ ਕਹਿੰਦੇ ਸੀ ਕਿ ਵੀ ਅਲਟੀਮੇਟਲੀ ਸਾਡੇ ਲੋਕਾਂ ਨੇ ਸਿੱਖ ਬਣ ਜਾਣਾ ਸੀ ਜੇ ਇਹ ਹੁੰਦਾ, ਕਿਉਂਕਿ ਮੈਨੂੰ ਹਾਲਾਂ ਹੁਣ ਵਕਤ ਨਹੀਂ ਹੈ ਕਿ ਵੀ ਆਰੀਆ ਸਮਾਜ ਦਾ ਜਿਹੜਾ ਬਾਨੀ ਹੈ ਦਿਆਨੰਦ ਸਰਸਵਤੀ, ਉਹ ਗੁਜਰਾਤ ਦੇ ਵਿੱਚ ਜੰਮਦਾ ਜੀ, ਪਰ ਗੁਜਰਾਤ ਦੇ ਵਿੱਚ ਤੁਹਾਨੂੰ ਆਰੀਆ ਸਮਾਜੀ ਨਹੀਂ ਮਿਲਦੇ, ਯੂਪੀ ਬਿਹਾਰ 'ਚ ਨਹੀਂ ਮਿਲਦੇ। ਆਰੀਆ ਸਮਾਜੀ ਦੀਆਂ ਜੜ੍ਹਾਂ ਦਿਆਨੰਦ ਨੇ ਆ ਕੇ ਜਾਂ ਲਹਿੰਦੇ ਪੰਜਾਬ ਦੇ ਹਿੰਦੂ ਖੱਤਰੀਆਂ 'ਚ ਲਾਈਆਂ, ਜਿਨ੍ਹਾਂ 'ਚੋਂ ਸਾਰੇ ਪੰਜਾਬੀ ਹਿੰਦੂ ਭਾਰਤੀ ਜਨ ਸੰਘ ਔਰ ਅੱਜ ਬੀਜੇਪੀ ਦੇ ਥੱਲੇ ਜਿਨ੍ਹਾਂ ਨੇ ਸਿੱਖਾਂ ਦੀਆਂ ਜੜ੍ਹਾਂ 'ਚ ਤੇਲ ਦਿੱਤਾ ਹੈ, ਗੁਲਜ਼ਾਰੀ ਲਾਲ ਨੰਦੇ ਤੋਂ ਲੈ ਕੇ ਅੱਜ ਤੱਕ ਦੇ ਸਾਰੇ ਜਿੰਨੇ ਤੁਸੀਂ ਦੇਖੋਗੇ, ਇਹ ਖੰਨੇ ਆ ਜਿਹੜਾ ਕੁਆਤੜਾ ਇੱਥੇ ਹੁਣ ਇਨਵੈਸਟਰ ਲਾਇਆ ਜਿਹਨੇ ਫੋਰਨ ਅਫੇਅਰ 'ਚ ਬੈਠੇ ਆ ਸਾਰਾ ਪਲਾਨ ਕੀਤਾ, ਸਭ ਪੰਜਾਬੀ ਹਿੰਦੂ ਨੇ ਖੱਤਰੀ, ਲਹਿੰਦੇ ਪੰਜਾਬ ਦੇ ਆਰੀਆ ਸਮਾਜੀ। ਸੋ ਇੱਕ ਉਹਨੇ ਆਰੀਆ ਸਮਾਜੀ ਪੱਟੇ, ਦੂਜੇ ਜਾਟ। ਹੁਣ ਇਹ ਹਰਿਆਣਾ ਹੋਏ, ਵੈਸਟਰਨ ਯੂਪੀ ਹੋਏ ਜਾਂ ਰਾਜਸਥਾਨ, ਇਹ ਸਾਰੇ ਜਿੰਨੇ ਜਾਟ ਨੇ ਮੈਜੋਰਿਟੀ ਉਹਨਾਂ 'ਚੋਂ ਉਹ ਮੰਦਿਰ ਜਾਣ ਵਾਲੇ ਨਹੀਂ ਨੇ, ਕੋਈ ਉਹ ਕਿਸੇ ਦੇਵੀ ਦੇਵਤੇ ਦੇ, ਉਹ ਆਰੀਆ ਸਮਾਜੀ ਹੋ ਗਏ। ਹੁਣ ਉਹਦਾ ਹੀ ਨਤੀਜਾ ਸੀ ਔਰ ਆਰੀਆ ਸਮਾਜੀਆਂ ਨੇ ਤਾਂ ਖੁੱਲ੍ਹ ਕੇ ਸਿੱਖੀ ਦੀ ਮੁਖਾਲਫਤ ਦਿਆਨੰਦ ਨੇ ਜਿਹੜਾ ਸਤਿਆਰਥ ਪ੍ਰਕਾਸ਼ ਰਾਹੀਂ ਜੋ ਕੀਤਾ। ਔਰ ਅਸੀਂ ਇਹ ਜੇ ਦੇਖੀਏ ਕਿ ਭਾਈ ਨਵੰਬਰ 84 ਵੇਲੇ ਜਾਂ ਦੂਜੇ ਵੀ ਕਿਸ ਕਿਸਮ ਦਾ ਰੋਲ ਇਹਨਾਂ ਨੂੰ, ਲੇਕਿਨ ਚਲੋ ਇਹ ਇੱਕ ਬਹੁਤ ਚੰਗੀ ਗੱਲ ਹੈ ਵੀ ਉਹਨਾਂ ਦੇ ਵਿੱਚ ਇੱਕ ਅਵੇਅਰਨੈਸ ਆ ਰਹੀ ਹੈ ਕਿ ਭਾਈ ਸਾਡੇ ਤਾਂ ਪੁਰਖਿਆਂ ਦੇ ਸੰਬੰਧ ਉਹਨਾਂ ਨਾਲ ਵੀ ਸਿੰਘ ਕੌਰ ਲੱਗਦਾ ਹੈ। ਔਰ ਇਹ ਇੱਕ ਵੱਖਰਾ ਵਿਸ਼ਾ ਹੈ ਕਿ ਬਈ ਕਿਹੜੇ ਬੰਦਾ ਸਿੰਘ ਬਹਾਦਰ ਦੇ ਵੇਲੇ ਸਿੰਘ ਸੀ ਜਿਹੜੇ ਬਾਅਦ ਦੇ ਵਿੱਚ ਹੌਲੀ ਹੌਲੀ ਉਹਨਾਂ ਨੂੰ ਭੁੱਲ ਹੀ ਗਿਆ ਰੂਟਸ ਕੀ ਨੇ। ਸੋ ਮਨੋਜ ਸਿੰਘ ਦੂਹਨ ਔਰ ਉਹਨਾਂ ਦੀ ਟੀਮ ਉਹਨਾਂ ਨੂੰ ਇਹ ਰਿਅਲਾਈਜ਼ ਕਰਵਾ ਰਹੀ ਹੈ ਕਿ ਤੁਹਾਡੀ ਥਾਂ ਸਿੱਖੀ 'ਚ ਹੈ। ਬਿਲਕੁਲ ਸਿੱਖੀ ਦੇ ਅਸੂਲ ਜਿਹੜੇ ਨੇ ਇਹੀ ਸਾਡਾ, ਔਰ ਇਹਦੇ 'ਚ ਸਾਡੀ ਗਤ ਇਹ ਸਮਝ ਆ ਸਕਦਾ ਧਾਰਮਿਕ ਤੌਰ ਤੇ, ਸਮਾਜਿਕ ਤੌਰ ਤੇ, ਸਿਆਸੀ ਤੌਰ ਤੇ ਚੇਤਨਤਾ, ਉਸ ਨੂੰ ਅਸੀਂ ਐਡਮਾਇਰ ਕਰਦੇ ਹਾਂ। ਹੁਣ ਜਿਹੜਾ ਸਤਪਾਲ ਮਲਿਕ ਦਾ ਇੱਥੋਂ ਤੱਕ ਪਾਰਟ ਸੀ, ਉਹਨਾਂ ਨੇ ਕਿਹਾ ਵੀ ਕੋਈ ਜਾਟਾਂ ਕੋਲ ਚੋਇਸ ਨਹੀਂ ਹੈ ਸਿੱਖੀ ਵੱਲ ਮੁੜਨ ਤੋਂ ਬਿਨਾਂ, ਔਰ ਸਿੱਖ ਧਰਮ ਸਾਡੀ ਨੈਚੁਰਲ ਚੋਇਸ ਹੈ, ਮੁਸਲਮਾਨ ਤਾਂ ਹੋ ਨਹੀਂ ਸਕਦੇ। ਹੁਣ ਦੂਸਰੀ ਗੱਲ ਜਿਹੜੀ ਉਹਨਾਂ ਨੇ ਕਹੀ, ਜਿਹਦੇ ਤੇ ਮੈਨੂੰ ਬਹੁਤ ਸਾਰੀਆਂ ਕਾਲਾਂ ਵੀ, ਕਿਉਂਕਿ ਮੈਂ ਟਰੈਵਲ ਕਰ ਰਿਹਾ ਸੀ, ਕਿ ਵੀ ਇਹਦੇ ਤੇ ਉਹਨਾਂ ਨੇ ਕਿਹਾ ਕਿ ਵੀ ਹੁਣ ਅਸੀਂ ਇਹ ਮੰਗ ਕਰਦੇ ਹਾਂ ਕਿ ਵੈਸਟਰਨ ਯੂਪੀ, ਹਰਿਆਣਾ, ਰਾਜਸਥਾਨ ਔਰ ਪੰਜਾਬ ਦੇ ਸਿੱਖ ਜੱਟ ਅਸੀਂ ਮਿਲ ਕੇ ਜਾਟ ਲੈਂਡ ਦੀ ਮੰਗ ਕਰਦੇ ਹਾਂ। ਫਿਰ ਜਦੋਂ ਇੰਟਰਵਿਊ ਜਿਹੜਾ ਮਿਸਟਰ ਸੰਜੇ ਸ਼ਰਮਾ ਉਹਨਾਂ ਨੂੰ ਕਹਿੰਦਾ ਕਿ ਵੀ ਇਹ ਤਾਂ ਭਾਰਤ ਨੂੰ ਤੋੜਨ ਦੀ ਗੱਲ, ਉਹਨਾਂ ਨੇ ਕਿਹਾ ਨਹੀਂ ਅਸੀਂ ਭਾਰਤ ਤੋਂ ਅੱਡ ਨਹੀਂ ਕੋਈ, ਅਸੀਂ ਵਿਦਨ ਇੱਕ ਸੂਬਾ ਜਿੱਥੇ, ਉਹਨੇ ਕਿਹਾ ਜੀ ਜਾਟਾਂ ਨੂੰ ਇਹਨਾਂ ਨੇ ਪਾਵਰਲੈਸ ਕਰਤਾ ਹੈ, ਹਰਿਆਣੇ 'ਚ ਵੀ ਇਹਨਾਂ ਨੇ ਜਾਟਾਂ ਦੇ ਖਿਲਾਫ ਦੂਸਰਿਆਂ ਨੂੰ ਖੜੇ ਕਰਕੇ ਪਾਵਰਲੈਸ ਕਰਤਾ, ਉਹੀ ਅਸੀਂ ਪੀੜਤ ਹੋ ਗਏ ਹਾਂ। ਔਰ ਸਾਡਾ ਭਲਾ ਇਸ 'ਚ ਹੀ ਹੈ ਕਿ ਜਾਟ ਇਕੱਠੇ ਹੋ ਕੇ ਸਿੱਖਾਂ ਦੇ ਨਾਲ ਰਲਣ, ਮੁਸਲਮਾਨ ਆਟੋਮੈਟਿਕਲੀ, ਉਹਨੇ ਕਿਹਾ ਵੀ ਉਹ ਤਾਂ ਸਾਡੇ ਨਾਲ, ਉਹਨੇ ਆਪਣੇ ਹਲਕਿਆਂ ਦਾ ਵੀ ਕੀਤਾ ਵੀ ਮੇਰੇ ਹਲਕੇ 'ਚ ਇੰਨੇ % ਮੁਸਲਮਾਨ ਸੀ ਔਰ ਅਸੀਂ ਜਿਹੜਾ ਜਾਟਲੈਂਡ ਕਾਇਮ ਕਰੀਏ। ਹੁਣ ਇਹਨੂੰ ਇਸ ਮੰਗ ਨੂੰ ਸਾਡੇ ਕੁਝ ਹਲਕਿਆਂ ਦੇ ਵਿੱਚ ਬੜਾ ਪੋਜ਼ਿਟਿਵ ਇੱਕ ਪਾਰਟ ਤਾਂ ਇਹਦੇ 'ਚੋਂ ਨਜ਼ਰ ਆਇਆ ਕਿ ਜਾਟਾਂ ਨੇ ਇਹ ਸਮਝਣਾ ਸ਼ੁਰੂ ਕਰ ਦਿੱਤਾ ਹੈ ਕਿ ਉਹਨਾਂ ਦੀ ਥਾਂ ਹਿੰਦੂਆਂ ਵਿੱਚ ਨਹੀਂ, ਉਹ ਸਤਪਾਲ ਮਲਿਕ ਸਮਝੇ ਜਾਂ, ਇਹ ਇੱਕ ਬਹੁਤ ਪੋਜ਼ਿਟਿਵ ਗੱਲ ਹੈ।
ਇਹ ਵੀ ਉਹਨਾਂ ਨੂੰ ਨਜ਼ਰ ਆ ਗਿਆ ਕਿ ਬ੍ਰਾਹਮਣਵਾਦ ਦੇ ਡੋਮੀਨੈਂਸ ਵਾਲਾ ਬੀਜੇਪੀ ਜਾਂ ਦੂਜਿਆਂ 'ਚ ਸਾਨੂੰ ਖੇਤੀਬਾੜੀ ਵੀ ਸੈਕਟਰ ਵਾਲਿਆਂ ਨੂੰ ਇਨਸਾਫ ਨਹੀਂ ਮਿਲਣਾ। ਇਹ ਵੀ ਇੱਕ ਪੋਜ਼ਿਟਿਵ ਗੱਲ ਹੈ। ਹੁਣ ਸੂਬੇ ਦਾ ਅਸੀਂ ਜਿਹੜਾ ਸਾਡਾ, ਕਿਉਂਕਿ ਖਾਲਿਸਤਾਨੀ ਐਕਟਿਵਿਸਟ ਹੋਣ ਦੇ ਨਾਤੇ ਅਸੀਂ ਕਲੀਅਰ ਇਸ ਵਿਜ਼ਨ ਨਾਲ ਹਾਂ ਕਿ ਭਾਈ ਜੂਨ 84 ਤੋਂ ਬਾਅਦ ਅਸੀਂ ਆਪਣੀ ਲਾਈਨ ਲਈ, ਸਾਨੂੰ ਬੜੀ ਖੁਸ਼ੀ ਹੋਏਗੀ ਕਿ ਹਰਿਆਣਾ, ਵੈਸਟਰਨ ਯੂਪੀ, ਰਾਜਸਥਾਨ ਦੀ ਇਹ ਬੈਲਟ ਜਿੱਥੇ ਸਾਡੇ ਇਹ ਜਾਟ ਭਰਾ ਨੇ, ਭਰਾ ਭੈਣਾਂ ਨੇ, ਉਹ ਸਿੱਖੀ ਦੇ ਵਿੱਚ ਆਉਣ, ਖਾਲਸਾ ਬਣਨ। ਔਰ ਅਸੀਂ ਕੋਈ ਵੀ ਮਜ਼ਹਬ ਬੇਸ, ਜਾਟ ਲੈਂਡ ਦਾ ਮਤਲਬ ਤਾਂ ਇੱਕ ਤਬਕੇ ਦੇ ਲਈ, ਹੁਣ ਉਹਦਾ ਨਤੀਜਾ ਕੀ ਹੋਏਗਾ। ਔਰ ਜੇ ਹਾਲਾਂ ਸਤਪਾਲ ਮਲਿਕ ਕੌਰਾਂ ਦੀ ਭਾਵਨਾ ਬਿਲਕੁਲ ਸ਼ੁੱਧ ਹੋ ਸਕਦੀ ਹੈ, ਉਹ ਸਮਝਦੇ ਨੇ ਵੀ ਮੇਬੀ ਐਜ਼ ਏ ਫਸਟ ਸਟੈਪ ਜਿਹੜਾ ਇਹ ਟੂਗੈਦਰਨੈਸ ਸਿੱਖਾਂ ਦੇ ਨਾਲ ਔਰ ਦੋਸਤੀ ਦਾ ਇੱਕ ਮਾਹੌਲ ਬਣੇ। ਪਰ ਇਸ ਦੀਆਂ ਖਤਰਨਾਕ ਨੁਆਂਸਿਸ ਵੀ ਨੇ। ਇੱਕ ਪਾਸੇ ਅਸੀਂ ਇਹ ਵਿੱਚ ਇਲਜ਼ਾਮ ਨਹੀਂ ਲੈਣਾ ਚਾਹੁੰਦੇ, ਜਿਵੇਂ ਅੱਜ ਤੱਕ ਵੀ ਕਈ ਕਹਿਣਗੇ ਕਿ ਜੀ ਡਾਕਟਰ BR ਅੰਬੇਦਕਰ ਉਹਨਾਂ ਨੇ ਸਿੱਖ ਬਣਨਾ ਆਫਰ ਕੀਤਾ ਸੀ, ਜੇ ਉਦੋਂ ਉਹਨਾਂ ਨੂੰ ਨਾ ਰੋਕਿਆ ਨਹੀਂ ਕਿਸੇ ਨੇ ਵੈਸੇ, ਤੇ 9 ਕਰੋੜ ਦਲਿਤ ਜੇ ਸਿੱਖ ਬਣ ਜਾਂਦੇ ਤੇ ਅਸੀਂ ਮਾਈਨੋਰਿਟੀ ਨਾ ਹੁੰਦੇ। ਜਾਂ ਉਹ ਡਾਕਟਰ BR ਅੰਬੇਦਕਰ ਵੀ ਰਿਲੀਜੀਅਸ ਰੀਜ਼ਨਸ ਕਰਕੇ ਸਿੱਖ ਨਹੀਂ ਸੀ ਬਣਨਾ ਚਾਹੁੰਦੇ, ਜਾਂ ਕੋਈ ਉਹਨਾਂ ਨੇ ਕੋਈ ਰੂਹਾਨੀ ਰਾਹ ਲੱਭਣਾ ਸੀ। ਉਹ ਸਮਾਜਿਕ ਔਰ ਪੋਲੀਟੀਕਲ ਐਮਾਂਸੀਪੇਸ਼ਨ ਚਾਹੁੰਦੇ ਸੀ। ਉਹ ਉਹਨਾਂ ਨੂੰ ਅਲਟੀਮੇਟਲੀ ਜਦੋਂ ਗਾਂਧੀ ਨੇ ਵਰਤ ਰੱਖਿਆ ਔਰ ਪੂਨਾ ਪੈਕਟ ਉਹਨਾਂ ਨੇ ਕਰ ਲਿਆ, ਉਹਨਾਂ ਨੇ ਵੱਖਰਾ ਕੋਰਸ ਲੈ ਲਿਆ। ਹਾਲਾਂਕਿ ਜਦੋਂ ਉਹਨਾਂ ਨੇ ਬੁੱਧਿਜ਼ਮ ਅਡਾਪਟ ਕੀਤਾ 1950s ਦੇ ਵਿੱਚ ਆਪਣੀ ਡੈਥ ਤੋਂ ਪਹਿਲਾਂ, ਤੇ ਉਹਨਾਂ ਦੇ ਨਾਲ ਕਿੰਨੇ ਕੁ ਕਰੋੜ ਬੁੱਧਿਸਟ ਬਣੇ ਜੀ, few 100,000। ਬਿਲਕੁਲ। ਸੋ ਉਹ ਵੀ ਪੋਲੀਟੀਕਲ ਰੀਜ਼ਨ ਕਰਕੇ ਸਿੱਖੀ ਵੱਲ ਸੀ। ਔਰ ਜੇ ਅੱਜ ਸਤਪਾਲ ਮਲਿਕ ਜਿਹੜਾ ਨੇ ਇਹ ਕਾਲ ਦਿੱਤੀ ਹੈ, ਉਹ ਵੀ ਪੋਲੀਟੀਕਲ ਰੀਜ਼ਨਸ ਕਰਕੇ ਸਿੱਖਾਂ ਨਾਲ ਅਲਾਈਅੰਸ ਕਰਨਾ ਚਾਹੁੰਦੇ ਨੇ ਔਰ ਬਾਅਦ ਦੇ ਵਿੱਚ ਜਾਟ ਲੈਂਡ ਦੇ ਸੂਬੇ ਦੇ ਉੱਤੇ ਉਹ ਫੋਕਸ ਕਰਨਾ ਚਾਹੁੰਦੇ ਨੇ। ਪਰ ਇਹ ਸਾਡਾ, ਪਹਿਲੀ ਗੱਲ ਤਾਂ ਇਹ ਹੈ ਕਿ ਸਿੱਖ ਧਰਮ ਦੇ ਵਿੱਚ ਆਣਾ, ਗੁੱਡਵਿਲ ਹੋਣਾ, ਬ੍ਰਾਹਮਣ ਦਾ ਟੂਲ ਨਾ ਬਣਨਾ, ਇਹ ਤਾਂ ਬਹੁਤ ਪੋਜ਼ਿਟਿਵ ਗੱਲ ਹੈ। ਪਰ ਸਿੱਖੀ ਦੇ ਵਿੱਚ ਹੁਣ ਅੱਜ ਹੀ ਜਿਹੜਾ ਇੱਕ ਉਹ ਜਿਹੜੀ ਟ੍ਰਿਬਿਊਨ ਦੀ ਜੋਤੀ ਮਲਹੋਤਰਾ ਹੈ, ਇਹਨੂੰ ਸੁਨੀਲ ਜਾਖੜ ਨੂੰ ਇੰਟਰਵਿਊ ਕਰ ਰਹੀ ਸੀ, ਬੀਜੇਪੀ ਦਾ ਪ੍ਰਧਾਨ ਜਿਹੜਾ, ਉਹਨੇ ਇੱਕ ਗੱਲ ਕਹੀ, ਉਹਨੇ ਕਿਹਾ ਵੀ ਪੰਜਾਬ ਦਾ ਸਾਡਾ ਇੱਕ ਵੱਖਰੀ ਤਹਿਜ਼ੀਬ ਹੈ। ਉਹਨੇ ਕਿਹਾ ਰਾਜਸਥਾਨ 'ਚ ਜਾਓ, ਉਹ ਤੁਹਾਨੂੰ ਜਾਤ ਪੁੱਛਣਗੇ ਕਿ ਵੀ ਕੌਣ, ਕਹਿੰਦੇ ਮੈਂ ਕਹਾਂ ਵੀ ਮੈਂ ਜਾਟ ਆ, ਕੌਣ ਸਾ ਜਾਟ। ਸੋ ਕਹਿੰਦੇ ਵੀ ਸਾਡਾ ਬਾਕੀਆਂ ਨਾਲ ਨਹੀਂ ਮਿਲਦਾ। ਹੁਣ ਅਸੀਂ ਇਸ ਗੱਲ ਦਾ ਧਿਆਨ ਰਿਹਾ ਕਿ ਵਾਂਸ ਤੁਸੀਂ ਇੱਕ ਕਾਸਟ ਬੇਸਡ, ਕਿਉਂਕਿ ਇਹ ਠੀਕ ਹੈ ਕਿ ਖੇਤੀਬਾੜੀ ਕਰਨ ਵਾਲਿਆਂ ਨੂੰ ਇੱਕ ਜ਼ਮਾਨੇ 'ਚ ਜੱਟ ਕਹਿੰਦੇ ਸੀ, ਹਰਿਆਣੇ 'ਚ ਉਹਨੂੰ ਜਾਟ ਕਹਿਣ ਲੱਗੇ, ਪਰ ਇੱਕ ਜਾਤੀ ਸੂਚਕ ਲਫ਼ਜ਼ ਵੀ ਹੈ। ਜੇ ਤੁਸੀਂ ਇੱਕ ਜਾਤੀ ਸੂਚਕ ਡੋਮੀਨੈਂਸ, ਔਰ ਉਹ ਵਿਦ ਇਨ ਇੰਡੀਆ ਦੀ ਗੱਲ ਕਰ ਰਹੇ ਨੇ, ਉਹ ਤਾਂ ਅਸੀਂ ਵਰਕਾ ਪਾੜਤਾ ਹੋਇਆ। ਜੇ ਤੁਸੀਂ ਜਾਤੀ ਸੂਚਕ ਬਣਾਓਗੇ ਤੇ ਜਿਹੜਾ ਨਾਨਕ ਤਿਨਕੇ ਸੰਗ ਸਾਥ ਵੱਡਿਆ ਸਿਉ ਕਿਆ ਰੀਸ, ਹਰਿਆਣਾ ਹੋਏ, ਵੈਸਟਰਨ ਯੂਪੀ ਹੋਏ, ਰਾਜਸਥਾਨ ਹੋਏ, ਬਾਕੀ ਸਾਰਾ ਜਿਹੜਾ ਵਰਗ ਹੈ, ਜਿਹੜੇ ਬਿਲਕੁਲ ਡਾਊਨ ਟਰੋਡਨ, ਜਿਨ੍ਹਾਂ ਨੂੰ ਗੁਰੂ ਨਾਨਕ ਸਾਹਿਬ ਨੇ ਆਪਣੇ ਗਲ ਨਾਲ ਲਾਇਆ, ਜਿਹੜੇ ਸਿੱਖੀ ਦਾ ਅਨਿਖੜਵਾਂ ਹਿੱਸਾ ਨੇ, ਸੋ ਉਹ ਇੱਕ ਕਿਸਮ ਦਾ ਇਵੇਂ ਹੋਏਗਾ ਲਾਈਕ ਜਿਵੇਂ ਤੁਸੀਂ ਕਹਿੰਦੇ ਨੇ ਕਿ ਵੀ ਕਬੂਤਰਾਂ ਦੇ ਵਿੱਚ ਬਿੱਲੀ ਛੱਡ ਦੇਣਾ। ਸੋ ਸਾਨੂੰ ਇਹ ਲੱਗਦਾ ਹੈ ਕਿ ਵੀ ਬੇਸ਼ੱਕ ਜਿਵੇਂ ਮੈਂ ਕਿਹਾ ਵੀ ਸਤਪਾਲ ਮਲਿਕ ਹੋਰਾਂ ਦੀ ਕੋਈ ਭਾਵਨਾ ਦੁਰਭਾਵਨਾ ਨਹੀਂ ਹੈ, ਉਹ ਇੱਕ ਦੱਸ ਰਹੇ ਨੇ ਕਿ ਵੀ ਅਸੀਂ ਹਿੰਦੂਆਂ ਨੂੰ ਬਿਲੋਂਗ ਨਹੀਂ ਕਰਦੇ, ਸਾਡੀ ਥਾਂ ਸਿੱਖੀ ਵੱਲ ਹੈ। ਸੋ ਮੈਂ ਸਮਝਦਾ ਹਾਂ ਵੀ ਇਹ ਗੱਲ ਤੱਕ ਠੀਕ ਹੈ ਵੀ ਲਾਰਜ ਸਕੇਲ, ਔਰ ਇਹਦੇ 'ਚ ਕਿਸੇ ਤੋਂ ਪਰਮਿਸ਼ਨ ਲੈਣ ਦੀ ਲੋੜ ਨਹੀਂ। ਅੰਬੇਦਕਰ ਦਾ ਵੀ ਕਹਾਣੀ ਬਣ ਗਈ, ਚੱਲ ਗਈ, ਸਰ ਕਪੂਰ ਸਿੰਘ ਹੋਰਾਂ ਨੇ ਵੀ ਉਵੇਂ ਹੀ ਮੈਂਸ਼ਨ ਕੀਤੀ ਹੈ, ਲੇਕਿਨ ਉਹਨਾਂ ਨੂੰ ਜੇ ਉਹ ਅੰਮ੍ਰਿਤ ਛਕਦੇ ਕਿਸੇ ਨੇ ਰੋਕਣਾ ਥੋੜੀ ਸੀ, ਪਰ ਉਹ ਪੋਲੀਟੀਕਲੀ ਦੇਖ ਰਹੇ ਸੀ ਵੀ ਉਹਨਾਂ ਦਾ ਸਪੇਸ ਕਿੱਥੇ ਹੈ। ਸੋ ਅਸੀਂ ਸਮਝਦੇ ਹਾਂ ਵੀ ਪੋਲੀਟੀਕਲ ਸਪੇਸ ਜੇ ਹਰਿਆਣਾ, ਵੈਸਟਰਨ ਯੂਪੀ, ਰਾਜਸਥਾਨ ਦੇ ਆਉਂਦੇ ਨੇ ਤਾਂ ਸਾਡਾ ਖਾਲਿਸਤਾਨ ਦਾ ਦਾਇਰਾ, ਅਸੀਂ ਤਾਂ ਹੁਣ ਤਾਂ ਜਿਹੜਾ ਵਾਘਾ ਤੋਂ ਜਮਨਾ ਤੱਕ ਕਹਿੰਦੇ ਆ, ਜਮਨਾ ਤੋਂ ਅਸੀਂ ਤਾਂ ਫਿਰ ਗੰਗਾ ਦੇ ਦਹਾਨੇ ਤੱਕ ਚਲੇ ਜਾਂਦੇ ਆ। ਇਧਰੋਂ ਅਸੀਂ ਹਨੂਮਾਨਗੜ੍ਹ ਔਰ ਗੰਗਾਨਗਰ ਤਾਂ ਹੈ ਹੀ ਹੈ ਸਾਡਾ ਹਿੱਸਾ, ਅਸੀਂ ਰਾਜਸਥਾਨ ਦੇ ਹਾਰਟਲੈਂਡ ਬੀਕਾਨੇਰ ਤੱਕ ਚਲੇ ਜਾਂਦੇ ਆ, ਭਰਤਪੁਰ ਤੱਕ ਚਲੇ ਜਾਂਦੇ ਆ। ਉਹ ਸਾਡਾ ਦਾਇਰਾ ਵਸੀਹ ਕਰੇਗਾ, ਉਹਦੇ 'ਚ ਸਾਡੇ ਜਾਟ ਭਰਾ ਵੀ, ਸਾਡੇ ਦਲਿਤ ਵੀਰ ਭੈਣਾਂ ਵੀ, ਸੋ ਕਾਲਡ ਬੈਕਵਰਡ ਕਲਾਸ ਸੀ, ਟਰਾਈਬਲਸ, ਸਾਰਿਆਂ ਦੇ ਲਈ। ਔਰ ਉਹ ਫਿਰ ਸੁਖਦ ਰਾਜ ਖਾਲਿਸਤਾਨ ਜਿਹੜਾ ਸੱਚਮੁੱਚ, ਜਿਸ ਨੂੰ ਗੁਰੂ ਅਰਜਨ ਸਾਹਿਬ ਨੇ ਫਰਮਾਇਆ ਕਿ ਭਾਈ ਹੁਣ ਹੁਕਮ ਹੋਆ ਮਿਹਰਬਾਨ ਦਾ, ਪੈ ਕੋਏ ਨਾ ਕਿਸੇ ਰਿੰਝਾਣ ਦਾ, ਸਭ ਸੁਖਾਲੀ ਉਠਿਆ ਇਹ ਹੋਆ ਹਲੀਮੀ ਰਾਜਿਓ।
ਇਹੀ ਮਾਡਲ ਬੇਗਮਪੁਰਾ ਸ਼ਹਿਰ ਤੋਂ ਸ਼ਹਿਰ ਨਾਮ ਭਗਤ ਰਵਿਦਾਸ ਜੀ ਦਾ। ਸੋ ਅਸੀਂ ਆਪਣਾ ਵਿਊ ਪੁਆਇੰਟ ਦਿੱਤਾ ਹੈ ਔਰ ਅਸੀਂ ਇਸ ਤੇ ਹੋਰ ਵੀ ਇਨਪੁਟ ਚਾਹਾਂਗੇ ਜੇ ਕੋਈ ਵੀ ਵੀਰ ਭੈਣ ਦੇਣਾ ਚਾਹੇ। ਬਿਲਕੁਲ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸੋ ਥਲੇ ਨੇ ਬ੍ਰੇਕ। ਵਿਊਅਰਸ ਤੁਸੀਂ ਇਸੇ ਤਰ੍ਹਾਂ ਹੀ ਬੜੇ ਰਹਿਣਾ। ਮਿਲਦੇ ਹਾਂ ਛੋਟੇ ਬ੍ਰੇਕ ਤੋਂ ਬਾਅਦ। ਯੂਨਾਈਟਿਡ ਸਿੱਖ ਸੰਸਥਾ ਨੇ ਦੱਖਣੀ ਅਮਰੀਕਾ ਵਿੱਚ ਬੇਰਲ ਤੂਫਾਨ ਦੇ ਪੀੜਤਾਂ ਲਈ ਤੁਰੰਤ ਮਦਦ ਮੁਹਿੰਮ ਸ਼ੁਰੂ ਕੀਤੀ ਹੈ। ਇਸ ਭਿਆਨਕ ਤੂਫਾਨ ਨੇ ਸੈਂਟ ਵਿੰਸੈਂਟ ਅਤੇ ਗ੍ਰੇਨੇਡੀਨਸ, ਗ੍ਰੇਨੇਡਾ, ਡੋਮਿਨਿਕਾ ਤੇ ਬਾਰਬਾਡੋਸ ਨੂੰ ਬਹੁਤ ਨੁਕਸਾਨ ਪਹੁੰਚਾਇਆ ਹੈ। ਯੂਨਾਈਟਿਡ ਸਿੱਖ ਦੀਆਂ ਟੀਮਜ਼ ਲੋੜਵੰਦ ਲੋਕਾਂ ਲਈ ਜ਼ਰੂਰੀ ਸਮਾਨ ਅਤੇ ਖਾਣ-ਪੀਣ ਦੀਆਂ ਚੀਜ਼ਾਂ ਪਹੁੰਚਾ ਰਹੀਆਂ ਹਨ। ਤੁਹਾਡੇ ਸਹਿਯੋਗ ਦੀ ਲੋੜ ਹੈ। ਕਿਰਪਾ ਕਰਕੇ ਇਹ ਸਮਾਨ ਦਾਨ ਕਰੋ। ਖਾਣ-ਪੀਣ ਦੀਆਂ ਚੀਜ਼ਾਂ, ਤਿਰਪਾਲ, ਜਨਰੇਟਰ, ਕੱਪੜੇ, ਤੰਬੂ, ਟਾਇਲਟ ਪੇਪਰ, ਬਰਸਾਤੀ ਕੋਟ, ਸੈਨੇਟਰੀ ਪੈਡ, ਹਰੇਕ ਸਾਈਜ਼ ਦੇ ਡਾਈਪਰ ਆਦਿ। ਡੋਨੇਟ ਕਰਨ ਲਈ contact@united6.org ਤੇ ਸੰਪਰਕ ਕਰੋ। ਮਦਦ ਕਰਨ ਲਈ ਕਿਰਪਾ ਕਰਕੇ ਸਾਡੀ ਵੈਬਸਾਈਟ ਤੇ ਡੋਨੇਟ ਕਰੋ। ਕੀ ਤੁਸੀਂ ਨੂੰ ਲੈ ਕੇ ਚਿੰਤਤ ਹੋ? ਤੁਸੀਂ ਆਪਣੀ ਕਮਾਈ ਲਈ ਮਿਹਨਤ ਕਰਦੇ ਹੋ, ਭਾਵੇਂ ਤੁਸੀਂ ਨੌਕਰੀ ਵਿੱਚ ਹੋਵੋ ਜਾਂ ਆਪਣਾ ਬਿਜ਼ਨਸ ਚਲਾਉਂਦੇ ਹੋ। ਜਦੋਂ ਟੈਕਸ ਭਰਨ ਦਾ ਸਮਾਂ ਆਉਂਦਾ ਹੈ ਤਾਂ ਤੁਹਾਨੂੰ ਇੱਕ ਭਰੋਸੇਯੋਗ ਟੈਕਸ ਅਕਾਊਂਟੈਂਟ ਦੀ ਲੋੜ ਹੈ ਜੋ ਟੈਕਸ ਬੈਲੈਂਸ ਦਾ ਤੁਹਾਡੇ ਪੱਖ ਵਿੱਚ ਜਾਣਾ ਯਕੀਨੀ ਬਣਾਵੇ। ਸਿਆਟਲ ਦੀ ਜਾਣੀ ਪਛਾਣੀ ਕੰਪਨੀ ਐਕੂਰੇਟ ਅਕਾਊਂਟੈਂਟਸ ਐਂਡ ਟੈਕਸਸ ਤੁਹਾਡੀ ਸੇਵਾ ਵਿੱਚ ਹਾਜ਼ਰ ਹੈ। ਅਸੀਂ ਹਰ ਤਰ੍ਹਾਂ ਦੇ ਟੈਕਸ ਭਰਨ ਵਿੱਚ ਤੁਹਾਡੀ ਮਦਦ ਕਰਾਂਗੇ। ਟੈਕਸ ਸੰਬੰਧੀ ਕਿਸੇ ਵੀ ਤਰ੍ਹਾਂ ਦੇ ਸਵਾਲ ਲਈ ਅੱਜ ਹੀ ਸਾਡੇ ਤੱਕ ਪਹੁੰਚ ਕਰੋ। ਐਕੂਰੇਟ ਅਕਾਊਂਟੈਂਟਸ ਐਂਡ ਟੈਕਸਸ। जा रहे हैं कि पिछले दिनी सेंट्रल गवर्नमेंट अधीन संस्था LIC यानी कि लाइफ इंश्योरेंस कारपोरेशन ने अपनी वैबसाइट ते सिर्फ हिंदी इबारत ही रहन दिती है, अंग्रेजी नालों कनैक्शन तोड़ दिता है और इस दे विरोध विच तमिलनाडु के मुख मंत्री समेत विरोधी धिरां ने इस नूं तमिल लोकां ते हिंदी ਜ਼ਬਾਨ ਦਾ हमला दसदिआं इस दी निखेधी कीती है। सो इउं जापदा है कि भारत भी हुण 1980 ਦੇ सोवियत यूनियन वांग ਟੁੱਟਣ ਵੱਲ ਵੱਧ ਰਿਹਾ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬੜੇ ਰਹਿਣਾ, ਦੇਖਣ ਸੁਣਨ ਲਈ ਐਂਡ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ ਜੀ। ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ, ਸਾਡੇ ਇੱਕ ਵੀਰ ਨੇ ਕਿਹਾ ਕਿ ਜੀ ਤੁਸੀਂ ਜਿਵੇਂ ਅੱਜ ਦੇ ਪ੍ਰੋਗਰਾਮ ਕਰ ਰਹੇ ਹੋ ਐਂ ਲੱਗਦਾ ਵੀ ਤੁਸੀਂ ਉੱਠੋਗੇ ਭਾਰਤ ਨੂੰ ਤੋੜ ਕੇ। ਮੈਂ ਕਿਹਾ ਜੀ ਅਸੀਂ ਤਾਂ ਕੋਈ ਖਬਰਾਂ ਨਹੀਂ ਬਣਾਉਂਦੇ, ਖਬਰਾਂ ਬੜੀਆਂ ਬਣੀਆਂ ਆਈਆਂ। ਅਸੀਂ ਤਾਂ ਖਬਰਾਂ ਦੇ ਉੱਤੇ ਥੋੜਾ ਪਲੱਥਣ ਲਾ ਦਿੰਦੇ ਆ, ਕਈ ਵਾਰੀ ਥੋੜਾ ਜਿਹਾ ਤੜਕਾ ਲਾ ਦਿੰਦੇ, ਬਾਕੀ ਖਬਰ ਹੋਏ। ਹੁਣ ਅਸੀਂ ਆਲਰੇਡੀ ਗੱਲ ਕੀਤੀ ਕਿ ਭਾਈ ਕਿਵੇਂ ਮਿਜ਼ੋਰਮ ਦਾ ਜਿਹੜਾ ਚੀਫ ਮਿਨਿਸਟਰ ਆ ਅਮਰੀਕਾ ਦੀ ਧਰਤੀ ਦੇ ਉੱਤੇ ਜ਼ੋ ਕੁੱਕੀ ਕਬੀਲੇ ਦੇ ਲੈਂਡ ਦੀ ਗੱਲ ਕਰਦਾ ਔਰ ਉਹਨੇ ਨਕਸ਼ਾ ਵੀ ਦੇ ਦਿੱਤਾ ਕਿ ਭਾਈ ਉਸ ਦੇ ਵਿੱਚ ਕੀ ਹੋਏਗਾ। ਐਡਮਿਨਿਸਟ੍ਰੇਟਿਵ ਯੂਨਿਟ, ਐਡਮਿਨਿਸਟ੍ਰੇਟਿਵ ਵਰਡ ਉਹਨੇ ਯੂਜ਼ ਕੀਤਾ। ਫਿਰ ਅਸੀਂ ਸਤਪਾਲ ਮਲਕ ਦਾ ਜ਼ਿਕਰ ਕੀਤਾ ਵੀ ਏਡਾ ਦੇਸ਼ ਭਗਤ ਜਿਹਨੇ ਆਰਟੀਕਲ 370 ਤੋੜਿਆ ਹੋਏ ਜੰਮੂ ਕਸ਼ਮੀਰ ਦਾ ਗਵਰਨਰ ਹੁੰਦੇ ਆ, ਉਹ ਕਹਿੰਦਾ ਵੀ ਇਨਫ ਇਜ਼ ਇਨਫ, ਇਹਨਾਂ ਤੋਂ ਇਨਸਾਫ ਨਹੀਂ ਨਿਕਲਣਾ, ਇਹ ਬ੍ਰਾਹਮਣਵਾਦ ਵਾਲੇ ਬੈਠੇ ਆ ਇਹਦੇ ਤੇ ਅਸੀਂ ਜਾਟ ਲੈਂਡ ਵੱਲ ਵਧੀਆ ਸਿੱਖ ਬਣੀਏ, ਸਿੱਖਾਂ ਤੋਂ ਬਿਨਾਂ ਕੋਈ ਆਪਸ਼ਨ ਨਹੀਂ ਹੈ। ਹੁਣ ਉਹਨਾਂ ਨੂੰ ਵੀ ਸਤਪਾਲ ਮਲਕ ਕਿਹੜਾ ਸਾਡੇ ਘਰੋਂ ਲੰਚ ਕਰਕੇ ਗਿਆ ਵੀ ਅਸੀਂ ਲੰਚ 'ਚ ਉਹਨੂੰ ਕੋਈ ਘੋੜ ਕੇ ਪਿਆਇਆ ਵੀ ਜਾ ਕੇ ਇਹ ਕਹਿ। ਹੁਣ ਅਸੀਂ ਜਦੋਂ ਹਮੇਸ਼ਾ ਹੀ ਮੈਂ ਮਿਲਾਨ ਕੁੰਦਰਾ ਦਾ ਜ਼ਿਕਰ ਕਰਦਾ ਫਰੀਲੈਂਸ ਜਰਨਲਿਸਟ ਦਾ ਕਿ ਵੀ ਕਿਵੇਂ ਵਾਰ ਕੀ ਹੁੰਦੀ ਹੈ, ਤੇ ਇਸੇ ਤਰ੍ਹਾਂ ਜਿਹੜਾ ਜ਼ੁਲਮ ਹੁੰਦਾ ਹੈ, ਜ਼ੁਲਮ ਸਿਰਫ ਕਿਸੇ ਨੂੰ ਫੜ ਕੇ ਟਾਰਚਰ ਕਰਨ ਤੱਕ ਨਹੀਂ ਹੁੰਦਾ। ਜਦੋਂ ਤੁਸੀਂ ਕਿਸੇ ਦੀ ਜ਼ਬਾਨ ਬੋਲੀ ਦੇ ਉੱਤੇ ਹਮਲਾ ਕਰਦੇ ਹੋ, ਉਸ ਦੇ ਬੋਲੀ ਦੇ ਹੱਕ ਖੋਹਦੇ ਹੋ ਔਰ ਆਪਣਾ ਉਸ ਤੇ ਲਾਗੂ ਕਰਦੇ ਹੋ ਢੰਗ ਨਾਲ ਜ਼ਬਰਦਸਤੀ, ਜੋ ਇਸ ਵੇਲੇ ਇੰਡੀਆ ਹਿੰਦੀ ਨੂੰ ਕਰ ਰਿਹਾ। ਹੁਣ ਤੁਸੀਂ ਦੇਖੋ ਵੀ 22 ਆਫੀਸ਼ੀਅਲ ਲੈਂਗੁਏਜਸ ਨੇ ਇੰਡੀਆ ਦੀਆਂ। ਬਿਲਕੁਲ ਹਿੰਦੀ ਨਾਂ ਦੀ ਕੋਈ ਜ਼ਬਾਨ 19ਵੀਂ ਸਦੀ ਤੱਕ ਨਹੀਂ ਸੀ। ਅੰਗਰੇਜ਼ਾਂ ਨੇ ਡਾਇਲੈਕਟ ਸੀ, ਜਿਵੇਂ ਅਵਧੀ ਸੀ, ਬ੍ਰਜ ਭਾਸ਼ਾ ਸੀ, ਭੋਜਪੁਰੀ, ਉਹਦੇ ਅੱਜ ਵੀ ਭੋਜਪੁਰੀ ਬੋਲਣ ਵਾਲੇ 5 ਕਰੋੜ ਲੋਕ ਨੇ। ਰਵੀਸ਼ ਕੁਮਾਰ ਪ੍ਰੋਮਿਨੈਂਟ ਜਰਨਲਿਸਟ ਹੈ, ਜਿਸ ਦਿਨ 22 ਫਰਵਰੀ ਜਿਹੜਾ UN ਮਦਰ ਲੈਂਗੁਏਜ ਡੇ ਆਉਂਦਾ ਹੈ, ਉਸ ਦਿਨ ਉਹ ਭੋਜਪੁਰੀ 'ਚ ਪ੍ਰੋਗਰਾਮ ਕਰਦਾ, ਕਹਿੰਦਾ ਮੇਰੀ ਮਦਰ ਟੰਗ ਭੋਜਪੁਰੀ। ਹਾਲਾਂਕਿ ਉਹ ਹਿੰਦੀ ਬਹੁਤ ਖੂਬਸੂਰਤ ਬੋਲਦਾ ਹੈ, ਪ੍ਰੋਗਰਾਮ ਉਹਦੇ ਹਿੰਦੀ 'ਚ ਹੁੰਦੇ ਨੇ। ਹੁਣ ਇਹ ਭੋਜਪੁਰੀ ਹੈ, ਅਵਧੀ ਹੈ, ਬ੍ਰਜ ਭਾਸ਼ਾ ਹੈ, ਖੜੀ ਬੋਲੀ ਹੈ, ਦੂਸਰਾ ਇਹਨਾਂ ਨੇ ਉਹਨੂੰ ਖਿੱਚ ਕੇ ਹਿੰਦੀ ਬਣਾਇਆ।
ਹੁਣ 22 ਲੈਂਗੁਏਜਸ ਇੰਡੀਆ ਦੀਆਂ ਆਫੀਸ਼ੀਅਲ ਲੈਂਗੁਏਜਸ ਨੇ। ਕਿਤੇ ਇੰਡੀਅਨ ਕਨਸਟੀਟਿਊਸ਼ਨ 'ਚ ਇੰਡੀਆ ਹਿੰਦੀ ਜਿਹੜੀ ਹੈ ਨੈਸ਼ਨਲ ਲੈਂਗੁਏਜ ਨਹੀਂ ਹੈ, ਇਹ ਵੀ ਭੁਲੇਖੇ ਪਾਏ ਹੋਏ ਨੇ। ਕਿਤੇ ਜਿਹੜਾ ਉਹਦਾ 22 ਚੋਂ ਵੀ 9 ਲੈਂਗੁਏਜਸ ਉਹ ਨੇ। ਹੁਣ ਬਹੁਤ ਵਾਰੀ ਇਹ ਹੁੰਦਾ ਕਿ ਜੀ ਡਾਇਲੈਕਟ ਤੇ ਲੈਂਗੁਏਜ ਕੀ ਫਰਕ ਹੈ। ਇਹ ਕਿਹਾ ਜਾਂਦਾ ਵੀ ਡਾਇਲੈਕਟ ਉਹ ਹੁੰਦਾ ਜਿਹਦੀ ਆਪਣੀ ਲਿਪੀ ਨਾ ਹੋਏ। ਹੁਣ 22 ਚੋਂ 9 ਜ਼ਬਾਨਾਂ ਐਸੀਆਂ ਨੇ ਜਿਹੜੀਆਂ ਦੇਵਨਾਗਰੀ 'ਚ ਲਿਖੀਆਂ ਜਾਂਦੀਆਂ, ਕ ਖ ਗ ਘ, ਉਹਨਾਂ ਦੀ ਸਕ੍ਰਿਪਟ ਨਹੀਂ ਹੈ। ਲੇਕਿਨ ਇਹਦੇ ਬਾਵਜੂਦ ਹਿੰਦੀ ਨੂੰ ਕਿਵੇਂ ਫੋਰਸ ਕਰ ਰਹੇ ਨੇ, ਔਰ ਇਸ ਦਾ ਨਤੀਜਾ ਨਾਰਥ ਦੇ ਵਿੱਚ ਤਾਂ ਜੋ ਉਹਨਾਂ ਨੇ ਈਵਨ ਹਾਲਾਂ ਜਿਵੇਂ ਐਜੂਕੇਸ਼ਨ ਹੈ ਉਹ ਸਟੇਟ ਸਬਜੈਕਟ ਹੈ, ਪਰ ਤੁਸੀਂ ਪੰਜਾਬ ਦੇ ਸਕੂਲਾਂ 'ਚ ਦੂਜੇ ਤੀਜੇ ਦੇਖੋ ਕੀ ਹਾਲ ਕੀਤਾ ਹੋਇਆ ਹੈ। ਸਿਲੇਬਸ ਕਿਵੇਂ ਕਾਬੂ, ਕਿਤੇ CBC ਦਾ, ਕਿਤੇ ਕਿਹੜਾ ਬੋਰਡ, ਕਿਤੇ ਨੀਟ ਪ੍ਰੀਖਿਆ ਤੇ ਕਿਤੇ ਫਲਾਣੇ ਦੇ, ਸਭ ਹਿੰਦੀ ਵਾੜੀ ਹੋਈ ਹੈ। ਪਰ ਇੱਕ ਕ੍ਰੈਡਿਟ ਸਾਊਥ ਨੂੰ ਜਾਂਦਾ ਹੈ। ਹਾਲਾਂ ਸਾਊਥ 'ਚ ਅਸੀਂ ਜੇ ਗੱਲ ਕਰੀਏ, ਸਾਊਥ ਵਾਲੇ ਆਪਣਾ ਸਿਰ ਬਣਾਉਣ 'ਚ ਯਕੀਨ ਨਹੀਂ ਰੱਖਦੇ, ਸਿਆਣਪ ਨਾਲ ਚੱਲਦੇ ਨੇ। ਇਸ ਲਈ ਆਲਰੇਡੀ ਤਮਿਲਨਾਡੂ ਵੀ, ਆਂਧਰਾ ਵੀ, ਕਰਨਾਟਕਾ ਨੇ, ਉਹਨਾਂ ਨੇ ਇਕਨੋਮਿਕਲ ਜ਼ੋਨ ਦਾ ਕਨਸੈਪਟ ਦਿੱਤਾ ਹੋਇਆ ਕਿ ਇਹ ਅਸੀਂ ਫੈਮਿਲੀ ਪਲੈਨਿੰਗ ਕਰਕੇ ਬੱਚੇ ਕੱਟ ਕੀਤੇ ਹੋਏ ਨੇ। ਆਹ ਕਾਊ ਬੈਲਟ ਜਿਹੜੀ ਹੈ, ਰਾਜਸਥਾਨ, UP, ਮੱਧ ਪ੍ਰਦੇਸ਼, ਜੰਮੀ ਜਾਂਦੇ ਨੇ ਬੱਚੇ। ਔਰ ਉੱਤੋਂ ਜਿਹੜਾ ਬਜਟ ਹੈ ਉਹਦੇ 'ਚੋਂ ਪੋਪੂਲੇਸ਼ਨ ਵਾਈਜ਼ ਸਾਰੇ ਪੈਸੇ ਉਹਨਾਂ ਨੂੰ ਦੇ ਦਿੰਦੇ ਨੇ। ਟੈਕਸ ਅਸੀਂ ਮੈਕਸਿਮਮ ਦੇ ਰਹੇ ਹਾਂ। ਤਾਂ ਉਹਨਾਂ ਨੇ ਆਲਰੇਡੀ ਮੰਗ ਕੀਤੀ ਹੋਈ ਹੈ ਕਿ ਤਮਿਲਨਾਡੂ, ਆਂਧਰਾ, ਤੇਲੰਗਾਨਾ ਔਰ ਕੇਰਲਾ, ਕਰਨਾਟਕਾ, ਇਹ 5 ਸਟੇਟਾਂ ਦਾ ਜ਼ੋਨ ਬਣਾਇਆ ਜਾਏ। ਹੁਣ ਇਹਨਾਂ ਨੇ ਲੈਂਗੁਏਜ ਵੀ ਕਿਵੇਂ ਵਿੱਚ, ਹਿੰਦੀ ਤਾਂ ਉਹਨਾਂ ਨੇ ਵਰਡ ਨਹੀਂ ਦਿੱਤੀ ਹੋਈ। ਹੁਣ ਜਿਹੜੀਆਂ ਸੈਂਟਰਲ ਬਾਡੀ ਜਿਵੇਂ LIC ਹੈ, ਲਾਈਫ ਇੰਸ਼ੋਰੈਂਸ ਕਾਰਪੋਰੇਸ਼ਨ, ਅਸੀਂ ਉਦੋਂ ਬੱਚੇ ਸੀ ਉਦੋਂ ਵੀ ਸੀ, ਸੈਂਟਰਲ ਦਾ ਅਰਬਾਂ ਰੁਪਏ ਉਹਦੇ 'ਚ ਪਏ ਹੋਏ ਨੇ ਲੋਕਾਂ ਦੇ। ਹੁਣ LIC ਨੇ ਆਪਣੇ ਵੈਬਸਾਈਟ ਦੇ ਉੱਤੇ ਹਿੰਦੀ ਦੇ ਵਿੱਚ ਤਾਂ ਹੈ ਹੀ ਸੀ, ਕੋਈ ਉਹਦੇ 'ਚ ਕਨੈਕਟ ਬਟਨ ਹੋਏਗਾ ਕਿ ਵੀ ਤੁਸੀਂ ਅੰਗਰੇਜ਼ੀ 'ਚ ਆ ਕੇ ਦੇਖ ਸਕਦੇ ਹੋ। ਆਲ ਆਫ ਏ ਸਡਨ ਜਿਹੜਾ ਉਹ ਅੰਗਰੇਜ਼ੀ ਵਾਲਾ ਬਟਨ ਉਡਾਤਾ ਉਹਨਾਂ ਨੇ। ਹੁਣ ਤੁਸੀਂ ਯੂਨਿਟੀ ਦੇਖੋ, ਸਾਡੇ ਤਾਂ ਆ ਚੰਡੀਗੜ੍ਹ 'ਚੋਂ ਕਿੰਨੇ ਏਕੜ ਹਰਿਆਣੇ ਨੂੰ ਦੇ ਦਿੱਤੀ, ਸਿਵਾਏ ਬਿਆਨ ਦੇਣ ਦੇ ਕੁਛ ਨਹੀਂ ਹੈ। ਮੁੰਡੇ ਸਿੱਖਾਂ ਦੇ, ਪੰਜਾਬ ਦੇ ਬੱਚੇ ਮਾਰੇ ਜਾ ਰਹੇ ਨੇ, ਹਰਦੀਪ ਸਿੰਘ ਨਿੱਜਰ ਤੋਂ ਲੈ ਕੇ ਦੂਜਿਆਂ ਤੱਕ, ਕੋਈ ਬੋਲਣ ਨੂੰ ਤਿਆਰ ਨਹੀਂ। ਘੱਟੋ ਘੱਟ ਇਹ ਸਾਊਥ ਨੂੰ, ਕਿਉਂਕਿ ਸਾਊਥ ਨੂੰ ਲੀਡ ਤਾਂ ਤਮਿਲਨਾਡੂ ਕਰਦਾ ਹੈ, ਸਭ ਤੋਂ ਵੱਡੀ ਸਟੇਟ ਹੈ, ਤਮਿਲ ਆਪਣਾ ਕਲਚਰ ਹੈ। ਤਮਿਲ ਲੈਂਗੁਏਜ ਨੂੰ ਉਹੀ ਕਲਾਸਿਕ ਲੈਂਗੁਏਜ ਰੈਕਗਨਾਈਜ਼ ਕੀਤਾ ਇੰਡੀਅਨ ਕਨਸਟੀਟਿਊਸ਼ਨ 'ਚ, ਜਿਵੇਂ ਸੰਸਕ੍ਰਿਤ ਨੂੰ ਕੀਤਾ ਹੋਇਆ। ਔਰ ਉਹ ਇਹਨਾਂ ਦੀ ਕੋਈ ਡੋਮੀਨੈਂਸ ਮੰਨਦੇ ਨਹੀਂ ਨੇ, BJP ਦੇ ਪੈਰ ਵੀ ਨਹੀਂ ਲੱਗਣ ਦਿੱਤੇ ਉਹਨਾਂ ਨੇ। ਹੁਣ ਜਿਉਂ ਹੀ LIC ਦੇ ਵੈਬਸਾਈਟ ਤੇ ਆਇਆ, ਫੌਰਨ ਜਿਹੜਾ ਤਮਿਲਨਾਡੂ ਦਾ ਚੀਫ ਮਿਨਿਸਟਰ ਮਿਸਟਰ ਸਟਾਲਿਨ, ਜਿਹੜਾ ਕਰੁਣਾਨਿਧੀ ਦਾ ਪੁੱਤਰ ਹੈ, ਉਹ ਕਰੁਣਾਨਿਧੀ ਜਿਹਨੇ 1960ਵਿਆਂ 'ਚ ਇਹ ਸਭ ਤੋਂ ਵੱਡੀ ਐਜੀਟੇਸ਼ਨ ਲੀਡ ਕੀਤੀ ਸੀ ਕਿ ਬਈ ਅਸੀਂ ਹਿੰਦੀ ਨੂੰ ਨਹੀਂ ਮੰਨਦੇ, ਔਰ ਉੱਥੇ ਤੁਹਾਨੂੰ ਕੋਈ ਹਿੰਦੀ ਬੋਰਡ, ਹਿੰਦੀ ਤਾਂ ਨੇੜੇ ਤੇੜੇ ਹੀ ਨਹੀਂ ਲੱਗਦੀ। ਔਰ ਉਹਨੇ ਜਿਹੜਾ ਟਵੀਟ ਕੀਤਾ, ਉਹਦੇ 'ਚ ਉਹਨਾਂ ਨੇ ਕਿਹਾ ਕਿ ਵੀ ਪੋਜ਼ਿੰਗ ਏ ਸਕਰੀਨਸ਼ਾਟ ਆਫ LIC ਆਫ ਇੰਡੀਆ ਵੈਬ ਪੇਜ ਕੰਟੇਨਿੰਗ ਹਿੰਦੀ, the chief minister said in a post on social media platform X, the LIC website has been reduced to a propaganda tool for Hindi imposition. Even the option to select English is displayed in Hindi. This, he claimed, was nothing but cultural and language imposition by force, trampling on India's diversity. ਉਹਨੇ ਕਿਹਾ ਵੀ ਇਹ ਜਿਹੜੀ ਡਾਈਵਰਸਿਟੀ ਖਤਮ ਕਰਕੇ ਫੋਰਸਫੁਲੀ ਤੁਸੀਂ ਲਾਗੂ। ਫਿਰ ਇੱਕ ਸਟੈਪ ਉਹ ਅੱਗੇ ਗਿਆ, LIC grew with the patronage of all Indians. How dare it betray the majority of its contributors? We demand an immediate rollback of this linguistic tyranny. Linguistic tyranny, ਜ਼ਬਾਨ ਦਾ ਜ਼ੁਲਮ, ਕਿ ਵੀ ਤੁਸੀਂ ਸਾਡੀ ਉੱਤੇ ਹਿੰਦੀ ਕਰ ਰਹੇ ਹੋ। this is a new term, linguistic tyranny, ਕਿ ਇਹਨੂੰ ਰੋਲ ਬੈਕ ਕਰੋ। ਔਰ ਜਿਸ ਦਾਅਵੇ ਨਾਲ, ਜਿਸ ਫੋਰਸ ਨਾਲ ਕਿਹਾ, ਈਵਨ ਜਿਹੜੀ ਉੱਥੇ ਪ੍ਰੋ BJP ਅਲਾਇੰਸ ਵਾਲੇ ਆ ਇੱਕ ਗਰੁੱਪ ਹੈ, ਉਹਨਾਂ ਨੇ ਵੀ ਇਸ ਦੇ ਉੱਤੇ ਉਹਨਾਂ ਦਾ ਜਿਹੜਾ ਇੱਕ ਡਾਕਟਰ ST ਰਾਮਾਦਾਸ ਹੈ, ਇਹਨਾਂ ਦਾ BJP ਅਲਾਈ ਹੈ, PMK ਦਾ ਫਾਊਂਡਰ, ਉਹਨੇ ਕਿਹਾ terming the move as blatant imposition of Hindi on other language speaking people. BJP's ally and PMK founder Dr. Ramadasa said the attempt by LIC is highly condemnable as it was trying to push a language among the non-Hindi speaking people. ਕਿਉਂਕਿ ਸਾਡੇ ਤੇ
ਕਰ ਰਹੇ ਹੋ ਲਿੰਗੁਇਸਟਿਕ ਟਿਰਨੀ, ਇਹਨੂੰ ਰੋਲ ਬੈਕ ਕਰੋ। ਵਿਦਨ 24 ਆਵਰਸ ਐਲਆਈਸੀ ਨੇ ਉਹ ਸਾਡੇ ਵੈਬਸਾਈਟ 'ਚ ਗੜਬੜ ਹੋ ਗਈ ਸੀ, ਖਰਾਬੀ, ਹੁਣ ਅਸੀਂ ਦਰੁਸਤ ਕਰਤਾ। ਹੁਣ ਸਾਡਾ ਇਹ ਹੈ ਜਦੋਂ ਲੋਕ ਖਲੋਂਦੇ ਨੇ, ਜਦੋਂ ਜਿਹੜੀ ਗੱਲ ਹਰਜਿੰਦਰ ਸਿੰਘ ਜਿੰਦਾ, ਸੁਖਦੇਵ ਸਿੰਘ ਸੁੱਖਾ ਨੇ ਆਪਣੇ ਲੈਟਰ 'ਚ ਕਹੀ ਸੀ ਪ੍ਰੈਜ਼ੀਡੈਂਟ ਨੂੰ, ਕਹਿੰਦਾ ਨੇਸ਼ਨਸ ਅਵੇਕ ਹਿਸਟਰੀ ਸ਼ਿਵਰਸ। ਬਿਲਕੁਲ, ਲੋਕ ਆਪਣੀ ਬੋਲੀ ਲਈ, ਆਪਣੇ ਹੱਕਾਂ ਲਈ, ਆਪਣੀ ਇੰਟਰਸਟ ਨੂੰ ਵਾਚ ਕਰਨ ਲਈ, ਆਪਣੀ ਤਹਿਜ਼ੀਬ ਲਈ ਖਲੋਂਦੇ ਆ। ਲੇਕਿਨ ਤੁਸੀਂ ਇਸ ਤੋਂ ਅੰਦਾਜ਼ਾ ਲਾ ਲਓ ਕਿ ਵੀ ਭਾਰਤ ਫਿਰ ਉਹੀ ਦਿਲ ਦੇ ਟੁਕੜੇ ਹੁਣ ਪਹਿਲਾਂ ਹੀ ਕੀਤੇ ਹੋਏ ਨੇ, ਹੁਣ ਅੱਗੇ ਨਹੀਂ ਕਰਨੇ ਹੈ। ਪਰ ਇਹ ਤਮਿਲਨਾਡੂ ਨੇ ਵੀ ਇਹਨੂੰ ਕਿਹਾ ਕਿ ਲਿੰਗੁਇਸਟਿਕ ਟਿਰਨੀ ਕਰ ਰਹੇ ਨੇ, ਕਿਤੇ ਡਾਇਰੈਕਟ ਜੈਨੋਸਾਈਡ ਕਰ ਰਹੇ ਨੇ। ਮਨੀਪੁਰ ਦੇ ਵਿੱਚ ਟੋਟਲ ਸਿਵਲ ਵਾਰ ਹੈ, ਪੰਜਾਬ ਦੇ ਵਿੱਚ ਸਿੱਖਾਂ ਦੇ ਖਿਲਾਫ ਟੋਟਲ ਵਾਰ ਹੈ। ਇੱਥੇ ਇਕਨੋਮਿਕਸ ਨੂੰ ਪੜ੍ਹਨ ਵਾਲੇ ਚੰਗੀ ਤਰ੍ਹਾਂ ਸਮਝਦੇ ਨੇ ਕਿ ਭਾਈ ਇਹ ਪੈਸਾ ਆਂਦਾ ਕਿੱਥੋਂ ਹੈ, ਤੇ ਦੇ ਕਿਹਨੂੰ ਰਹੇ ਨੇ ਸੈਂਟਰ ਬਜਟ ਬਾਹਰ ਨੇ, ਔਰ ਇਹ ਲਿੰਗੁਇਸਟਿਕ ਟਿਰਨੀ। ਸੋ ਇਹ ਹੈ ਜਾਗਦੀਆਂ ਕੌਮਾਂ, ਜਾਗਦੀਆਂ ਤਹਿਜ਼ੀਬਾਂ ਵਾਲੇ ਜਿਹੜੇ ਨੇ ਇਵੇਂ ਸੁੱਤੇ ਪਏ ਕਿਸੇ ਨੂੰ ਆਪਣੀ ਧੌਣ ਨਹੀਂ ਮਰੋੜਨ ਦਿੰਦੇ। ਬਿਲਕੁਲ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸੋ ਇੱਥੇ ਲੈਣੇ ਬ੍ਰੇਕ। ਵਿਊਅਰਸ, ਤੁਸੀਂ ਕਿਤੇ ਨਹੀਂ ਜਾਣਾ, ਮਿਲਦੇ ਆਫਟਰ ਦਿਸ ਸ਼ਾਰਟ ਬ੍ਰੇਕ। ਕੀ ਤੁਹਾਨੂੰ 30, 40 ਜਾਂ 50 ਦਿਨ ਵੇਟ ਕਰਨੀ ਪੈ ਰਹੀ ਹੈ ਤੁਹਾਡੇ ਚੈੱਕ ਲਈ? ਫਿਰ ਬ੍ਰੋਕਰਾਂ ਪਿੱਛੇ ਭੱਜਦੇ ਫਿਰਦੇ ਹੋ ਪੈਸੇ ਲਈ, ਬਹੁਤ ਜ਼ਿਆਦਾ ਟਾਈਮ ਵੇਸਟ ਹੋ ਜਾਂਦਾ ਇੱਦਾਂ ਤਾਂ। ਜੇ ਤੁਸੀਂ ਅੱਜ ਹੀ ਪੈਸੇ ਲੈਣੇ ਤਾਂ ਬਾਬ ਟੇਲ ਨੂੰ ਕਾਲ ਕਰੋ। ਬਾਬ ਟੇਲ ਤੁਹਾਡੀਆਂ ਇਨਵੋਇਸਿਸ ਸੇਮ ਡੇ ਫੰਡ ਕਰ ਸਕਦੇ ਹਨ ਫॉर ਅ ਸਮਾਲ ਫੀ, no contract, no reserve and no hidden fees। ਅੱਜ ਹੀ ਕਾਲ ਕਰੋ ਬਾਬ ਟੇਲ ਨੂੰ ਤੇ ਤੁਹਾਡਾ ਪਹਿਲਾ ਮਹੀਨਾ ਫ੍ਰੀ। 410 204 2084। Again, 410 204 2084। Are you tired of property violations, ECB court hearings wasting your time? AM Expediting Drafting and Design is the solution for your problems. AM Expediting Drafting and Design offers services that range from architectural drawings to expediting services to DOB, FDNY, and other agencies. Or visit their location at 116-15 Myrtle Avenue in Richmond Hill. Call AM Expediting Drafting and Design now at 718-725-0059. ਅਮਰੀਕਾ ਵਿੱਚ ਰਹਿ ਰਹੇ ਹੋ ਅਤੇ ਡਰਾਈਵਿੰਗ ਲਾਇਸੈਂਸ ਲੈਣਾ ਚਾਹੁੰਦੇ ਹੋ ਤੇ ਲੱਭ ਰਹੇ ਹੋ ਇੱਕ ਤਜਰਬੇਕਾਰ ਡਰਾਈਵਿੰਗ ਸਕੂਲ, ਤਾਂ ਤੁਹਾਡੇ ਲਈ ਹੈ ਵੱਡੀ ਖੁਸ਼ਖਬਰੀ। ਕੈਲੀਫੋਰਨੀਆ ਦਾ ਸਟਾਕਟਨ ਟਰੱਕ ਡਰਾਈਵਿੰਗ ਸਕੂਲ ਤੁਹਾਨੂੰ ਦੇਵੇਗਾ ਡਰਾਈਵਿੰਗ ਸਿਖਲਾਈ ਅਤੇ ਡਰਾਈਵਿੰਗ ਦੌਰਾਨ ਪੇਸ਼ ਆਉਂਦੀਆਂ ਮੁਸ਼ਕਲਾਂ ਨਾਲ ਨਜਿੱਠਣ ਦੀ ਸਿਖਲਾਈ। 25 ਸਾਲ ਤੋਂ ਵੀ ਵੱਧ ਦੇ ਤਜਰਬੇ ਨਾਲ ਤੁਹਾਨੂੰ ਮਿਲੇਗੀ ਡਰਾਈਵਿੰਗ ਨਾਲ ਸੰਬੰਧਿਤ ਹਰ ਤਰ੍ਹਾਂ ਦੀ ਸਿਖਲਾਈ, ਉਹ ਵੀ ਵਾਜਿਬ ਕੀਮਤ ਵਿੱਚ। ਫਿਰ ਦੇਰ ਕਿਸ ਗੱਲ ਦੀ? ਅੱਜ ਹੀ ਸੰਪਰਕ ਕਰੋ 2097883308 ਜਾਂ ਫਿਰ 2093139919 ਨੰਬਰਾਂ ਤੇ ਅਤੇ ਪਾਓ ਆਪਣਾ ਡਰਾਈਵਿੰਗ ਲਾਇਸੈਂਸ। ਸਿਗਨੇਚਰ ਟਰੱਕ ਸਰਵਿਸ ਰਾਊਟ 81 ਉੱਤੇ ਐਗਜ਼ਿਟ 235 ਤੇ ਟਰੱਕਰ ਵੀਰਾਂ ਲਈ 24 ਘੰਟੇ ਰੋਡ ਸਰਵਿਸ ਦੀ ਸੁਵਿਧਾ ਮੌਜੂਦ। ਹੈਵੀ ਡਿਊਟੀ ਰਿਪੇਅਰ, ਆਇਲ ਚੇਂਜ, ਪੁਰਾਣੇ ਅਤੇ ਨਵੇਂ ਟਾਇਰ, ਕੰਪਿਊਟਰ ਡਾਇਗਨੋਸਟਿਕ, DPF ਕਲੀਨਿੰਗ, ਬ੍ਰੇਕ ਸਰਵਿਸ ਜਾਂ ਰਸਤੇ ਵਿੱਚ ਆਈ ਹਰ ਤਰ੍ਹਾਂ ਦੀ ਰਿਪੇਅਰ ਪ੍ਰੋਫੈਸ਼ਨਲ ਟੀਮ ਵੱਲੋਂ ਕੀਤੀ ਜਾਂਦੀ ਹੈ। ਬ੍ਰੇਕਫਾਸਟ, ਲੰਚ ਅਤੇ ਡਿਨਰ ਲਈ ਪੰਜਾਬੀ ਢਾਬੇ ਦਾ ਆਨੰਦ ਵੀ ਮਾਣੋ। ਡਰਾਈਵਰ ਅਤੇ ਟਰੱਕ ਆਪਰੇਟਰ ਵੀਰ ਡਿਸਪੈਚ ਦੀ ਸਰਵਿਸ ਲਈ ਸਾਡੇ ਨਾਲ ਸੰਪਰਕ ਕਰਨ। ਸਿਗਨੇਚਰ ਟਰੱਕ ਸਰਵਿਸ 58 ਟ੍ਰਾਇੰਗਲ ਡਰਾਈਵ, ਵੇਅਰਸ ਕੇਵ, ਵਰਜੀਨੀਆ 24486। ਵਿਊਅਰਸ, ਵੈਲਕਮ ਬੈਕ ਔਨ ਪ੍ਰੋਗਰਾਮ। ਸੋ ਵਿਊਅਰਸ, ਗੱਲਬਾਤ ਕਰਨ ਜਾ ਰਹੇ ਹਾਂ ਕਿ 17 ਨਵੰਬਰ ਯਾਨੀ ਕਿ ਬੀਤੇ ਐਤਵਾਰ ਨਿਊਜ਼ੀਲੈਂਡ ਦੇ ਓਕਲੈਂਡ ਸ਼ਹਿਰ ਵਿੱਚ ਖਾਲਿਸਤਾਨ ਰੈਫਰੈਂਡਮ ਦੀਆਂ ਜਿਹੜੀਆਂ ਵੋਟਾਂ ਨੇ ਸਫਲਤਾ ਸਹਿਤ ਜਿਹੜੇ ਨੇਪਰੇ ਚੜੀਆਂ ਨੇ, ਔਰ ਮੀਡੀਆ ਰਿਪੋਰਟਾਂ ਅਨੁਸਾਰ 37,000 ਤੋਂ ਜ਼ਿਆਦਾ ਸਿੱਖਾਂ ਨੇ ਵੋਟਾਂ ਪਾਈਆਂ ਨੇ। ਉਹ ਯਾਦ ਰਹੇ ਨਿਊਜ਼ੀਲੈਂਡ 5 ਆਈਜ਼ ਕੰਟਰੀ ਵਿੱਚ ਸ਼ਾਮਲ ਮੁਲਕ ਹੈ। ਸੋ ਇਸ ਤਰ੍ਹਾਂ ਹੁਣ 5 ਆਈਜ਼ ਕੰਟਰੀਜ਼ ਯਾਨੀ ਕਿ ਅਮਰੀਕਾ, ਕੈਨੇਡਾ, UK, ਆਸਟ੍ਰੇਲੀਆ ਤੇ ਨਿਊਜ਼ੀਲੈਂਡ ਵਿੱਚ ਖਾਲਿਸਤਾਨ ਦੀਆਂ ਜਿਹੜੀ ਵੋਟਾਂ ਦਾ ਪਹਿਲਾ ਦੌਰ ਜਿਹੜਾ ਮੁਕੰਮਲ ਹੋ ਗਿਆ ਹੈ, ਔਰ ਇਸ ਲਈ ਅਸੀਂ ਜਿਹੜੀ ਹੈ ਸਿੱਖ ਸੰਗਤਾਂ ਅਤੇ ਸਿੱਖਸ ਫॉर ਜਸਟਿਸ ਦੀਆਂ ਨੂੰ ਜਿਹੜੇ ਵਧਾਈਆਂ ਦਿੰਦੇ ਆ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ, ਦੇਖਣ ਸੁਣ ਲਈ ਅਨ ਲਿਖ ਲਈ। ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ ਜੀ। ਰਾਜ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ, ਬੀਤੇ ਐਤਵਾਰ ਨਿਊਜ਼ੀਲੈਂਡ 5 ਆਈਜ਼ ਕੰਟਰੀ ਦਾ 5ਵਾਂ ਮੁਲਕ ਜਿਸ ਦੇ ਵਿੱਚ ਖਾਲਿਸਤਾਨ ਰੈਫਰੈਂਡਮ ਦੀਆਂ ਵੋਟਾਂ ਪਈਆਂ। ਇਸ ਤੋਂ ਪਹਿਲਾਂ
ਇਹ ਸਿਲਸਿਲਾ ਜਿਹੜਾ ਹੈ ਉਹ ਯੂਕੇ ਤੋਂ ਸ਼ੁਰੂ ਹੋਇਆ ਹੈ, ਫਿਰ ਅਸੀਂ ਦੇਖਦੇ ਹਾਂ ਕੈਨੇਡਾ, ਆਸਟ੍ਰੇਲੀਆ, ਅਮਰੀਕਾ ਔਰ 5 ਆਈਜ਼ ਕੰਟਰੀਜ਼ ਦਾ ਨਿਊਜ਼ੀਲੈਂਡ ਲਾਸਟ ਮੁਲਕ ਬਚਿਆ ਸੀ ਜਿੱਥੇ ਨਹੀਂ ਸੀ ਹੋਈਆਂ ਵੋਟਾਂ। ਉਸ ਦੇ ਵਿੱਚ ਬੜੀ ਕਾਮਯਾਬੀ ਦੇ ਨਾਲ ਰੈਫਰੈਂਡਮ ਦੀਆਂ ਵੋਟਾਂ ਪਈਆਂ। ਬਹੁਤ ਛੋਟਾ ਜਿਹਾ ਮੁਲਕ ਹੈ, 5.5-6 ਮਿਲੀਅਨ ਲੋਕਾਂ ਦਾ, ਔਰ ਉਹ ਆਪਣੀ ਡਾਈਵਰਸਿਟੀ ਦੇ ਲਈ ਆਈਲੈਂਡ ਹੈ, ਮਸ਼ਹੂਰ ਹੈ। ਔਰ ਇਸ 'ਚ ਵੀ ਕੋਈ ਸ਼ੱਕ ਨਹੀਂ ਕਿ ਉਸ ਮੁਲਕ ਦੀ ਲਗਭਗ 1/5 ਆਬਾਦੀ ਜਿਹੜੀ ਹੈ 20% ਦੇ ਕਰੀਬ ਉਹ ਓਰੀਜਨਲ ਜਿਹੜੇ ਨੇਟਿਵ ਨੇ ਉੱਥੋਂ ਦੇ, ਉਹਨਾਂ ਦੇ, ਜਿਨ੍ਹਾਂ ਨੂੰ ਮੌਰੀ ਕਿਹਾ ਜਾਂਦਾ ਹੈ। ਔਰ ਇਸ ਵੇਲੇ ਨਿਊਜ਼ੀਲੈਂਡ ਇੰਟਰਨੈਸ਼ਨਲ ਨਿਊਜ਼ ਦੇ ਵਿੱਚ ਹੈ, ਡਿਫਰੈਂਟ ਰੀਜ਼ਨਸ ਕਰਕੇ। ਉਹਨਾਂ ਦੇ ਵਿੱਚ ਇੱਕ ਜਿਹੜਾ ਮੌਰੀਜ਼ ਦੇ ਨਾਲ ਇਹਨਾਂ ਨੇ ਆਲਮੋਸਟ ਕਾਫੀ ਪਹਿਲਾਂ ਸ਼ਾਇਦ 40s ਦੇ ਵਿੱਚ ਇੱਕ ਟ੍ਰੀਟੀ ਕੀਤੀ ਜਿਹਦੇ 'ਚ ਮੌਰੀਜ਼ ਦੇ ਕਾਫੀ ਰਾਈਟ ਨੇ। ਇਹ ਟ੍ਰੀਟੀ ਡਿਫਰੈਂਟ ਹੈ ਦੈਨ ਜਿਸ ਕਿਸਮ ਦੀਆਂ ਆਸਟ੍ਰੇਲੀਆ ਦੇ ਵਿੱਚ ਇਹਨਾਂ ਨੇ ਫਸਟ ਨੇਸ਼ਨ ਜਿਨ੍ਹਾਂ ਨੂੰ ਐਬੋਰੀਜਨਲਸ ਕਿਹਾ ਜਾਂਦਾ ਹੈ ਉਹਨਾਂ ਨਾਲ ਕੀਤੀਆਂ। ਉਹਨਾਂ ਦੇ ਪੱਲੇ ਤਾਂ ਕੁਛ ਨਹੀਂ ਹੈ, ਲੇਕਿਨ ਇੱਥੇ ਇਹ ਕਾਫੀ ਜਿਹੜਾ ਇਹਨਾਂ ਦੇ ਹਕੂਕ ਨੇ। ਔਰ ਜਿਹੜੇ ਦੂਸਰੇ ਨੇ ਨਾਨ ਮੌਰੀ ਜਾਂ ਗੋਰੇ, ਉਹਨਾਂ ਨੂੰ ਇਹ ਲੱਗਦਾ ਹੈ ਜੀ ਕਈ ਮਾਮਲਿਆਂ 'ਚ ਤਾਂ ਰਾਦਰ ਇਹਨਾਂ ਨਾਲ ਸਪੈਸ਼ਲ ਫੇਵਰੇਟਿਜ਼ਮ ਹੈ, ਸੋ ਉਹ ਉਹਦੀਆਂ ਕੁਛ ਟਰਮਸ ਨੂੰ ਵੀ ਬਦਲਣਾ ਚਾਹੁੰਦੇ ਸੀ। ਉਹਨੂੰ ਲੈ ਕੇ ਨਿਊਜ਼ੀਲੈਂਡ ਪਾਰਲੀਮੈਂਟ ਦੇ ਵਿੱਚ ਕਾਫੀ ਉਹਨਾਂ ਦੀ ਇੱਕ ਯੰਗ ਮੌਰੀ ਲੇਡੀ ਜਿਹੜੀ ਕਿ ਪੂਰੀ ਜਿਹੜਾ ਉਹਨੇ ਜਦੋਂ ਸਹੁੰ ਵੀ ਚੁੱਕੀ ਸੀ ਤੇ ਆਪਣਾ ਮੌਰੀ ਸਟਾਈਲ 'ਚ। ਔਰ ਜਦੋਂ ਅੱਜ ਅਸੀਂ ਗੱਲ ਕਰ ਰਹੇ ਹਾਂ ਖਾਲਿਸਤਾਨ ਰੈਫਰੈਂਡਮ ਤੋਂ ਠੀਕ 2 ਦਿਨ ਬਾਅਦ ਇੱਕ ਬਹੁਤ ਵੱਡਾ ਪ੍ਰੋਟੈਸਟ ਜਿਹੜਾ ਉਹਨਾਂ ਨੇ ਰੱਖਿਆ ਹੋਇਆ ਸੀ ਕਈ ਥਾਵਾਂ ਤੋਂ, ਉਹ ਵੀ ਐਂਡ ਹੋਇਆ। ਸੋ ਆਲਰੇਡੀ ਮੌਰੀਜ਼ ਦੀ ਇਸ ਗੱਲ ਨੂੰ ਲੈ ਕੇ ਨਿਊਜ਼ੀਲੈਂਡ ਇੰਟਰਨੈਸ਼ਨਲੀ ਜਿਹੜਾ ਹੈ ਉਸ ਖਬਰਾਂ ਬਣ ਰਿਹਾ ਸੀ। ਪਰ ਇਸ ਸਭ ਦੇ ਵਿੱਚ ਜੇ ਕਹੋ ਕਿ ਬਈ ਇਹਨਾਂ ਦੇ ਵਿੱਚ ਇੱਕ ਸਮੈਲਿੰਗ ਲਾਈਕ ਏ ਰੋਜ਼ ਖਾਲਿਸਤਾਨ ਰੈਫਰੈਂਡਮ ਦਾ ਹੋਣਾ, ਪੀਸਫੁਲੀ ਹੋਣਾ, ਇਹਦੇ ਬਾਵਜੂਦ ਇੰਡੀਅਨ ਗਵਰਨਮੈਂਟ ਨੇ ਜਿਹੜਾ ਹੈ ਉਹ ਨਿਊਜ਼ੀਲੈਂਡ ਦੀ ਹਕੂਮਤ ਤੇ ਵੀ ਪ੍ਰੈਸ਼ਰ ਪਾਇਆ, ਉਹਨਾਂ ਦੇ ਫੋਰਨ ਮਿਨਿਸਟਰ ਔਰ ਦੂਸਰਿਆਂ ਨੇ ਵੀ। ਪਰ ਜੋ ਜਿਵੇਂ ਇਹਨਾਂ ਨੇ ਆਸਟ੍ਰੇਲੀਆ 'ਚ ਪ੍ਰੈਸ਼ਰ ਪਾਇਆ ਜਾਂ ਕੈਨੇਡਾ ਔਰ ਅਮਰੀਕਾ 'ਚ ਤਾਂ ਨਹੀਂ ਘੁਸ ਕੇ, ਪਰ ਉਹਨਾਂ ਨੇ ਕਿਹਾ ਜੀ ਫਰੀडम ਆਫ ਐਕਸਪ੍ਰੈਸ਼ਨ ਇਹ ਹੱਕ ਹੈ ਔਰ ਐਜ਼ ਲੌਂਗ ਐਜ਼ ਇਹ ਪੀਸਫੁਲ ਹੈ, ਇਹਦੇ 'ਚ ਅਸੀਂ ਕੋਈ ਇੰਟਰਫੀਅਰ ਨਹੀਂ ਕਰ ਸਕਦੇ। ਔਰ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਸਿੱਖਸ ਫਾਰ ਜਸਟਿਸ ਦੀ ਟੀਮ ਨੇ ਬੜੀ ਡੈਡੀਕੇਸ਼ਨ ਨਾਲ, ਜਿਵੇਂ ਉਹਨਾਂ ਦਾ ਕੰਮ ਕਰਨ ਦਾ ਢੰਗ ਹੈ, ਬਿਫੋਰ ਗਏ ਪ੍ਰੀਚ ਕਿਵੇਂ ਉਹਨਾਂ ਨੇ ਵੀਵ ਕੀਤਾ, ਉਦੋਂ ਕਿ ਇਹਨਾਂ ਨੇ ਹਾਲਾਂ ਨਿਊਜ਼ੀਲੈਂਡ ਦਾ ਇੱਕ ਸਾਬਕਾ MP ਪਗੜੀਧਾਰੀ ਔਰ ਦੂਜੇ ਉਹਨਾਂ ਰਾਹੀਂ ਜਿਹੜਾ ਇੰਡੀਆ ਦੇ ਜਿਹੜੇ ਨੇ ਉਹ ਟੌਂਟ ਪਟੌਂਟਾਂ ਵਾਲੇ ਹੀ ਸਾਰੇ ਰੋਲ ਅਦਾ ਕਰਦੇ ਨੇ, ਬਿਆਨਬਾਜ਼ੀਆਂ ਵੀ ਕਰਵਾਈਆਂ। ਲੇਕਿਨ ਇਵੈਂਚੁਅਲੀ ਜਦੋਂ ਇਹ ਰੈਫਰੈਂਡਮ ਹੋਇਆ ਜਿਹੜਾ ਓਕਲੈਂਡ ਹੈ ਉਹ ਇਵੇਂ ਸੀ ਕਿ ਵੀ ਸਿੱਖ ਰੰਗ 'ਚ ਰੰਗਿਆ ਹੋਇਆ। ਔਰ ਮੈਂ ਆਪਣੀ ਪ੍ਰੈਜੈਂਟੇਸ਼ਨ 'ਚ ਵੀ ਕਿਹਾ ਸੀ ਐਡਮਿੰਟਨ 'ਚ ਕਿ ਐਂ ਸੀ ਕਿ ਜਿਵੇਂ ਨਿਊਜ਼ੀਲੈਂਡ ਸਿੱਖਾਂ ਦਾ ਮੁਲਕ ਹੁੰਦਾ ਹੈ। ਹਾਲਾਂ ਉਹਨਾਂ ਦੀ ਕੁੱਲ ਆਬਾਦੀ 'ਚ ਸਿੱਖਾਂ ਦੀ ਕੁੱਲ ਆਬਾਦੀ 1% ਤੋਂ ਜ਼ਿਆਦਾ ਨਹੀਂ ਹੈ, ਲੇਕਿਨ ਜਿਸ ਵੱਡੀ ਗਿਣਤੀ 'ਚ ਜਿਸ ਉਤਸ਼ਾਹ ਦੇ ਨਾਲ ਸਿੱਖ ਸੰਗਤਾਂ ਨੇ ਸ਼ਮੂਲੀਅਤ ਕੀਤੀ, ਇਹ ਇੰਡੀਅਨ ਸਿਸਟਮ ਗਵਰਨਮੈਂਟ ਨੂੰ, ਕਿਉਂਕਿ ਹੁਣ ਆਲਰੇਡੀ ਟਰਾਂਸਨੈਸ਼ਨਲ ਰਿਪਰੈਸ਼ਨ ਦੇ ਵਿੱਚ ਇਹ ਇਹਨਾਂ ਦੀ ਧੌਣ ਫਸ ਗਈ ਹੈ। ਸੋ ਇਸ ਵਾਰ ਉਹਨਾਂ ਨੇ ਉੱਥੇ ਕੋਈ ਮੰਦਰਾਂ ਦੇ ਵਿੱਚ ਗ੍ਰੈਫਿਟੀ ਜਾਂ ਦੂਜਾ ਤੀਜਾ ਕਰਨ ਦੀ ਕੋਸ਼ਿਸ਼ ਨਹੀਂ ਕੀਤੀ। ਔਰ ਨਿਊਜ਼ੀਲੈਂਡ 'ਚ ਵੈਸੇ ਵੀ ਜਿਵੇਂ ਉਹਨਾਂ ਦੀ ਜਿਹੜੀ ਪ੍ਰੀਵੀਅਸ ਪ੍ਰਾਈਮ ਮਿਨਿਸਟਰ ਸੀ ਉਹਨੇ ਇੰਨਾ ਸਿੱਖਾਂ ਨੂੰ ਐਡਮਾਇਰ ਕੀਤਾ ਕੋਵਿਡ-19 ਦੇ ਚੱਲਦੇ ਆ, ਸਿੱਖਾਂ ਦਾ ਜੋ ਰੋਲ ਸੀ ਉਸ ਬਾਰੇ ਉਹਨੇ ਆਪਣੀ ਅਹੁਦਾ ਛੱਡਣ ਤੋਂ ਪਹਿਲੇ ਕਿਹਾ ਸੀ ਕਿ ਨਿਊਜ਼ੀਲੈਂਡਰਸ ਨੂੰ ਸਿੱਖਾਂ ਤੋਂ ਸਿੱਖਣ ਦੀ ਲੋੜ ਹੈ ਕਿ ਭਾਈ ਇਨਸਾਨੀ ਸੇਵਾ ਕੀ ਹੁੰਦੀ ਹੈ। ਸੋ ਇੱਕ ਪਾਸੇ ਤਾਂ ਇਹ ਪੀਸਫੁਲੀ ਨੇਪਰੇ ਚੜਿਆ। ਔਰ ਮੈਂ ਜਿੰਨੀ ਕੁ ਵੀ ਮੀਡੀਆ ਰਿਪੋਰਟਿੰਗ ਦੇਖੀ ਹੈ, ਕਿਉਂਕਿ ਮੈਂ ਟਰੈਵਲ ਕਰ ਰਿਹਾ ਸੀ ਇਹ ਸਾਰੇ ਪੀਰੀਅਡ, ਔਰ ਉਹਦੇ 'ਚ ਇਹ ਹੈ ਕਿ ਓਵਰ 37,000 vote in New Zealand Khalistan referendum demanding liberation from India. So 37,000 ਤੋਂ ਜ਼ਿਆਦਾ ਸਿੱਖਾਂ ਨੇ ਵੋਟ ਕੀਤੀ ਹੈ। ਉਹਦੇ 'ਚ ਉਹਨਾਂ ਨੇ ਇਸ ਸਟੋਰੀ 'ਚ ਡਾਕਟਰ ਬਖਸ਼ੀਸ਼ ਸਿੰਘ ਸੰਧੂ ਨੂੰ ਕੋਟ ਕੀਤਾ ਹੈ, ਗੁਰਪਤਵੰਤ ਸਿੰਘ ਪੰਨੂ ਹੋਰਾਂ ਨੇ ਹੋ ਸਕਦਾ ਹੈ ਥਰੂ ਜ਼ੂਮ ਜਾਂ ਦੂਜਾ ਐਡਰੈਸ ਕੀਤਾ ਹੋਏ, ਕਿਉਂਕਿ ਉਹਨਾਂ ਦੀ ਸਟੇਟਮੈਂਟ ਨੂੰ ਵੀ ਜਾਂ ਉਹਨਾਂ ਦੀ ਪ੍ਰੈਸ ਸਟੇਟਮੈਂਟ ਵੀ ਹੋ ਸਕਦੀ ਹੈ। ਉਹਦੇ 'ਚ ਉਹਨਾਂ ਨੇ ਕਿਹਾ ਕਿ no other option is acceptable to Sikhs other than liberation from India. It is either freedom or martyrdom. ਜਾਂ ਰਾਜ ਕਰੇ ਹੈ ਇੱਕ ਹੈ, ਲੜ ਮਰੇ ਹੈ। ਔਰ ਨਾਲ ਦੀ ਨਾਲ ਉਹਨਾਂ ਨੇ ਕਿਹਾ ਵੀ ਅਮਿਤ ਸ਼ਾਹ ਜਿਹੜਾ ਕਿ ਇਹ ਸਾਰੀ ਟੈਰਰ ਕੈਂਪੇਨ ਜੋ ਇੰਟਰਨੈਸ਼ਨਲ ਉਹਨੂੰ ਆਥੋਰਾਈਜ਼ ਕਰਨ ਵਾਲਾ ਹੈ, ਉਹ ਜੇ ਕੋਈ ਫੋਰਨ ਟ੍ਰਿਪ ਜਾਂ ਦੂਜਾ ਤੀਜਾ ਕਰਦਾ ਇਹਦੀ ਕੋਈ ਸੂਹ ਜਿਹੜਾ ਦੇਗਾ ਉਹਨੂੰ $1 ਮਿਲੀਅਨ ਦਾ ਇਨਾਮ ਹੋਏਗਾ। ਔਰ ਇਸੇ ਤਰ੍ਹਾਂ ਇਹ ਕਿਉਂਕਿ ਇੰਨਾ ਜ਼ਬਰਦਸਤ
ਸੀ ਰੈਫਰੈਂਡਮ ਔਰ ਪੀਸਫੁਲ ਸੀ ਕਿ ਈਵਨ ਹਿੰਦੁਸਤਾਨ ਟਾਈਮਜ਼ ਦੇ ਨਿਊਜ਼ ਡੈਸਕ ਨੇ ਵੀ ਇਸ ਨੂੰ ਕਵਰ ਕਰਦਿਆਂ ਕਿਹਾ ਖਾਲਿਸਤਾਨ ਗਰੁੱਪ ਹੋਲਡਸ ਰੈਫਰੈਂਡਮ ਇਹ ਕੋਟ ਅਨਕੋਟ ਇਨ ਆਕਲੈਂਡ ਫੇਸਿਸ ਕ੍ਰਿਟਿਸਿਜ਼ਮ ਕਿਹੜੇ ਹੋਈ ਜਿਹੜੇ ਟੌਂਟ ਪਟੌਂਟ ਭਾਰਤੀ ਹਕੂਮਤ ਦੇ, ਪਰ ਇਹ ਨਹੀਂ ਕਹਿ ਸਕੇ ਕਿ ਜੀ ਉੱਥੇ ਕੋਈ ਲੋਕ ਨਹੀਂ ਸੀ ਜਾਂ ਉੱਥੇ ਇਹ ਕੀਤਾ ਉਹ ਕੀਤਾ। ਹਾਂ, ਇਹਨਾਂ ਨੂੰ ਇੱਕ ਖਬਰ ਜ਼ਰੂਰ, ਟ੍ਰਿਬਿਊਨ ਤੁਸੀਂ ਦੇਖੋ ਕਿਸ ਕਦਰ ਇਹ ਬੇਈਮਾਨ ਤਬਕਾ ਹੈ ਸਾਰਾ, ਔਰ ਇੱਕ ਪਾਸੇ ਤਾਂ ਇਸ ਕਿਸਮ ਦੀ ਇਹ ਗੌਰਵ ਸ਼ਰਮਾ ਸੀਨੀਅਰ ਜਰਨਲਿਸਟ ਹੈ ਜਿਹਨੇ ਪੋਜ਼ਿਟਿਵ ਹੈਡਲਾਈਨ ਦਿੱਤੀ ਹੈ ਆਪਣੀ ਸਟੋਰੀ ਦੀ, ਆਕਲੈਂਡ ਰੈਫਰੈਂਡਮ ਔਨ ਖਾਲਿਸਤਾਨ ਅਟਰੈਕਟਸ ਥਾਊਜ਼ੈਂਡਸ, ਕਿ ਹਜ਼ਾਰਾਂ ਇਕੱਠੇ ਹੋਏ ਦਰਸ਼ਕ ਜਿਹੜੇ ਨੇ ਉਹ ਪਿਕਚਰਸ ਵੀ ਦੇਖ ਸਕਦੇ ਨੇ। ਔਰ ਇਹਨੇ ਤਾਂ ਠੀਕ ਹੈ, ਗੌਰਵ ਸ਼ਰਮਾ ਨੇ ਆਪਣੀ ਜਿਹੜੀ ਹੈ ਬਿਗਨਿੰਗ ਇਹ ਕੀਤੀ ਕਿ ਥਾਊਜ਼ੈਂਡਸ ਡਿਸੈਂਡਡ ਔਨ ਆਕਲੈਂਡਸ ਐਓਟੀਆ ਸਕੁਅਰ ਔਨ ਸੰਡੇ ਟੂ ਵੋਟ ਇਨ ਏ ਨਾਨ ਬਾਈਂਡਿੰਗ ਰੈਫਰੈਂਡਮ on the creation of an independent homeland for Sikhs within India। और फिर उन्होंने ये सारी स्टोरी ਉਹਦੇ 'ਚ ਉਹਨਾਂ ਨੇ ਅੱਡ-ਅੱਡ ਲੀਡਰਾਂ ਨੂੰ ਕੋਟ ਕੀਤਾ। ਪਰ ਮੈਂ ਦੇਖ ਰਿਹਾ ਸੀ ਕਿ ਟ੍ਰਿਬਿਊਨ ਉਹਨਾਂ ਨੇ ਜਿਹੜਾ ਇੱਕ ਗੋਰਾ ਜਿਹੜਾ ਕਿ ਜਿੱਥੇ ਰੈਫਰੈਂਡਮ ਵਾਲੇ ਲੋਕ ਖੜੇ ਸੀ ਉੱਥੇ ਉਹ ਮਾਈਕ ਲੈ ਕੇ ਜਾਂ ਦੂਜਾ ਕਿ ਇਹ ਨਿਊਜ਼ੀਲੈਂਡ ਦਾ ਝੰਡਾ ਹੀ ਉੱਚਾ ਹੋਣਾ ਚਾਹੀਦਾ, ਗੈਟ ਆਊਟ, ਤੁਸੀਂ ਇੱਥੇ ਆ ਕੇ ਕਰ ਰਹੇ ਹੋ, ਉਹਨੂੰ ਵੱਡੀ ਖਬਰ ਬਣਾਇਆ। Only the New Zealand flag flies here. Man confronts Khalistan supporters in Auckland। ਉਹ ਇਸ ਕਿਸਮ ਦੇ ਰੇਸਿਸਟ ਕਈ ਵਾਰ ਸਾਡੇ ਨਗਰ ਕੀਰਤਨਾਂ ਦੇ ਸਾਹਮਣੇ ਵੀ ਆ ਜਾਂਦੇ ਨੇ, ਦੂਜਿਆਂ ਦੇ ਵੀ ਆ ਜਾਂਦੇ ਨੇ। ਹਾਲਾਂਕਿ ਆਲੇ ਦੁਆਲੇ ਪੁਲਿਸ ਹੈ ਕਿ ਉਹ ਦੇਖਦੀ ਹੈ ਵੀ ਕੋਈ ਇਸ ਨੂੰ ਹੱਥ ਨਾ ਪਾਏ ਜਾਂ ਦੂਜਾ, ਪਰ ਉਹਦਾ ਵੀ ਹੱਕ ਹੈ। ਸੋ ਜਿਹੜੀ ਬਿਊਟੀ ਹੈ ਸਿਸਟਮ ਦੀ ਉਹ ਇਹ ਹੈ ਕਿ ਵੀ ਤੁਸੀਂ ਟਿੱਲ ਲਾ ਲਿਆ, ਖਾਲਿਸਤਾਨ ਰੈਫਰੈਂਡਮ ਨੂੰ ਤੁਸੀਂ ਰੁਕਵਾ ਨਹੀਂ ਸਕੇ। ਉਹਨੇ ਨਿਊਜ਼ੀਲੈਂਡ ਦੀ ਹਕੂਮਤ ਨੇ ਕਿਹਾ ਵੀ ਹੱਕ ਹੈ ਇਹਨਾਂ ਦਾ ਪੀਸਫੁਲੀ। ਉਹ ਗੋਰਾ ਭਾਵੇਂ ਉਹਨੂੰ ਰੇਸਿਸਟ ਹੈ, ਪਰ ਉਹਨੂੰ ਵੀ ਉਹਨਾਂ ਦੇ ਸੰਵਿਧਾਨ ਨੇ ਹੱਕ ਦਿੱਤਾ ਕਿ ਈਵਨ ਉੱਥੇ ਪ੍ਰੈਜ਼ੈਂਟ ਹੋ ਕੇ ਉਹਨਾਂ ਨੂੰ ਕਹਿ ਰਿਹਾ ਕਿ ਵੀ ਇਹ ਤੁਹਾਡੇ ਝੰਡੇ ਲੈ ਜਾਓ ਆਪਣੇ ਚੱਕ ਕੇ, ਇੱਥੇ ਸਾਡਾ ਨਿਊਜ਼ੀਲੈਂਡ ਦਾ। ਪਰ ਇਹਨਾਂ ਨੂੰ ਇਹ ਬੜਾ ਹੋਇਆ ਕਿ ਦੇਖੋ ਕਿਸੇ ਨੇ ਤੁਸੀਂ ਨਹੀਂ ਭੇਜੇ, ਬਾਕੀ ਥਾਵਾਂ ਤੇ ਤਾਂ ਜਾ ਕੇ ਤੁਸੀਂ ਸ਼ਰਾਰਤਾਂ ਕਰਦੇ ਰਹੇ ਹੋ, ਜੋ ਕੁਛ ਆਸਟ੍ਰੇਲੀਆ 'ਚ ਕੀਤਾ ਤੁਸੀਂ, ਕੈਨੇਡਾ 'ਚ ਜਿਹੜਾ ਉਹ ਪੀਸਫੁਲ ਪ੍ਰੋਟੈਸਟ ਵਾਲਿਆਂ ਦੇ ਉੱਤੇ ਅੰਦਰੋਂ ਮੰਦਰ 'ਚੋਂ ਆ ਕੇ ਹਮਲਾ ਕਰਕੇ ਖਬਰਾਂ ਤੁਸੀਂ ਬਣਾਤੀਆਂ ਕਿ ਜੀ ਟੈਂਪਲ ਵੈਂਡਲਾਈਜ਼, ਸਿਕਸ ਅਟੈਕ ਵਿਮਨ ਚਿਲਡਰਨ, ਉਹ ਜਾਲੀ ਜੇ ਲੋਕ ਵੀ ਖੜੇ ਕਰਤੇ ਉਸ ਕਿਸਮ ਦੇ ਦੇਣ ਵਾਲੇ। ਸੋ ਅਸੀਂ ਸਮਝਦੇ ਹਾਂ ਕਿ ਵੀ ਇਹ ਜਿਹੜਾ 5 ਆਈਜ਼ ਕੰਟਰੀਜ਼ ਉਹ ਨੇ ਜਿਨ੍ਹਾਂ ਕੋਲ ਦੁਨੀਆ ਦੀ 70% ਇਕਨੋਮੀ ਹੈ, ਬਿਲਕੁਲ, ਔਰ ਇਹਨਾਂ 5 ਹੀ ਮੁਲਕਾਂ ਦੇ ਵਿੱਚ ਜਿੱਥੇ ਸਿੱਖਾਂ ਦੀ ਵੱਡੀ ਪੋਪੂਲੇਸ਼ਨ ਵਸਦੀ ਹੈ, ਡਾਇਸਪੋਰਾ ਦੀ, ਔਰ ਇਹਨਾਂ ਮੁਲਕਾਂ ਦੇ ਸਿਸਟਮ ਵਾਂਗ ਹੀ ਖਾਲਿਸਤਾਨ ਦਾ ਜਿਹੜਾ ਅਸੀਂ ਇੱਕ ਰੋਲ ਮਾਡਲ ਆਈਡੀਅਲ ਦੇਖਦੇ ਹਾਂ ਜਿੱਥੇ ਵਿਚਾਰਾਂ ਦੇ ਪ੍ਰਗਟਾਵੇ ਦੀ ਆਜ਼ਾਦੀ ਹੋਏਗੀ। ਔਰ ਇੱਥੇ ਸਿੱਖਾਂ ਨੇ ਜਿਸ ਅੰਦਾਜ਼ 'ਚ ਆਪਣੀ ਸਪੋਰਟ ਖਾਲਿਸਤਾਨ ਰੈਫਰੈਂਡਮ ਨੂੰ ਦਿੱਤੀ ਹੈ, ਇਹਨੇ ਭਾਰਤ ਸਰਕਾਰ ਦਾ ਚਿਹਰਾ ਔਰ ਇਹ ਸਾਰੇ ਪੀਰੀਅਡ 'ਚ ਐਜ਼ ਏ ਰੋਗ ਸਟੇਟ ਵੀ ਇੰਡੀਆ ਐਕਸਪੋਜ਼ ਹੋਇਆ, ਸਿੱਖਾਂ ਦੀ ਵਿਲ ਵੀ ਸਾਹਮਣੇ ਆਈ ਹੈ। ਔਰ ਜਿਸ ਵੱਡੀ ਗਿਣਤੀ 'ਚ ਸਿੱਖ ਸੰਗਤਾਂ ਥਾਂ ਥਾਈਂ ਇਹਨਾਂ ਸਾਰੇ ਮੁਲਕਾਂ 'ਚ ਹੀ ਵੋਟਾਂ ਦੇ ਲਈ ਨਿਕਲੀਆਂ, ਅਸੀਂ ਉਹਨਾਂ ਨੂੰ ਮੁਬਾਰਕਬਾਦ ਵੀ ਦਿੰਦੇ। ਔਰ ਸਿੱਖਸ ਫਾਰ ਜਸਟਿਸ ਦੀ ਡੈਡੀਕੇਟਿਡ ਟੀਮ ਜਿਹਨੇ ਮਜ਼ਬੂਤੀ ਨਾਲ ਇਸ ਸਾਰੀ ਮੁਹਿੰਮ ਨੂੰ ਵਿੱਢਿਆ ਹੋਇਆ। ਨੈਕਸਟ ਪੜਾਅ ਉਹਨਾਂ ਨੇ ਅਗੇਨ, ਇਹ ਪਹਿਲੇ ਪੜਾਅ ਸਾਰੇ ਮੁਲਕਾਂ 'ਚ ਮੁਕੰਮਲ ਹੋਇਆ, ਹੁਣ ਜਿਹੜੇ ਵੱਡੇ ਠਿਕਾਣੇ ਰਹਿ ਗਏ ਨੇ ਜਿਨ੍ਹਾਂ ਮੁਲਕਾਂ ਦੇ ਵਿੱਚ ਇਹ ਸਿਲਸਿਲਾ ਆਉਣ ਵਾਲੇ ਪੀਰੀਅਡ 'ਚ ਵੀ ਜਾਰੀ ਰਹੇਗਾ। ਔਰ ਨੈਕਸਟ ਜਿਹੜਾ ਰੈਫਰੈਂਡਮ ਹੈ ਉਹਦੀ ਕਾਲ LA ਦੇ ਵਿੱਚ ਦਿੱਤੀ ਗਈ ਹੈ। ਜਿਉਂ-ਜਿਉਂ ਉਹਦੀਆਂ ਡਿਟੇਲਸ ਆਉਣਗੀਆਂ ਅਸੀਂ ਆਪਣੇ ਵਿਊਅਰਸ ਨਾਲ ਸ਼ੇਅਰ ਕਰਾਂਗੇ। ਜੀ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਹੁਣ ਆਪਾਂ ਜਿਹੜੇ ਵਿਊਅਰਸ ਮੈਸੇਜ ਨੇ ਉਹ ਲੈਣ ਜਾ ਰਹੇ ਹਾਂ। ਸਭ ਦਾ ਬਹੁਤ ਬਹੁਤ ਸ਼ੁਕਰੀਆ ਅਦਾ ਕਰਦੇ ਹਾਂ। ਅੱਜ ਸਾਰੇ ਜਿਹੜੇ ਮੈਸੇਜ ਨੇ ਟੋਟਲੀ ਖਾਲਸਾ ਜ਼ਿੰਦਾਬਾਦ ਤੇ ਫਤਿਹ ਦੇ ਮੈਸੇਜ ਨੇ, ਔਰ ਜਸਵੀਰ ਸਿੰਘ ਬਰਾੜ ਜੀ, ਔਰ ਇਸੇ ਤਰ੍ਹਾਂ ਇੰਦਰਜੀਤ ਸਿੰਘ ਸੰਧੂ ਜੀ, ਰਾਜਵਿੰਦਰ ਸਿੰਘ ਜੀ, ਦਵਿੰਦਰ ਸੰਧੂ ਜੀ, ਫਿਰ ਇਸੇ ਤਰ੍ਹਾਂ ਰਣਜੀਤ ਸਿੰਘ ਜੀ, M ਕੌਰ ਜੀ, ਕੁਲਦੀਪ ਕੌਰ ਜੀ, ਏਕਿੰਕਾਰ ਜੀ, ਜਤਿੰਦਰ ਸਿੰਘ ਜੀ, ਜਸਕੀਰਤ ਸਿੰਘ ਜੀ, ਗੁਰਮਹਿੰਦਰ ਸਿੰਘ ਜੀ, ਔਰ ਇਸੇ ਤਰ੍ਹਾਂ ਸ਼ਮਸ਼ੇਰ ਸਿੰਘ ਸੰਧੂ ਜੀ, ਨਿਹੰਗ ਸਿੰਘ ਜੀ, ਜਸਵੀਰ ਸਿੰਘ ਬਰਾੜ ਜੀ, ਇਹ ਸਭ ਸਾਨੂੰ ਫਤਿਹ ਬੁਲਾਉਂਦੇ ਨੇ ਔਰ ਖਾਲਸਾ ਜ਼ਿੰਦਾਬਾਦ ਕਹਿੰਦੇ ਨੇ। ਔਰ ਜਸਵੀਰ ਬਰਾੜ ਸਿੰਘ ਸਾਨੂੰ ਕਹਿੰਦੇ ਨੇ ਕਿ ਡਾਕਟਰ ਸਾਹਿਬ, ਡਾਕਟਰ ਅਮਰਜੀਤ ਸਿੰਘ ਜੀ, ਬਹੁਤ ਬਹੁਤ ਧੰਨਵਾਦ ਜੀ। ਜਿਹੜੀਆਂ ਗੱਲਾਂ ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਬਾਰੇ ਗੱਲਾਂ ਕੀਤੀਆਂ ਹਨ ਬਹੁਤ ਸ਼ਲਾਘਾਯੋਗ ਹਨ, ਔਰ 1971 ਤੋਂ ਲੈ ਕੇ 2024 ਤੱਕ ਗੱਲਾਂ ਕੀਤੀਆਂ। ਖਾਲਿਸਤਾਨ ਜ਼ਿੰਦਾਬਾਦ। ਬਹੁਤ ਸ਼ੁਕਰੀਆ ਜਸਪੀਰ ਸਿੰਘ ਜੀ, ਜ਼ਿੰਦਾਬਾਦ ਜ਼ਿੰਦਾਬਾਦ। ਔਰ ਸੁਖਦੇਵ ਸਿੰਘ ਜੀ, ਸੁਖਵਿੰਦਰ ਸਿੰਘ ਜੀ, ਫਿਰ ਇਸੇ ਤਰ੍ਹਾਂ ਹਾਂਜੀ ਨਿਹੰਗ ਸਿੰਘ ਜੀ ਨੇ ਕਿਹਾ, ਜਿਨ੍ਹਾਂ ਦਾ ਮੈਂ ਜ਼ਿਕਰ ਪ੍ਰਚਾਰਕ ਜਿਹੜੇ ਸੀ ਮਾਨ ਸਿੰਘ ਚਿਓਰ ਜੀ,
ਉਹਨਾਂ ਦਾ ਨਾਮ। ਬਹੁਤ ਸ਼ੁਕਰੀਆ ਨਿਹੰਗ ਸਿੰਘ ਜੀ। ਬਿਲਕੁਲ। ਔਰ correct ਇਸੇ ਕਰਨ ਤਰ੍ਹਾਂ ਲਈ। ਸੁਖਵਿੰਦਰ ਸਿੰਘ ਜੀ ਕਹਿੰਦੇ ਨੇ ਕਿ ਟੀਵੀ 84 ਦੇਖਣ ਸੁਣਨ ਵਾਲੇ ਨਿਊਜ਼ੀਲੈਂਡ ਦੀਆਂ ਸੰਗਤਾਂ ਦਾ ਬਹੁਤ-ਬਹੁਤ ਧੰਨਵਾਦ ਜਿਨ੍ਹਾਂ ਨੇ ਵੱਧ ਚੜ ਕੇ ਵੋਟਾਂ ਪਾਈਆਂ ਨੇ। ਔਰ ਟੋਚਾ ਸਿੰਘ ਜੀ ਵੀ ਫਤਿਹ ਬੁਲੰਦ, ਬਲਿਹਾਰ ਸਿੰਘ ਜੀ ਵੀ, ਕੰਗ ਜੀ ਵੀ ਸਾਨੂੰ ਫਤਿਹ, ਔਰ ਧਰਮ ਸਿੰਘ ਜੀ, ਔਰ ਇਸੇ ਤਰ੍ਹਾਂ ਧੀਰ ਢਿੱਲੋਂ ਜੀ ਕਹਿੰਦੇ ਨਾਈਸ ਗੁੱਡ ਇਨਫੋਰਮੇਟਰੀ ਪ੍ਰੋਗਰਾਮ ਟੁਡੇ। ਔਰ ਇਸੇ ਤਰ੍ਹਾਂ ਬਹੁਤ ਸ਼ੁਕਰੀਆ ਢਿੱਲੋਂ ਪ੍ਰਭਜੋਤ ਸਾਹਿਬ। ਹਾਂਜੀ ਗੇਮਿੰਗ ਜੀ ਵੀ ਫਤਿਹ, ਔਰ ਸੁਰਮੁਖ ਮੁੰਦਰਾ ਜੀ ਵੀ, ਔਰ ਗੁਰਮਹਿੰਦਰ ਸਿੰਘ ਜੀ ਕਹਿੰਦੇ ਬਾਬਾ ਜੀ ਤੁਸੀਂ ਕਿੰਨੇ ਕਰਮਾਂ ਵਾਲੇ ਹੋ, ਤੁਹਾਨੂੰ ਖਾਲਿਸਤਾਨ ਦੀ ਕੈਂਪੇਨ ਕਰਨ ਦਾ ਮੌਕਾ ਮਿਲਿਆ, ਅਸੀਂ ਜਿੱਤਾਂਗੇ ਜ਼ਰੂਰ, ਜੰਗ ਜਾਰੀ ਹੈ, ਖਾਲਸਾ ਜ਼ਿੰਦਾਬਾਦ। ਬਹੁਤ ਸ਼ੁਕਰੀਆ ਗੁਰਮਹਿੰਦਰ ਸਿੰਘ ਜੀ, ਤੁਸੀਂ ਠੀਕ ਫਰਮਾਇਆ। ਸਤਿਗੁਰੂ ਸਾਡੇ ਤੋਂ ਸੇਵਾ ਲੈ ਰਹੇ ਨੇ ਜੀ। ਔਰ ਜਿੱਥੇ ਜਿੱਥੇ ਵੀ ਕੋਈ ਗੁਰਸਿੱਖ ਵੀਰ ਭੈਣ ਹੈ ਉਹ ਆਪਣੇ ਢੰਗ ਦੇ ਨਾਲ ਖਾਲਿਸਤਾਨ ਦੇ ਇਸ ਕੈਂਪੇਨ ਦੇ ਵਿੱਚ ਆਪਣਾ ਯੋਗਦਾਨ ਜ਼ਰੂਰ ਪਾਏ। ਬਿਲਕੁਲ। ਔਰ ਇਸੇ ਤਰ੍ਹਾਂ ਬਾਬਲ ਸਿੰਘ ਕੇ ਵੀ ਫਤਿਹ ਬੁਲਾਉਂਦੇ ਨੇ, ਜੋ ਰਾਜ ਰੰਗਵਿੰਦਰ ਸਿੰਘ ਰੰਗਵਿੰਦਰ ਠੰਡਾ ਜੀ ਵੀ ਜਾਟਲੈਂਡ ਬਾਰੇ ਵੀ ਵਿਚਾਰ ਦਿਓ। ਹਾਂਜੀ ਉਹ ਤੇ ਆਪਾਂ ਕਰ ਲਿਆ। ਉਹ ਹਾਂਜੀ ਤੁਸੀਂ ਸ਼ਾਇਦ ਪਹਿਲਾਂ ਲਿਖਿਆ ਹੋਏਗਾ ਕਮੈਂਟ, ਅਸੀਂ ਅੱਜ ਇੱਕ ਸੈਗਮੈਂਟ ਹੀ ਇਸ ਦੇ ਉੱਤੇ ਕੀਤਾ। ਅਮਰਜੀਤ ਰਾਏ ਜੀ ਥੈਂਕ ਯੂ ਕਹਿੰਦੇ ਸੋ ਮਚ। ਜ਼ੋਰਾ ਰਾਏ ਜੀ ਕਹਿੰਦੇ ਜਾਟਲੈਂਡ ਕੈਨ ਬੀ ਏ ਪ੍ਰੋਵਿੰਸ ਆਫ ਖਾਲਿਸਤਾਨ ਸਿੱਖ ਲੈਂਡ। ਔਰ ਜਗਤਾਰ ਸਿੰਘ ਜੀ ਕਹਿੰਦੇ ਨੇ ਕਿ ਜੋਰਾ ਰਾਜ ਨੇ ਬਿਲਕੁਲ ਠੀਕ ਕਿਹਾ, ਬਟ ਅਸੀਂ ਜਿਵੇਂ ਕਿਹਾ ਕਿ ਵੀ ਸਿੱਖੀ ਚਾਹਣਾ ਧਾਰਮਿਕ ਪੱਖ ਤੋਂ ਇੱਕ ਵੱਖਰਾ ਵਿਸ਼ਾ ਹੈ, ਲੇਕਿਨ ਖਾਲਿਸਤਾਨ ਜਿਹੜਾ ਉਹ ਬਿਨਾਂ ਜ਼ਾਤ, ਰੰਗ, ਨਸਲ, ਧਰਮ, ਜੈਂਡਰ ਦੇ ਵਿਤਕਰੇ ਦੇ ਸਾਰਿਆਂ ਦੇ ਲਈ ਇੱਕ ਆਈਡੀਅਲ ਸਟੇਟ ਹੋਏਗਾ। ਉਹਨੂੰ ਅਸੀਂ ਜ਼ਾਤ-ਪਾਤੀ ਆਧਾਰ ਤੇ ਨਹੀਂ ਦੇਖ ਸਕਦੇ ਉਸ ਸਾਰੇ ਨੂੰ। ओके जी। और सखजीवन बच्चू जी गुड जॉब, कीप इट अप, गुड वर्क। और हैप्पी यूट्यूबर जी भी, और इसी तरह सिंह गरचा जी भी, और हरमन पन्नू जी वारस पंजाब दे जी, जसबीर सिंह जी वारस पंजाब दे कहते हैं खालसा अकाल पुरख की फौज। और लखवीर सिंह जी, और इसी तरह पट हरिया जी भी कहते हैं गुरु साहब ने जरूर सिखां दी झोली ਪਾਉਣਾ ਹੈ। ਮੇਰੇ ਖਿਆਲ ਸਿੱਖ ਰਾਜ ਉਹਨਾਂ ਨੇ ਕਹਿਣ ਦਾ ਮਤਲਬ ਹੋਣਾ। ਰਾਜਵਿੰਦਰ ਸਿੰਘ ਜੀ ਕਹਿੰਦੇ ਨੇ ਖਾਲਸਾ ਜ਼ਿੰਦਾਬਾਦ, ਖਾਲਿਸਤਾਨ ਹਰ ਸਿੱਖ ਦਾ ਅਕੀਦਾ ਹੈ ਤੇ ਹਰ ਸਿੱਖ ਨੂੰ ਰੋਜ਼ ਅਰਦਾਸ 'ਚ ਖਾਲਿਸਤਾਨ ਬਣੇ ਸ਼ਾਮਿਲ ਕਰਨਾ ਚਾਹੀਦਾ ਹੈ। ਹੁਣ ਤਾਂ ਬਾਹਰਲੇ ਸਟੇਟ ਵਾਲੇ ਵੀ ਖਾਲਿਸਤਾਨ ਸਿਟੀਜ਼ਨਸ਼ਿਪ ਦੀ ਵੀ ਗੱਲ ਕਰਨ ਲੱਗ ਪਏ ਨੇ ਜੀ। ਜੀ ਜੀ। ਅਜੀਤ ਸਿੰਘ ਜੀ ਵੀ ਫਤਿਹ ਬੁਲਾਉਂਦੇ ਨੇ, ਲਖਵਿੰਦਰ ਰੰਗਰ ਜੀ ਵੀ ਫਤਿਹ, ਔਰ ਇਸੇ ਤਰ੍ਹਾਂ ਹਰਦੀਪ ਸਿੰਘ ਜੀ ਵੀ ਫਤਿਹ ਬੁਲਾ ਕੇ ਕਹਿੰਦੇ ਨੇ ਕਿ ਸਿੱਖ ਰਾਜ ਖਾਲਸਾ ਰਾਜ ਬਣ ਜਾਵੇਗਾ। ਬਾਹਰ ਵਾਲੇ ਸਿੱਖਾਂ ਦੀ ਮਹਾਰਾਜ ਚੜ੍ਹਦੀ ਕਲਾ ਕਰਨ, ਬੰਦੀ ਸਿੰਘਾਂ ਨੂੰ ਰਿਹਾ ਕਰਾਉਣ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਲਖਵੀਰ ਸਿੰਘ ਕਹਿੰਦੇ ਵੀਰ ਜੀ ਪੰਜਾਬ ਵਾਲਿਆਂ ਨੂੰ ਵੀ ਇਹ ਮੱਤ ਦੇ ਦਿਓ ਕਿ ਇਕੱਠੇ ਹੋ ਕੇ ਬਹਿ ਜਾਓ। ਔਰ ਜਿੱਤ ਸਿੰਘ ਜੀ ਪੰਜਾਬ ਵਾਲੇ ਵੀ ਬੋਲਦੇ ਨੇ, ਫਰੀਦਕੋਟ ਔਰ ਖਡੂਰ ਸਾਹਿਬ ਤੋਂ ਪੰਥਕ ਆਵਾਜ਼ ਹੀ ਨਿਕਲੀ ਹੈ ਜਿਹੜੀ ਖਾਲਿਸਤਾਨ ਜ਼ਿੰਦਾਬਾਦ ਦੀ ਹੈ। ਔਰ ਪੰਜਾਬ ਵਾਲੇ ਵੀ ਉੱਥੇ ਹੀ ਖਲੋਣਗੇ ਜਿੱਥੇ ਬਾਹਰਲੇ ਸਿੱਖ ਖਲੋਤੇ ਨੇ। ਬਿਲਕੁਲ। ਆਰ ਰੰਧਾਵਾ ਜੀ ਵੀ, ਔਰ ਕਹਿੰਦੇ ਨੇ ਅਮਨ ਸਿੰਘ ਖਾਲਸਾ ਜੀ ਫਤਿਹ ਬੁਲਾਉਂਦੇ ਨੇ, ਮਹਿਤਾਬਗੜ੍ਹ ਜ਼ਿਲ੍ਹਾ ਫਤਿਹਗੜ੍ਹ ਸਾਹਿਬ ਵਿਖੇ, ਉਹ ਕਹਿੰਦੇ ਖਾਲਸਾ ਜ਼ਿੰਦਾਬਾਦ। ਪਾਲ ਸਿੰਘ ਗਰੇਵਾਲ ਜੀ ਵੀ, ਔਰ ਸਤਨਾਮ ਔਜਲਾ ਜੀ ਵੀ, ਜਸਬੀਰ ਸਿੰਘ ਜੀਤ ਸੂਰਤੀਆ ਵਾਰਸ ਪੰਜਾਬ ਦੇ ਨਿਊਜ਼ੀਲੈਂਡ ਵਾਲੇ ਸੰਗਤਾਂ ਦਾ ਬਹੁਤ-ਬਹੁਤ ਧੰਨਵਾਦ। ਪ੍ਰਭਜੋਤ ਗੇਮੀਆ ਜੀ, ਔਰ ਇਸੇ ਤਰ੍ਹਾਂ ਸਤਨਾਮ ਔਜਲਾ ਜੀ, ਔਰ ਸੁਖਦੇਵ ਸਿੰਘ ਜੀ ਪੰਜਾਬ ਵਾਲੇ ਕਹਿੰਦੇ ਭਾਰਤ ਸਰਕਾਰ ਜ਼ਿੰਦਾਬਾਦ, ਪੰਜਾਬ ਸਰਕਾਰ ਜ਼ਿੰਦਾਬਾਦ। ਔਰ ਇਸੇ ਤਰ੍ਹਾਂ ਸਤਨਾਮ ਸਿੰਘ ਜੀ ਕਹਿੰਦੇ ਨੇ ਕਿ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੇ ਭੈਣ ਜੀ ਨੀਲਮਕੌਰ ਜੀ ਪ੍ਰਭਜੋਤ ਕਹਿੰਦੇ ਪਾਜੋਤ ਪਾਜੋਣੋ, ਔਰ ਜਿੱਤ ਸਿੰਘ ਜੀ ਵੀ, ਔਰ ਇਸੇ ਤਰ੍ਹਾਂ ਬਹੁਤ ਧੰਨਵਾਦ ਰਾਜ ਸਾਹਿਬ ਐਡਮਿੰਟਨ ਟ੍ਰਿਪ ਵਾਸਤੇ। ਹਾਂਜੀ। ਔਰ ਇਸੇ ਤਰ੍ਹਾਂ ਬਹੁਤ ਬਹੁਤ ਸ਼ੁਕਰੀਆ ਭਾਈ ਸਤਨਾਮ ਸਿੰਘ ਜੀ, ਤੁਹਾਡੀ ਮਹਿਮਾਨ ਨਵਾਜ਼ੀ ਦਾ ਵੀ ਔਰ ਤੁਹਾਡੇ ਸਮੁੱਚੇ ਪਰਿਵਾਰ ਵੱਲੋਂ ਵਿਖਾਏ ਪਿਆਰ ਦਾ ਵੀ, ਸਮੁੱਚੀਆਂ ਸੰਗਤਾਂ ਵੱਲੋਂ ਬਹੁਤ ਬਹੁਤ ਸ਼ੁਕਰੀਆ। ਹੁਣ ਆਪਾਂ ਆਪਣੇ ਵਿਊਅਰਸ ਕੋਲ ਲੈਂਦੇ ਆ ਇਜਾਜ਼ਤ। ਵਿਊਅਰਸ ਸਾਡੇ ਪ੍ਰੋਗਰਾਮ ਦਾ ਸਮਾਂ ਇੱਥੇ ਮੁੱਕਦਾ। ਤੁਸੀਂ ਆਪਣੀ ਰਾਏ ਤੇ ਸੁਝਾਅ ਸਾਨੂੰ ਭੇਜਣਾ ਭੁੱਲਣਾ ਸਾਡੇ ਇਸ ਪਤੇ ਤੇ sos@tv84.tv ਤੇ ਅਸੀਂ ਆਪਣਾ ਪ੍ਰੋਗਰਾਮ ਲੈ ਕੇ ਫਿਰ ਦੁਬਾਰਾ ਤੁਹਾਡੇ ਸਾਹਮਣੇ ਹੋਵਾਂਗੇ। ਤਦ ਤੱਕ ਲਈ ਮੈਨੂੰ ਤੇ ਆਪਣਾ ਰਸਨ ਆ ਗਿਆ ਦਿਓ। ਦੇਖਦੇ ਰਹੋ TV84। ਬੁਲਾ ਦਿਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰੱਬ ਰਾਖਾ।